ਚੈਟ ਜੀਪੀਟੀ ਘਰ ਦੇ ਬਾਹਰ ਆ ਗਈ ਤੇ ਮੈਨੂੰ ਕਹਿੰਦੇ ਕਾਢਾ ਨੂੰ ਬਾਹਰ ਇਹਨੇ ਕਿਹਾ ਮੈਸੇਜ ਕੀਤਾ ਮੈਂ ਫੜ ਲਾ ਦੱਸੀ ਚੈਟ ਜੀਪੀਟੀ ਆਈ ਸੀਗੀ। ਮੈਂ ਸਾਜੀ ਸਟਾਈਲ ਚੇਂਜ ਕਰ ਲਗਾ ਤੁਸੀਂ ਮੈਂ ਤੁਹਾਨੂੰ ਦੱਸਣ ਦੇ ਡਿਆ ਤੁਸੀਂ ਹੈਰਾਨ ਹੋਣਾ ਵਾ ਏਦਾਂ ਵੇਖਣਾ ਵਾ ਨਹੀਂ ਤੂੰ ਤੇਰੀ ਇਹ ਜਿਸ ਤਰ੍ਹਾਂ ਬਣਾ ਸਕਦੇ ਉਹ ਤਾਂ ਜੈਨੂਇਨ ਗੱਲ ਹੈ। ਇਹਦੇ ਵਾਲਾ ਸਭ ਕਦੀ ਯੈਸ ਭਾਜੀ ਇਹ ਮੈਂ ਨੈਟ ਚੈਟ ਜੀਪੀਟੀ ਨੂੰ ਆਵਾਜ਼ ਦਿੱਤੀ ਤੇ ਅੱਗੋਂ ਆਵਾਜ਼ ਆ ਗਈ ਪੁੱਛ ਕੀ ਪੁੱਛਣਾ ਵਾ अस्सलाम वालेकुम नाज़रीन, टी टाइम में खुश आमदीद। यार की कराए नहीं वाल ਸਾਜੀ ਹਲੇ ਇੱਕ ਸਟੈਪ ਹੋਇਆ ਵਾ 2 ਸਟੈਪ ਰਹਿੰਦੇ ਆ ਉਹ ਤੇ ਕੱਲ ਦਾ ਹੋਇਆ ਇੱਕ ਸਟੈਪ। 3 ਦਿਨ ਹੋ ਗਏ। ਨਾਈ ਛੁੱਟੀ ਤੇ ਗਿਆ ਸੀ ਉਹ ਕਹਿੰਦਾ ਮੈਂ ਤੁਹਾਨੂੰ ਸ਼ਾਮ ਨੂੰ ਆ ਕੇ ਕਰ ਦਾਂਗਾ ਵਾਲ ਭਾਵੇਂ ਇੱਥੇ ਰੱਖ ਜਾਓ। ਤੂੰ ਕੀ ਰਵਿੰਦਰ ਜੈਨ ਬਣਿਆ ਮਿਊਜ਼ਿਕ ਡਾਇਰੈਕਟਰ ਕਾਲੀ ਐਨਕ ਲਾਈ ਰੱਖਦਾ ਤੂੰ। ਇਹ ਵੀ ਲਾਈ ਰੱਖਦਾ ਵਾ। ਸਟਾਈਲ ਬਦਲਣਾ ਚਾਹੀਦਾ ਦੁਨੀਆ ਜਦੋਂ ਤੁਸੀਂ ਖੁਦ ਨਹੀਂ ਬਦਲਣਾ ਕੰਮ ਉਹ ਕਰੋ ਜਿਹੜੇ ਬੰਦੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਐਨਕ ਲਾ ਕੇ ਤੁਹਾਨੂੰ ਹਨਾ ਕੰਮ ਉਹ ਕਰੋ ਬੰਦਾ ਇਹ ਕਰੇ ਇਹ ਇਸ ਤੋਂ ਬਾਅਦ ਇੱਕ ਲਫ਼ਜ਼ ਵੀ ਹੈ ਅਸੀਂ ਸਮਝ ਗਏ। ਇਹ ਵੀ ਨਹੀਂ ਇਹ ਉਹ ਨਹੀਂ ਮੈਂ ਕਰਦਾ ਉਸਤਾਦ ਜੀ ਜਰਾ ਥੋੜਾ ਮਾਹੌਲ ਨੂੰ ਗਰਮਾਓ ਜਰਾ ਗਾਣਾ ਕੁਛ ਹੈ ਸੁਣਾਓ ਉਸਤਾਦ ਜੀ ਤੁਹਾਡੀ ਖੁਸ਼ੀ ਦੀ ਖਾਤਰ ਗਾਣਾ ਹੋਣਾ ਚਾਹੀਦਾ ਵਾ। ਬਾਬਾ ਦੇਰ ਹੀ ਹੋ ਗਈ ਸਾਜੀ ਗਾਣਾ ਨਹੀਂ ਸੁਣਾਇਆ ਯਾਰ ਸੇਬ ਨਹੀਂ ਪਿਆ ਕੋਈ ਦੇ ਯਾਰ ਇਹਨਾਂ ਨੂੰ ਵੀ ਕੋਈ ਚਾਹ ਚੂ ਬਣਾ ਕੇ ਤੇ ਮੈਨੂੰ ਸੇਬ ਦੇ। ਜਿੱਦਾਂ ਯਕਦਮ ਸਿਰਫ ਇੱਕ ਸੇਬ ਖਾ ਕੇ ਦੁਸ਼ਮਣ ਨੂੰ ਚੈਲੰਜ ਕਰਤਾ ਆ ਕਦੇ ਲੜ ਓਏ ਸਾਜੀ ਭਾਈ ਮਿੱਠੇ ਹੋਣਾ ਨੇ ਨਾ ਸਾਰਿਆਂ ਨੇ ਡਰੋਨੀ ਫਿਲਮ ਲਾਈ ਸਪੂਤਾ ਕੇਲਾ ਅੰਦਰ ਲਗਾ ਕੇ ਤੇ ਖਲੋਤਾ 2 ਦਿਨ ਹੋ ਗਏ। ਮੈਂ ਕਿਹਾ ਇੰਜ ਨਹੀਂ ਹੁੰਦੇ, ਕਹਿੰਦਾ ਉਹ ਟੁੱਟ ਜਾਣਾ। ਇਕੱਠੇ ਅੰਗੂਰ ਖਾ ਕੇ ਐਂ ਹੀ ਕਰੀ ਜਾਂਦੇ ਕਹਿੰਦੇ ਅੰਦਰ ਲੜ ਕਰ ਰਹੇ ਅਫਾਸ ਦੀ ਟੀਕਾ ਲਵਾ ਕੇ ਹਰ ਇੱਕ ਨੂੰ ਬੜਕਾ ਮਾਰ ਮਾਰ ਕੇ ਲੜੀ ਜਾਣ ਰਹੇ ਉਹ ਇਹ ਤਾਕਤ ਆ ਗਈ ਆ ਆਹੋ ਕੇਲੇ ਖਾ ਕੇ ਉਹ ਤੋਂ ਦੁੱਧ ਪੀ ਲਿਆ ਕਹਿੰਦੇ ਮਿਲਕ ਸ਼ੇਕ ਬਣਾ ਤਾਕਤ ਵਾਲਾ ਟੀਕਾ ਲਵਾ ਕੇ WWE ਚ ਚਲਾ ਗਿਆ ਤੇ ਅੰਡਰਟੇਕਰ ਨੇ ਫੇਰ ਕੁੱਟਿਆ ਬਾਹ ਮਰੋੜ ਕੇ ਚਲੋ ਨਹੀਂ ਤਾਕਤ ਵਾਲਾ ਟੀਕਾ ਲਵਾ ਕੇ ਤੇ ਬੰਦਾ ਚੱਲ ਜਾਂਦਾ। ਮਾੜੀ ਜਿਹੀ ਨਹੀਂ ਰਗੜ ਲੱਗੀ ਲਾਈਫ ਦੀ ਇੰਸ਼ੋਰੈਂਸ ਕਰਾ ਕੇ ਐਵੇਂ ਹੀ ਸੜਕਾਂ ਤੇ ਗੱਡੀਆਂ ਤੇ ਅੱਗੇ ਆਈ ਜਾ ਰਹੇ। ਤੂੰ ਵੀ ਮੈਨੂੰ ਮਾਰ ਯਾਰ ਇਦਾਂ ਦੇ ਨਾ ਕਰਾਚੀ ਦੇ ਨਾ ਕਰੈਕਟਰ ਸੀਗੇ ਸਾਈ ਯਾਰ ਪਹਿਲੇ ਭਲੇ ਵਤਾ ਡਰਾਮੇ ਚਾਹੁੰਦੇ ਸੀਗੇ ਸਵੇਰੇ ਸਵੇਰੇ ਹਮਸਾਏ ਨਿਕਲ ਕੇ ਗਏ ਦੁਰਾਨੀ ਸਾਹਿਬ ਕੀ ਬਣ ਰਿਹਾ ਹੈ ਬੜੇ ਕੁਝ ਅੱਛਾ ਗਾਲੀ ਪੂਰੀ ਲੈ ਉਹਦੇ ਪੂਰੀ ਪੜੀ ਸੌਰੀ ਯਾਰ ਮਿੱਠੇ ਤੈਨੂੰ ਮਜ਼ਾ ਆਉਣਾ ਸੀਗਾ ਕਿਸੇ ਵੇਲੇ ਮੈਨੂੰ ਵੇਟ ਸੀਗਾ ਇਸ ਗੱਲ ਦਾ ਕਿ ਮਿੱਠੇ ਨੇ ਉਹ ਨਹੀਂ ਹਜੇ ਤੱਕ ਕੀ ਇਦਾਂ ਦੇ ਖੁਸਰਿਆਂ ਕੋ ਬੈਠੇ ਹੁੰਦੇ ਅਸੀਂ ਵੀ ਕਦੀ ਇੰਨੇ ਪੈਸੇ ਕਮਾਵਾਂਗੇ। ਛੋਟੇ ਭਰਾ ਦਾ ਲਾਈਫ ਇੰਸ਼ੋਰੈਂਸ ਕਰਾ ਕੇ 15 ਦਿਨ ਬਾਅਦ ਉੱਥੇ ਚਲਾ ਗਿਆ। ਕਹਿੰਦਾ ਜੀ ਮੇਰਾ ਛੋਟਾ ਭਰਾ ਮਰ ਗਿਆ, ਪੈਸੇ ਦੇ ਦੇ। ਉਹਨੇ ਫੋਨ ਕੀਤਾ, ਉਹ ਕਹਿੰਦਾ ਹੈਲੋ, ਕਹਿੰਦਾ ਨਹੀਂ ਜੀ ਨਹੀਂ ਮੇਰੇ ਲੋ ਰਾਤ ਦਾ ਨਾ ਸਾਡਾ ਜੀਣ ਮਰਨ ਖਤਮ ਹੋ ਗਿਆ, ਮੇਰੇ ਲੋ ਮਰ ਗਿਆ, ਤੈਨੂੰ ਥੋੜੇ ਘੱਟ ਦੇ ਦੋ। ਮੈਂ ਜੀ ਬਣਾ ਛੋਟੇ ਭਰਾ ਇਹਨਾਂ ਨੇ ਵੀ ਮੇਰੀ ਵਾਰੀ ਬੇਟੇ ਇਹਨਾਂ ਨੇ ਵੀ ਛੋਟੇ ਭਰਾ ਦੀ ਇੰਸ਼ੋਰੈਂਸ ਕਰਾਈਏ ਤੇ ਉਹਨਾਂ ਨੂੰ ਜਾ ਕਹਿੰਦੇ ਮਰ ਗਿਆ ਤੇ ਯਾਰ ਉਹ ਕਹਿੰਦੇ ਉਹ ਤੇ ਜਿੰਦਾ ਕਹਿੰਦੇ ਹੁਣ ਮੈਂ ਵੇਟ ਕਰਦਾ ਰਹਾਂ। ਅੱਛਾ ਮੁਕਾਬਲਾ ਏਦਾਂ ਪਾਉਣਾ। ਹਾਂ ਤੁਸੀਂ ਪਹਿਲਾਂ ਮੁਕਾਬਲਾ ਜਿੱਤੋਗੇ। ਚਲੋ ਏਦਾਂ ਹੀ ਪਾ ਲਓ ਯਾਰ ਛੋਟੇ ਭਰਾ ਦੀ ਇੰਸ਼ੋਰੈਂਸ ਕਰਾਈ ਮਰਨ ਜੀਣ ਵਾਲੀ ਤੇ ਦਫ਼ਤਰ ਜਾ ਕੇ ਕਹਿੰਦੇ ਛੋਟਾ ਭਰਾ ਮਰ ਗਿਆ ਉਹਦੇ ਪੈਸੇ ਦੇ ਦਿਓ। ਉਹਨੇ ਫੋਨ ਕੀਤਾ ਤੇ ਛੋਟਾ ਭਰਾ ਕੋ ਕਹਿੰਦੇ ਓਏ ਮੈਂ ਹੀ ਭੇਜਿਆ ਦੇ ਦਿਓ ਪੈਸੇ। ਮੋਟਰਸਾਈਕਲ ਤੇ ਜਾਂਦੇ ਵਾਰਡ ਨਾਲੇ ਨੂੰ ਰੋਕ ਲਿਆ ਕਹਿੰਦਾ ਨੰਬਰ ਨਹੀਂ ਲਵਾਉਣਾ, ਕਹਿੰਦਾ ਲਵਾਉਣਾ ਲੱਗਦਾ ਹੀ ਨਹੀਂ। ਉਧਰ ਫੈਨ ਬਣੂਗੀ ਤੇ ਲੱਗੂਗਾ। ਨਹੀਂ ਹੋਣ ਨਹੀਂ ਕੀ ਬਾਤ ਹੈ ਭਾਈ ਓਵਨ ਚ ਮੂੰਹ ਸੇਕਿਆ ਹੁੰਦਾ। ਭਾਈ ਫੈਸਲ ਨੇ ਨਾ ਆਪਣੀ ਮਸ਼ੂਕ ਦਾ ਨਾਮ ਹੱਥ ਲਿਖਾਉਣਾ ਸੀ ਤੇ ਕੁਤਕਧਾਰੀ ਨਹੀਂ ਚੜੀ ਉਹ ਕਿਸੇ ਹੋਰ ਦਾ ਲਿਖਿਆ ਗਿਆ। ਕੀ ਬਾਤ ਕਿਉਂ ਨਹੀਂ ਟੈਟੂ ਵੀ ਬਣਵਾ। ਟੈਟੂ ਹਾਂ ਸਾਜੀ ਮੈਂ ਆਹੋ ਹੁਣ ਦਿਲੋਂ ਲੱਥਾ ਤੇ ਹੈ ਹੀ ਹੈ ਜੋ ਮਰਜ਼ੀ ਕਰੀ ਜਾ। ਮੈਂ 3 ਲਾਈਨਾਂ ਬਣਵਾਉਣੀਆਂ ਇਹ ਇੱਥੋਂ ਲਾਈਨ ਸ਼ੁਰੂ ਨਹੀਂ ਕਿਦਾਂ ਐ ਕਰਕੇ ਪੌਲ। ਐਸੇ ਤੱਕ ਹਾਂ। ਬਸ ਉੱਤੇ ਐਨਕ ਲਾ ਉਹ ਐ ਟੈਪ ਐ ਸਿੱਧਾ। ਉਹ ਕਮਾਂਡੋ ਫਿਲਮ ਜਿਹੜਾ ਉਹਦੇ ਆਨਰ ਨੇ ਪਾਈਆਂ ਹੁੰਦੀਆਂ। ਪਾਈਆ ਕਿਤੋਂ ਗਡੋਈ ਵੀ ਲੈ ਇੱਥੇ ਰੱਖ ਕੇ ਖਾਈ ਜਾ ਕੇ ਬੂਗੀ ਮੈਂ ਪੂਰਾ ਬਣ ਜਾ। ਨਹੀਂ ਇੱਥੇ ਬਣਵਾ ਟੈਟੂ, ਇੱਥੇ ਚੀਲ ਬਣਵਾ ਆ ਇੱਥੇ। ਨਹੀਂ ਇੱਥੇ ਪਿੱਛੇ ਟੈਟੂ ਬਣਵਾ ਉਹ ਗਿਆ ਹੀ ਦਿਖਾ ਰਿਹਾ ਇਹਨਾਂ ਮੈਂ ਚੀਜ਼ ਬਣਵਾਵਾਂ ਤੇ ਇਧਰਲੀ ਸਾਈਡ ਤੇ ਬਾਜਰਾ ਬਣਵਾਣਾ ਥੋੜਾ ਜਿਹਾ ਇਧਰ ਉੱਡ ਕੇ ਇਧਰ ਖਾ ਕੇ ਇਧਰ ਨਹੀਂ ਮੈਂ ਸਹੀ ਕਹਿ ਰਿਹਾ। ਇੱਕ ਤੇ ਆਹ ਗੱਲ ਨਾ ਹੁਣ ਆਹ ਤੂੰ ਕੀ ਕਰ ਲਿਆ, ਕਿਹੜਾ ਫੈਸ਼ਨ ਆਈ ਆ। ਬਹੁਤ ਮਾੜਾ ਕੰਮ ਹੈ ਸਾਈਜ਼ ਕੀ ਨਹੀਂ ਮੰਨੋ। ਜਦੋਂ ਇਦਾਂ ਦਾ ਫੈਸ਼ਨ ਜਿੱਥੋਂ ਤੂੰ ਮਹੱਲੇ ਚੋਂ ਕਰਦਾ ਨਾ ਫਿਰ ਉਹ ਉਸੇ ਮਹੱਲੇ ਚੋਂ ਬਾਹਰ ਨਾ ਨਿਕਲਿਆ ਕਰ 2-3 ਮਹੀਨੇ, ਇਹ ਬਾਤ ਕਿਉਂਕਿ ਉੱਥੇ ਦਾ ਫੈਸ਼ਨ ਉੱਥੇ ਹੀ ਸਾਰਾ ਭੁਗਤਾ ਦਿਆ ਕਰ। ਹਾਂ ਉਹ ਕਰਦੇ ਕਿਉਂਕਿ ਜਦੋਂ ਆਪਣੇ ਮਹੱਲੇ ਚੋਂ ਨਿਕਲਦਾ ਨਾ ਅੱਗੋਂ ਦੁਨੀਆ ਜਿਹੜੀ ਹੈ ਨਾ ਉਹ
ਗਰੋ ਕੀਤਾ ਹੁੰਦਾ ਉਹਨੇ ਹਾਂ ਤੇ ਉਹ ਇਹ ਕੰਮ ਹੋਰ ਹੋ ਜਾਂਦਾ ਫਿਰ। ਨਹੀਂ ਸਾਜੀ ਇਹਦੇ ਤੇ ਹਲੇ ਹੋਰ ਕਲਰ ਹੋਣਾ ਵਾ, ਹਲੇ ਮੈਂ ਖੁੱਲੀਆਂ ਪੈਂਟਾਂ ਦੀ ਇੰਤਜ਼ਾਮਾਤ ਮੈਂ ਕਹਿੰਦਾ ਤੂੰ ਇਹ ਫੈਸ਼ਨ ਕਰਕੇ ਨਾ ਪੁਰਾਣੇ ਇਲਾਕੇ ਪਿੰਡਾਂ 'ਚ ਫਿਰ ਉਹ ਤੈਨੂੰ ਬੜੀ ਤੇਰੀ ਰਿਸਪੈਕਟ ਹਾਂ ਕਰਾਂਗੇ। ਇਹਨੂੰ ਟਰੱਪ ਸਮਝ ਕੇ ਤੂੰ ਫੈਸਲੇ ਕਰਾਉਣਗੇ ਜੰਮੇ ਕਿ ਹੋਰ ਦਾ ਸਿਰ ਲਈ ਫਿਰਦੇ ਕਿਆ ਬਾਤ। ਹਾਂ ਬਰਦਾਸ਼ਤ ਖਾਲੀ ਦੀ ਹੁੰਦੀ ਹੈ, ਕੋਈ ਨਹੀਂ ਉਸਤਾਦ ਜੀ ਮੈਂ ਤੁਹਾਨੂੰ ਸਹੀ ਕਹਿ ਰਿਹਾ ਵਾਂ, ਇੱਕ ਇੱਥੋਂ ਲਾਈਨ ਆਣੀ ਇਦਾਂ ਕਰਕੇ ਸਟਾਈਲ ਬਣਨਾ ਵਾ, ਉਸ ਜ਼ੈਬਰਾ ਕ੍ਰਾਸਿੰਗ ਹੋਣੀ ਉਹਦੇ ਵਿੱਚ। ਨਹੀਂ ਨਹੀਂ ਯਾਰ ਇੱਥੋਂ ਇੰਜ ਕਰਕੇ ਕੀ ਰਹਿ ਜਾਏਗਾ ਪਿੱਛੇ ਨੂੰ ਨਹੀਂ, ਇੱਥੋਂ ਇੰਜ ਕਰਕੇ ਕੀ ਲੈਣਾ। ਲੈ ਮਾਰਕਰ ਫੜਾ ਮੈਂ ਤੈਨੂੰ ਲਾ ਕੇ ਦਉਣਾ ਕਿਦਾਂ। ਉਹ ਦੋ ਤਿੰਨ ਹੁੰਦੀਆਂ ਫੌਜੀ ਲਾਉਂਦੇ ਨੇ ਆਰਮੀ ਵਾਲੇ ਨੂੰ, ਕਮਾਂਡੋ ਟੈਪ, ਕਮਾਂਡੋ, ਹਾਂ ਸੱਚ ਕਮਾਂਡੋ ਨੇ ਇੱਥੇ ਐ ਲਾਈ ਹੁੰਦੀ, ਇੱਥੇ ਵੀ ਲਾਈ ਹੁੰਦੀ ਏਦਾਂ ਮੂੰਹ ਤੇ ਲੁਕਣ ਵਾਸਤੇ, ਉਹਨਾਂ ਦਾ ਹੋਰ ਸਿਸਟਮ ਹੁੰਦਾ ਹੈ। ਚਲੋ ਫਿਰ ਇੱਥੇ ਟੈਟੂ ਬਣਾ ਲੈਣਾ ਮੈਂ। ਟੈਟੂ ਬਣਾਉਣਾ ਮਿੱਠੇ ਨੇ ਵੀ ਇੱਥੇ ਬਣਾਇਆ ਸੀ, ਬਤਕ ਬਣਾਈ ਸੀ ਇੱਥੇ। ਨਜ਼ਰ ਆਉਣਾ ਨਹੀਂ ਤੂੰ ਬਣਾ ਲਾ ਤੂੰ ਤੇ ਰੋਨਾਲਡੋ ਦਾ ਕਿੱਕ ਮਾਰਦਾ ਫੁੱਟਬਾਲ ਨੂੰ, ਉਹ ਪੂਰਾ ਬਣਵਾ ਇੱਥੇ ਰੋਨਾਲਡੋ ਬਣਾ ਕੇ ਨਾ ਇੱਥੇ ਕਿੱਕ ਮਾਰਦਾ। ਇੱਧਰ ਰੋਨਾਲਡੋ ਬਣਵਾ ਲਾ, ਇੱਧਰ ਕਾਇਦ ਆਜ਼ਮ ਸਾਹਿਬ ਦੀ ਤਸਵੀਰ। ਆ ਵੀ ਪਾਕਿਸਤਾਨੀ ਇਹ ਕਿਹੜਾ ਹੋਇਆ ਸਰ? ਸਾਡੇ ਅਸੀਂ ਬਣਾ ਨਹੀਂ ਸਕਦੇ ਕਾਇਦ ਆਜ਼ਮ ਸਾਹਿਬ ਦਾ ਟੈਟੂ, ਕਦੀ ਨਹੀਂ ਕਿਸੇ ਨੇ ਬਣਾਇਆ। ਦੇ ਇੱਕ ਸਾਈਡ ਤੇ ਰੋਨਾਲਡੋ ਤੇ ਇੱਕ ਸਾਈਡ ਤੇ ਕਾਇਜ਼ਰ ਸਾਹਿਬ। ਮੈਂ ਉਹ ਵੀ ਤੇ ਵੇਖ ਨਾ, ਉੱਤੋਂ ਵੀ ਤੇ ਵੇਖ। ਇਹ ਜਸਟਨ ਵੈਪਰ ਬਣਿਆ ਆਪਣਾ ਲੋਹਾ ਨੋਟ ਜੀ। ਮੈਂ ਇਹਦੀ ਕੋਸ਼ਿਸ਼ ਹੈ ਕਿ ਮੇਰਾ ਵੱਕਾ ਵੱਕਾ ਗਾਣਾ ਇਸ ਸਟਾਈਲ ਦੇ ਵਿੱਚ ਹਿੱਟ ਹੋਵੇ, ਹਨਾ। ਹਾਂ ਮੈਂ ਸਾਜੀ ਸਟਾਈਲ ਚੇਂਜ ਕਰਨ ਲੱਗਾ, ਤੁਸੀਂ ਮੈਂ ਤੁਹਾਨੂੰ ਦੱਸਣ ਦੇ ਡਿਆ, ਤੁਸੀਂ ਹੈਰਾਨ ਹੋਣਾ ਵਾ, ਏਦਾਂ ਵੇਖਣਾ ਵਾ। ਨਹੀਂ ਠੀਕ ਲੱਗੋ ਉਸਤਾਦ। ਉਹ ਤੇਰੀ ਉਹ ਵੀ ਗਾਣਾ ਇਹ ਵੀ ਨਿਕਲਣਾ ਵਾ। ਨਿਕਲ ਜਾਣਾ ਵਾ। ਹਾਂ ਮਾਨਾ ਜ਼ਰਦਾ ਜੰਮਿਆ ਰਿਹਾ ਨਾ 4-5 ਇੱਕ ਜਗ੍ਹਾ ਇਦਾਂ ਦਾ ਹੋ ਜਾਂਦਾ ਠੰਡਾ ਸਾਲਣ ਡੋਲਿਆ ਕਿਸੇ ਨੇ। ਕਿਉਂ ਜੀ? ਇਹ ਕਿੱਦਾਂ ਨੂੰ ਤੇਰਾ ਹਿਸਾਬ ਲੱਗਣਾ? ਇਹ ਤਾਂ ਸੱਟ ਮੁੱਕਦੇ ਹੀ ਤੂੰ ਆ ਕੰਮ ਕਰ ਲਿਆ। ਇਹਦੇ ਨਾਲ ਸੱਟ ਸਹੀ ਸੀ ਜਦੋਂ ਕੋਈ ਨਵਾਂ ਪ੍ਰੋਗਰਾਮ ਆਗਾ ਫੇਰ ਹੀ ਚੇਂਜ ਹੋਣਾ, ਤਾਂ ਹੁਣ ਫਸਿਆ ਬੈਠਾ ਯਾਰ। ਪ੍ਰੋਗਰਾਮ ਆਉਣੀ ਡਿਆ। ਬਾੜੇ ਵਿਚਾਰਿਆਂ ਦਾ, ਮੇਰੇ ਵੀਰਾਂ ਦਾ ਆ ਬੜਾ ਰੌਲਾ। ਉਹੀ ਕਿਉਂ ਸਹੀ ਗੱਲ। ਬੇਵਕੂਫੀ 2100 ਵਾਲਾ ਤੇ ਲਾ ਲਿਆ। ਹਾਂ ਸਹੀ ਗੱਲ ਆ ਕਿ 4 ਪੈਸੇ ਆਉਣ ਦੀ ਦੇਰ ਆ, ਨਾਲ ਹੀ ਪਤਾ ਨਹੀਂ ਕੀ ਨਾਈਨ ਮੂੰਹ ਸਿਰ ਬਦਲ। ਇਹ ਰੌਲਾ ਹੁੰਦਾ, ਇਹ ਰੌਲਾ ਹੁੰਦਾ। ਬਾਬਾ ਜੀ ਆਪਣਾ ਸੈਟਅਪ ਸਹੀ ਰੱਖਿਆ ਕਰੋ, ਕੋਈ ਰੌਲਾ ਨਹੀਂ। ਉਸਤਾਦ ਜੀ ਅੰਦਰ ਮਿਆਰ ਉਹੀ ਆ ਮੇਰਾ। ਇੱਕ ਘੜੀ ਲੈਣੀ ਆ ਵੱਡੇ ਮੂੰਹ ਵਾਲੀ, ਐਡੀ ਵੱਡੀ ਘੜੀ ਹੋਏਗੀ, ਥੱਲੇ ਮਤਲਬ ਛੋਟਾ ਬੈਲਟ ਹੋਏਗਾ, ਘੜੀ ਵੱਡੀ ਹੋਏਗੀ, ਠੀਕ ਆ। ਇਹੀ ਵਾਲ ਕਰਾ ਕੇ ਰਕਸ਼ੇ ਦੇ ਪਹਿਲੇ ਰਾਤ ਸੁੱਤਾ ਵਾ, ਔਰ ਰਕਸ਼ੇ ਦਾ ਮਾਲਕ ਨੂੰ ਵੇਖ ਕੇ ਕਹਿਣ ਡਿਆ, ਰਕਸ਼ੇ ਦਾ ਪਤਾ ਨਹੀਂ ਕਿੰਨਾ ਪੈਟਰੋਲ ਉਡਾਉਣ ਡਿਆ ਯਾਰ, ਉਹਦਾ ਸਿਰ ਕਿਦਾਂ ਹੋ ਗਿਆ। ਏਦਾਂ ਵੱਡੀ ਘੜੀ ਹੋਏਗੀ, ਖੁੱਲੀਆਂ ਲੂਜ਼ ਪੈਂਟਾਂ ਹੋਣਗੀਆਂ, ਲੰਬੇ ਉਫਲੇ। ਜਦੋਂ ਅਗਲਾ ਪ੍ਰੋਗਰਾਮ ਜਦੋਂ 2 ਦਿਨ ਬਾਅਦ ਕਹਿੰਦਾ ਸਾਜੀ 3 ਦਿਨ ਤੁਹਾਨੂੰ ਮੈਂ 5 ਦਿਨ ਦਾ ਟਾਈਮ ਦਿੱਤਾ ਸੀ ਨਾ, ਵਿੱਚ 2 ਦਿਨ ਲੰਘ ਗਏ ਨੇ, ਹੁਣ 3 ਦਿਨ ਰਹਿ ਗਏ ਨੇ। 3 ਦਿਨ ਤੁਸੀਂ ਮੈਨੂੰ ਇਦਾਂ ਹੀ ਬਰਦਾਸ਼ਤ ਕਰਨਾ ਪੈਣਾ ਤੁਹਾਨੂੰ। ਉਹ ਭਲਾ ਕਿਉਂ ਤੁਸੀਂ 5 ਦਿਨ ਬਾਅਦ ਦੁਬਈ ਜਾਣਾ, ਇਹਨੇ ਫਿਰ ਦੁਬਾਰੇ ਮਿਹਰਬਾਨੀ ਤੋਂ ਲਾਉਣਗੇ ਹੁਣ। ਤੁਹਾਡਾ ਵੇਟ ਕਰਨਾ, ਤੁਸੀਂ ਜਾਓ ਤੇ ਮੁਸਾਫਰ ਬਣੋ ਉਧਰ। ਕੋਈ ਯਾਰ ਉਹ ਸਹਿਜ ਨਹੀਂ ਹੈਗਾ ਉਸਤਾਦ ਜੀ। ਤੁਸੀਂ ਆਪ ਕਿਉਂ ਨਹੀਂ ਟੈਂਡ ਕਰ ਦਿੰਦੇ ਫੜ ਕੇ? ਮੈਂ ਤਾਂ ਕੈਂਚੀ ਲੈਣਾ, ਤੁਸੀਂ ਵੱਡਾ ਜਿਹਾ ਟੱਕ ਲਾ ਦੋ ਨਾ, ਜਾ ਕੇ ਟੈਂਡ ਕਰਾ ਲਓ। ਮੈਂ ਪੜਦਾ ਭਰਾਵਾ ਉਹਨਾਂ ਟਿੰਡ ਕਰਨੀ ਆ, ਉਹ ਸਿਰਫ ਕੈਮਰੇ ਖੋਲ ਕੇ ਰਿਕਾਰਡਿੰਗਾਂ ਨਹੀਂ ਵੇਖਣ ਡਏ, ਟਿੰਡ ਉਹਦੀ ਹੋਈ ਹੋਈ ਆ। ਅੱਜ ਕੱਲ੍ਹ ਚ ਕਰਦਾ ਜਿੱਧਰ ਰਿਕਾਰਡਿੰਗਾਂ ਵੇਖ ਲਈ ਟਿੰਡ ਪੱਕੀ ਆ। ਯਾਰ ਉਹ ਤੋਂ ਕਲਰ ਲਿਆ ਕਾਲਾ ਤੇ ਵਾਲ ਸਹੀ ਕਰੀਏ। ਠੀਕ ਹੈ ਸਾਜੀ। ਨਹੀਂ ਕਲਰ ਪਿਆ ਨਹੀਂ ਹੋਇਆ ਆਪਣੇ ਕੋਲ ਅੰਦਰ। ਸਤਾਈ ਮੋਟਾ ਮਾਰ ਕੇ ਮਾਰ ਦਿਓ। ਕੱਲੇ ਵਾਲ ਤੇ ਤਾਂ ਇੰਜ ਲੀਕ ਮਾਰੀ ਜਾਓ। ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਵਾਂ, ਮੈਨੂੰ ਬਾਰ-ਬਾਰ ਐਨਕ ਲਾ ਕੇ ਤੁਹਾਨੂੰ ਗੱਲ ਸਮਝਾਉਣੀ ਪੈਂਦੀ ਆ ਕਿ ਸੱਤੂ ਦੀ 2100 ਰੁਪਿਆ ਲੱਗਾ ਵਾ, 2 ਸਟੈਪ ਵੇਖ ਲਓ, ਜੇ ਨਾ ਪਸੰਦ ਹਾਲੇ ਆਏ। 700 ਲੱਗਾ ਵਾ। ਹਾਂਜੀ ਹਾਂ 700 ਹੁਣ ਲੱਗਣਾ ਇੱਕ ਵਾਰੀ, ਹਾਂਜੀ ਫਿਰ 700 ਜੇ ਲੋਡ ਪਈ ਫਿਰ ਲੱਗਣਾ। ਫਿਰ ਲੱਗਣਾ। ਹਾਲੇ 700 ਚ ਤੂੰ ਆ ਕਰਾ ਲਿਆ। ਇਹ ਕਾਲਾ ਕਢਾਈ ਆ, ਇਹਦੀ ਕਾਲਾ ਕਢਾਈ ਆ, ਕੱਢ ਮੁੜ ਹੋਣਾ। ਕੇ ਇਹਦੇ ਉੱਤੇ ਕਲਰ ਹੋਣਾ ਵਾ, ਫਿਰ ਸ਼ਾਈਨ ਕਲਰ ਹੋਣਾ ਵਾ, ਫਿਰ ਇੰਜ ਲਿਸ਼ਕ ਦੇ ਵਾਲ ਲੈ ਕੇ ਜਦੋਂ ਟੀ ਟਾਈਮ 'ਚ ਬੈਠਾ ਤੁਸੀਂ ਕਹਣਾ ਯਾਰ ਨੋਨੀ ਤੂੰ ਤੇਰਾ ਟੀ ਟਾਈਮ ਦੀ ਲੁੱਕ ਹੀ ਬਦਲਤੀ ਫੜ ਕੇ। ਓਏ ਮਾਂ ਨਾ ਮੇਰੇ ਦੇਖਦਾ ਆ ਚੂਹਾ ਤੂੜੀ ਚੋਂ ਵੇਖਣ ਡਿਆ। ਅੱਗੇ ਕੋਈ ਮਿੱਠੇ ਨੇ ਇੱਕ ਗੱਲ ਬੜੀ ਅੱਛੀ ਕੀਤੀ, ਕਹਿੰਦਾ ਤੇਰੇ ਨਾ ਮੁੱਛ ਵੀ ਹੋਣੀ ਚਾਹੀਦੀ ਸੀ, ਏਦਾਂ ਲੱਗਣਾ ਜੀ ਅੰਗਰੇਜ਼ ਤੂੜੀ ਥਾਣੀ ਵੇਖਣ ਡਿਆ। ਜੇ ਜਿਨ੍ਹਾਂ ਦੇ ਵੈਸੇ ਹੀ, ਇਹਦਾ ਮਤਲਬ ਇਹ ਵਾਲ ਨਹੀਂ ਤੁਹਾਨੂੰ ਚੰਗੇ ਲੱਗਦੇ, ਤੇ ਜਿਨ੍ਹਾਂ ਦੇ ਵੈਸੇ ਹੀ ਹੁੰਦੇ ਨੇ, ਮੈਂ ਉਹ ਕੁਦਰਤੀ ਆ ਯਾਰ ਉਹ ਉਸਤਾਦ ਅੱਛੇ ਲੱਗਦੇ ਆ। ਉਹਨਾਂ ਦਾ ਮੂੰਹ ਵੀ ਉਦਾਂ ਦਾ, ਉਹਨਾਂ ਦੀ ਆ ਵੀ ਵਾਲ ਇਦਾਂ ਦੇ ਹੁੰਦੇ ਆ। ਹਾਂ ਆਈਬ੍ਰੋ ਸਾਰੇ ਹੀ ਮੈਂ ਕਰਾਉਣ ਲੱਗਾ ਸੀ ਪਰ ਵੱਟੇ ਵੀ। ਉਸਤਾਦ ਜੀ ਤੁਹਾਨੂੰ ਪਤਾ ਬਜ਼ੁਰਗ ਪਹਿਲੇ ਲਾਲ ਮਹਿੰਦੀ ਲਾਉਂਦੇ ਸੀ, ਕਿੱਡੇ ਸੋਹਣੇ ਸੋਹਣੇ ਵਾਲ ਲਾਦੇ ਹਦਾਇਤ ਵਾਲੇ। ਉਹ ਲਾਲ ਮਹਿੰਦੀ ਲਾ। ਇਹਦੇ ਉੱਤੇ ਹਾਂ ਨਹੀਂ ਥੱਲੇ ਲਾਲ ਵੇ। ਇੱਕ ਮਿੰਟ ਮੈਨੂੰ ਗੱਲ ਦੱਸਣਾ, ਆ ਸ਼ਰਟ ਤੁਸੀਂ ਆਪਣੀ ਪਸੰਦ ਨਹੀਂ ਲਈ? ਨਹੀਂ ਮੇਰੇ ਉਸਤਾਦ ਜੀ ਦੀ ਪਸੰਦ ਵਾ, ਉਹਨਾਂ ਨੇ ਦਿੱਤੀ। ਉਹਨਾਂ ਨੇ ਦਿੱਤੀ ਆ, ਤੁਸੀਂ ਲੈ ਲਈ? ਹਾਂਜੀ ਮੈਂ ਗੱਲ ਮੇਰੀ ਖਰਾਬ ਹੋ ਗਈ ਆ। ਨਹੀਂ ਤੂੰ ਭਲਾ ਕੀ ਮੰਨ ਗਿਆ। ਓਏ ਤੂੰ ਲਾਲ ਮਹਿੰਦੀ ਨਾ, ਉਹ ਤੂੰ ਮਹਿੰਦੀ ਜਿਹੜੀ ਹੈਗੀ ਨਾ, ਉਹ ਪਹਿਲੇ ਸਿਰ ਤੇ ਲਾ, ਫਿਰ ਤੂੰ ਤਲੀਆਂ ਤੇ ਲਾ, ਫਿਰ ਪੈਰਾਂ ਤੇ ਲਾ। ਹਾਂ ਹੁਣ ਨਹੀਂ ਕਨਸੈਪਟ ਹੈਗਾ ਨਾ ਉਸਤਾਦ ਜੀ, ਹੁਣ ਹੀ ਤਲੀ ਪੈਰਾਂ ਤੇ ਮਹਿੰਦੀ ਲਾਉਂਦੇ, ਪਹਿਲੇ ਕਿੱਡਾ ਸੇਕ ਨਿਕਲਦਾ ਸੀ। ਓਏ ਉਹ ਮਿੱਠੇ ਕਹਿੰਦੇ ਨੇ ਕਿ ਉਹ ਬੰਦੇ ਦੀ ਡੈਥ ਵੀ ਹੋ ਜਾਂਦੀ ਸੀ। ਕਿੱਦਾਂ? ਉਸਤਾਦ ਜੀ ਜਿਹਦੇ ਪੈਰਾਂ ਤੇ ਵੀ ਮਹਿੰਦੀ ਲਾ ਦੇਣੀ, ਹੱਥਾਂ ਤੇ ਵੀ ਲਾ ਦੇਣੀ, ਤੇ ਸਿਰ ਤੇ ਵੀ ਲਾ ਦੇਣੀ,
ਉਹ ਯਾਰ ਉਹਦੀ ਡੈਥ ਹੋ ਜਾਂਦੀ ਸੀ 15 ਮਿੰਟ ਉਹ ਭਾਈ ਬਾਬੇ 3 ਦਿਨ ਤੁਸੀਂ ਲਾਉਂਦੇ ਉਹ ਭਰਾਵਾ ਉਹ ਜਿੱਥੇ ਉਹ ਨਿਕਲਣਾ ਹੀ ਨਹੀਂ ਕੋ ਤੁਹਾਡਾ ਭਾਪ ਹੀ ਨਹੀਂ ਨਹੀਂ ਪੈਰਾਂ ਤੇ ਮਹਿੰਦੀ ਜਿਹੜੀ ਨਾ ਉਹ ਇੱਕ ਟਾਈਮ ਹੁੰਦਾ ਗਰਮੀਆਂ ਦਾ ਇੱਕ ਹਿਸਾਬ ਕਿਤਾਬ ਹੁੰਦਾ ਕਿ ਸੇਕ ਇੱਕ ਮੌਸਮ ਹੁੰਦਾ। ਤੂੰ ਸਰਦੀਆਂ 'ਚ ਪੈਰਾਂ ਤੇ ਮਹਿੰਦੀ ਲਾ ਰਾਤ ਨੂੰ ਸਵੇਰ ਨੂੰ ਤੈਨੂੰ ਵਾਕਈ ਡੈਥ ਕਰ ਦੇਣੀ ਉਹਨੇ। ਇਹਦੀ ਕੀ ਵਜ੍ਹਾ ਸਾਜੀ? ਉਹ ਸੇਕ ਨਹੀਂ ਨਿਕਲਦਾ। ਉਸਤਾਦ ਜੀ ਪਹਿਲੇ ਸਾਡੇ ਦਾਦੇ ਨੇ ਨਾਨੇ ਨੇ ਆਉਣਾ ਨਾ ਤੇ ਉਹਨਾਂ ਨੇ ਕਹਿਣਾ ਉਹ ਤੌਲੀਆ ਫੜੋ ਉਹ ਬੁੰਨੀ ਜਿਹਾ ਬਣਾ ਕੇ ਤਲੀਆਂ ਤੋਂ ਝਸਣੀਆਂ ਐ, ਸਕੂਨ ਹੋਣਾ। ਹੁਣ ਨਹੀਂ ਕਰਦੇ। ਅਸੀਂ ਰਾਤ ਨੂੰ ਲੰਬੇ ਪੈਣਾ ਨਾ ਤੇ ਅੰਮੀ ਨੇ ਆ ਕੇ ਤੇ ਪੈਰਾਂ ਦੇ ਸਾਰੇ ਹਾਂ ਝਸਣੀਆਂ। ਕੁਦਕਧਾਰੀਆਂ ਹੋਣੀਆਂ। ਉਸਤਾਦ ਜੀ ਮੇਰੀ ਨਾ ਦਾਦੀ ਨੇ, ਮੈਂ ਜਦੋਂ ਲੰਮੇ ਪਿਆ ਹੋਣਾ ਨਾ ਰਾਤ ਨੂੰ ਤੇ ਉਹਨਾਂ ਨੇ ਮੇਰੇ ਬੈਲੀ ਬਟਨ ਦੇ ਵਿੱਚ ਤੇਲ ਪਾਣਾ, ਕਿੱਥਾ ਭਾਜੀ ਕਿਹੜਾ? ਇੱਥੇ ਤੇਲ ਪਾਣਾ। ਓਏ ਮਾਫੀ ਦੇ ਦੇ ਬੈਲੀ ਬਟਨ ਕਹਿ ਸਕਦੇ ਮੈਂ ਗਟਰ ਤੂੰ ਨਹੀਂ ਮੈਂ ਦੂਜੀ ਨੂੰ। 2 ਲੀਟਰ ਤੇਲ ਪਾਣਾ ਤੇ ਉਹਦੇ ਵਿੱਚ ਉਹਨਾਂ ਨੇ ਕਹਿਣਾ ਸੀ ਕਿ ਬੱਚਾ ਲੈਗ ਨਿਕਲਦਾ। ਉਹਦੇ ਵਿੱਚ ਉਹਨਾਂ ਨੇ ਉਹ ਬੱਤੀ ਇੰਜ ਕਰਕੇ ਵਿੱਚ ਲਾ ਕੇ ਤੀਲੀ ਲਾ ਦਿੰਦੇ ਸੀਗੇ ਵੀ ਲੈ ਸਾਰੀ ਰਾਤ ਬਲਦਾ ਰਵੇ, ਚਰਾਗਾ ਹੋਇਆ ਰਵੇ। ਇਹ ਦਾਦੀ ਬੈਲੀ ਬਟਨ ਚ ਤੇਲ ਭਲਾ ਕੇ ਤਾਂ ਪਾਉਂਦੇ ਆ ਪੀਪਾ ਲਾਉਂਦੇ ਤੁਸੀਂ ਪੂਰਾ ਹੈਨਾ। ਇੱਕ ਕੜਛਾ ਰੱਖਿਆ ਸੀ, ਨਾਈ ਪੂਰਾ ਕੰਮ ਕਰਕੇ ਜਾਂਦਾ ਸੀ ਉਹਦੇ ਬੈਲੀ ਬਟਨ ਦੇ ਵਿੱਚ ਕੁੜਦਮ। ਯਾਰ ਭਾਈ ਫੈਸਲਾ ਕਰਕੇ ਖੋਤਾ ਨਾ ਨਿਚ ਮਾਰ ਕੇ ਪਿਛਲੀ ਸਵਾਰੀ ਸੁੱਟ ਲੈਂਦਾ ਕਰ। ਉਹਨੇ ਨਹੀਂ ਸਵੇਰੇ ਜਿਹਨੇ ਕੰਮ ਤੇ ਜਾਣਾ ਹੁੰਦਾ ਸੀ ਉਹ ਬੈਲੀ ਬਟਨ 'ਚ ਤੇਲ ਲਾ ਕੇ ਨਿਕਲ ਜਾਂਦਾ। ਆਹੋ ਵੈਲੀ ਬਟਨ ਚ ਬਾਸ ਹੀ ਵੱਜਦਾ ਰਿਹਾ ਹਨਾ। ਵੈਲੀ ਬਟਨ ਬੰਦ ਹੋ ਗਈ। ਛੋਟਾ ਭਰਾ ਮੇਰਾ ਵੀਲਿੰਗ ਵੀ ਕਰਦਾ ਸੀ, ਅੰਦਰ ਨਹੀਂ ਹੈ ਕੀ ਬੰਦ ਹੁੰਦਾ ਸੀ? ਉਹਦੇ ਨੂੰ ਉਸਤਾਦ ਜੀ ਬੱਚਾ ਲੈਗ ਨਿਕਲਦਾ। ਇਸ ਹਿਸਾਬ ਨਾਲ ਤੇ ਅਰਬੀ ਦਾ ਖੂਹ ਲੱਗ ਗਿਆ ਪੂਰਾ ਤੇਲ ਦਾ, ਤੁਸੀਂ ਲੈ ਕੇ ਨਿਕਲੇ। ਨਹੀਂ ਭਾਜੀ ਨਹੀਂ ਯਾਰ ਇਹ ਹੁੰਦੇ ਵੇ ਕਟੋਤੀਆਂ ਟੋਠੀ ਇਹ ਜਰਮਨ ਘਰੇਲੂ ਉਹ ਤੇਲ ਪਾਉਂਦੇ ਸੀਗੇ। ਇਹਨਾਂ ਦੀ ਗੱਲ ਠੀਕ ਆ ਕਿ ਬੱਚਾ ਲੈ ਕੇ ਨਿਕਲਦਾ ਵਾ। ਉਹ ਤੇਲ ਲਾਉਂਦੇ ਸੀ, ਇਹ ਰੋਜ਼ ਕੋਈ ਨਾ ਕੋਈ ਸ਼ਾਇ ਲੈ ਕੇ ਨਿਕਲ ਜਾਂਦਾ ਸੀ। ਨਹੀਂ ਨਹੀਂ ਆਇਲ ਪਾਉਂਦੇ ਸੀ ਕਿ ਤੇਲ ਪਾਉਂਦੇ ਸੀ? ਯਾਰ ਮੈਂ ਤੈਨੂੰ ਕਿਹਾ ਘਰੇਲੂ ਉਹ ਹੁੰਦੇ ਵਾ ਟੋਟ ਕੇ ਯਾਰ ਟੋਟ ਕੇ ਇਹ ਉਸਤਾਦ ਜੀ ਘਰੇਲੂ ਟੋਟਕੇ ਹੁੰਦੇ ਨੇ। ਕਈ ਚੀਜ਼ਾਂ ਐਸੀਆਂ ਸਾਨੂੰ ਪਤਾ ਹੀ ਨਹੀਂ, ਅਸੀਂ ਉਹ ਚੀਜ਼ਾਂ ਤੋਂ ਦੂਰ ਹੋ ਗਏ ਆ। ਅਸੀਂ ਕੱਚੀ ਮਿੱਟੀ ਦੇ ਯਾਨੀ ਕਿ ਬਰਤਨ ਦੇ ਵਿੱਚ ਪਾਣੀ ਪੀਓ, ਹਾਏ ਹਾਏ ਤੁਹਾਨੂੰ ਦਮਾ ਨਹੀਂ ਹੋਏਗਾ ਕਦੇ। ਹਾਂਡੀ ਜਿਹੜੇ ਉਹ ਪਨਾਲੀ ਦੇ ਵਿੱਚ ਜਿਹੜੀ ਕਨਾਲੀ ਨਹੀਂ ਪਨਾਲੀ ਹੁੰਦਾ, ਕਨਾਲੀ ਪਾਨ ਕਨਾਲੀ ਹਾਂਜੀ ਪਨਾਲੀ ਹੋਰ ਵਾ। ਮੈਂ ਉਹੀ ਕਹਿ ਰਿਹਾ ਤੁਹਾਨੂੰ। ਹਾਂਜੀ ਮੈਂ ਵੀ ਉਹੀ ਕਿਹਾ ਵਾ ਤੈਨੂੰ। ਤੁਸੀਂ ਪਨਾਲੀ ਕਹਿ ਰਹੇ ਹੋ। ਕਾਫ ਨਾ ਕਨਾਲੀ ਆ ਛੋਟੀ ਬੜੇ ਕਿੰਨੇ ਸੀਨੀਅਰ ਉਹ ਕਨਾਲੀ ਦੇ ਵਿੱਚ ਉਸਤਾਦ ਜੀ ਆਟਾ ਗੁੰਨਦੇ ਸੀਗੇ ਜਦੋਂ, ਉਹਦੇ ਚ ਬਰਕਤਾਂ ਸੀਗੀਆਂ। ਆਹੋ। ਕੱਚੀ ਹਾਂਡੀ ਦੇ ਵਿੱਚ ਤੁਸੀਂ ਕਹਿਣਾ ਤੁਹਾਨੂੰ ਹਾਏ। ਨਾ ਸਾਹ ਦੀ ਬਿਮਾਰੀ ਹੋਏਗੀ। ਰਾਤ ਨੂੰ ਘੜੇ ਦਾ ਪਾਣੀ ਜਿਹੜੀ ਨੇ ਉਹ ਰੱਖ ਕੇ ਸਵੇਰੇ ਸਿਲਵੱਟੇ ਦਾ ਉਹ ਚਟਣੀ, ਸਿਲਵੱਟੇ ਦੀ ਹੈ ਸਿਲਵੱਟੇ ਦੀ ਚਟਣੀ, ਉਹ ਪੱਥਰ ਤੇ ਵਟਾ ਜਿਹੜਾ ਇੰਜ ਸਾਜੋ ਖਾਦੀ ਤੁਸੀਂ? ਕਿਹੜਾ? ਇੱਕ ਪੱਥਰ ਜਿਹਾ ਹੁੰਦਾ, ਇੱਕ ਵੱਡਾ ਪੱਥਰ ਉਹ ਤੇ ਚਟਣੀ ਉਹਦੇ ਉੱਤੇ ਉਹ ਚਟਣੀ ਬਣਾਣੀ ਇੰਜ ਕਰਕੇ ਸਿਲਵੱਟੇ ਦੀ। ਸੀਗੀ ਉਹ ਪਤਾ ਨਹੀਂ ਕਿਹਨੂੰ ਕਹਿੰਦੇ। ਪੁਦੀਨੇ ਦੀ। ਪੁਦੀਨੇ ਦੀ। ਹਾਂ ਹਾਂ ਫਿਰ ਉਹਦੇ 'ਚ ਥੋੜਾ ਦਹੀਂ ਪਾ ਕੇ ਨੂੰ ਇੰਜ ਕਰਨਾ। ਹਾਂਜੀ ਉਹ ਤੇ ਬਣ ਉਹਦਾ ਜਾਂਦਾ। ਜ਼ੈਕਾ ਇਸ ਤੋਂ ਵੱਧਦਾ ਸੀ ਕਿ ਪੱਥਰ ਦੀ ਕਿਰਕ ਵਿੱਚ ਆਈ ਸੀਗੀ, ਉਹ ਅੰਦਰ ਘੜਿਚ ਦੀ ਆਵਾਜ਼ ਆਉਣੀ ਨਾ ਆਦਾਂ ਦਾ ਟੈਪ। ਹਾਂਜੀ ਨਹੀਂ ਉਹ ਦਾਦੀ ਮਾਂ ਤੇ ਪਾਉਂਦੇ ਹੁੰਦੇ ਸੀਗੇ। ਉਸਤਾਦ ਜੀ ਉਹਨਾਂ ਨੇ ਇੰਜਰਡ ਆਇਲ ਪਾਤਾ ਤਾਂ ਨਹੀਂ ਲਾਈਕ ਨਿਕਲੇ। ਸਿਲਵਰ ਦੀ ਪਰਾਤ 'ਚ ਉਸਤਾਦ ਜੀ ਆਟਾ ਗੁੰਨਦੀਆਂ ਸੀ ਮਾਵਾਂ। ਵੱਡੀ ਪਰਾਤ ਹੁੰਦੀ ਸੀ ਐਡੀ ਵੱਡੀ। ਤੇ ਪਰਾਤਾਂ ਹੀ ਇੰਨੀਆਂ ਆ ਗਈਆਂ ਉਸਤਾਦ ਜੀ, ਉਹ ਮਾਹੌਲ ਹੀ ਨਹੀਂ ਰਹਿ ਗਿਆ। ਉਹ ਨਹੀਂ ਭਰਾਵਾ, ਹੁਣ ਤੇ ਮਸ਼ੀਨ ਆ ਗਈ। ਮਸ਼ੀਨ ਆ ਗਈ ਆਟਾ ਸਿਰਫ ਸੁੱਕਾ ਆਟਾ ਤੁਸੀਂ ਸਿੱਕਣਾ ਤੇ ਉਹਨਾਂ ਨੇ 25 ਪੇੜੇ ਕਰਕੇ ਰੋਟੀਆਂ 25 ਉਹਨਾਂ ਨੇ ਇੰਜ ਕਰੇ ਖੜਚ ਕਰਕੇ ਬਾਹਰ ਆ ਜਣੀ। ਆਟਾ ਦੋ ਪੇੜਾਂ ਸੁੱਟਣਾ ਤੇ 25 ਨੂੰ ਕੋਲੋਂ ਦੇ ਦੇਣੇ ਆ ਬਾਕੀ। ਆਟਾ ਭਾਈ ਜਾਨ ਤੁਸੀਂ ਸਿੱਟਣਾ ਹੈ, ਗੁੰਨਣਾ ਵੀ ਉਹਨੇ। ਗੁੰਨਣਾ ਵੀ ਉਹਨੇ, ਪੇੜੇ ਵੀ ਉਹਨੇ ਕਰਕੇ, ਰੋਟੀ ਵੀ ਉਹਨਾਂ ਨੇ ਬਣਾ ਕੇ ਸਿੱਟ ਦੇਣੀ। ਲੇਕਿਨ ਉਸਤਾਦ ਤਵੀ ਦੇ ਆਟਾ ਵੀ ਉਹ ਆਪੇ ਨਹੀਂ ਲਿਆਉਂਦੀ ਚੱਕੀ। ਆਟਾ ਤੁਸੀਂ ਲਿਆਣਾ। ਮਿੱਠਾ ਜੀ ਦੌਰ ਖਤਮ ਹੋ ਗਿਆ ਨਾ। ਪਹਿਲੇ ਨਹਿਰ ਤੇ ਜਾਣਾ, ਕੱਪੜੇ ਧੋਣੇ ਸਾਰਿਆਂ ਨੇ, ਇਹ ਉਹ। ਹੁਣ ਤੇ ਉਸਤਾਦ ਜੀ ਖਾਲੇ ਤੇ ਹੁਣ ਮਜ਼ੇਦਾਰੀ ਦੀ ਗੱਲ, ਇੱਕ ਐਸੀ ਤਕਨੀਕ ਇਜਾਦ ਹੋਈ ਏ। ਇੱਕ ਮਸ਼ੀਨ ਹੈਗੀ ਗੋਲ ਜਿਹੀ, ਉਹਦਾ ਤੁਸੀਂ ਦਰਵਾਜ਼ਾ ਖੋਲਣਾ, ਵਿੱਚ ਕੱਪੜੇ ਲਾਣੇ, ਟਾਈਮਰ ਲਾਣਾ, ਏਡੀ ਡੱਬੀ 'ਚ ਸਰਫ ਪਾਣਾ, ਆਪ ਹੀ ਧੁੱਪ ਕੇ ਬਾਹਰ। ਉਹ ਨਹੀਂ ਉਹ ਨਾ ਕਰ ਗਿਆ। ਨਹੀਂ ਇਹ ਨਹੀਂ ਹੋ ਸਕਦਾ। ਇਹ ਤਾਂ ਬੜੀ ਇਹ ਤਾਂ 2050 ਹਲੇ ਲੁੱਟ ਪਈ। ਦੇ ਵਿੱਚ ਤੁਸੀਂ ਪਹੁੰਚ ਗਏ। ਕਸਮ ਵਾਲੀ ਗੱਲ ਉਸਤਾਦ ਜੀ, ਮੈਂ 2020 'ਚ ਵੇਖੀ ਸੀ। ਨਹੀਂ ਐਡੀ ਵੀ ਨਹੀਂ ਲੁੱਟ ਪਈ ਹਲੇ। ਜੈਨੂਨ ਕਹਿੰਦਾ ਏਡੀ ਜੀ ਡੱਬੀ 'ਚ ਸਰਫ ਪੈਂਦਾ ਜੀ, ਤੇ ਉਹਨੇ ਕੱਪੜੇ ਬੁੱਢੀ ਨੇ ਕੋਈ ਧੋਣਾ ਨਹੀਂ ਕੋਈ। ਨਾ ਸਿਰਫ ਤੁਸੀਂ ਉਹ ਵਿੱਚ ਪਾਣੇ ਨੇ ਕੱਪੜੇ, ਮਸ਼ੀਨ ਖੋਲ ਕੇ ਵਿੱਚ ਪਾਣੇ ਨੇ, ਟਾਈਮਰ ਲਾਣਾ, ਉਹ ਕਿੰਨੇ ਅੰਦਰੋਂ ਕਿੰਨੇ ਉਹਨੂੰ ਉਹ ਆਪੇ ਹੀ ਘੁੰਮੇਗੀ। ਉਹ ਚੱਲ ਹੈ ਬੱਚਿਆਂ ਵਾਲੀਆਂ ਬਾਤਾਂ। ਖਰਾਬ। ਯਾਰ ਮੇਰੀ ਸਮਝੀ ਇਦਾਂ ਹੋ ਸਕਦਾ ਵਾਕਿਆ ਤਾਂ ਉਹਨੇ ਨਹੀਂ ਗਿਆ ਤੇ ਏਦਾਂ ਨਹੀਂ ਹੁੰਦਾ ਭਾਈ। ਲੈ ਕੀ ਹੋਇਆ ਹਿਸਾਬ ਨਾਲ ਕਿੰਨੇ ਧੋਣੇ, ਕਿੰਨੇ ਉਹਨੂੰ ਮਾਰਨਾ, ਕਿੰਨੇ ਕੋ ਨਾ ਐਵੇਂ ਹੀ ਅੰਦਰ ਹੈ ਹੀ ਕੋਈ ਨਹੀਂ। ਆਹੋ ਦਿਮਾਗ। ਪਿੰਡਾਂ ਜਿਹੜਾ ਤੁਸੀਂ ਮਾਹੌਲ ਕਹਿੰਦੇ ਨਾ ਕੱਪੜੇ ਕੁਪੜੇ ਵਾਲਾ, ਤੁਸੀਂ ਅੱਜ ਵੀ ਪਿੰਡਾਂ ਜਾਓ, ਉਹਦਾ ਦਾ ਮਾਹੌਲ ਹੈਗਾ ਵਾ ਪਿੰਡਾਂ 'ਚ ਹਾਂਜੀ। ਸਹੀ। ਖਾਲੇ ਤੇ ਕੱਪੜੇ ਧੋਣੇ। ਯਾਰ ਇਹ ਕਹਿੰਦੇ ਧੋਬੀ ਕਾ ਕੁੱਤਾ ਨਾ ਘਰ ਕਾ ਨਾ ਘਾਟ ਕਾ। ਹਾਂਜੀ ਉਸਤਾਦ ਜੀ, ਇਹ ਕਿਉਂ ਕਹਿੰਦੇ ਆ? ਇਹਦੀ ਮੈਨੂੰ ਪਹਿਲੇ ਮੁੰਡਾ ਸਮੋਸੀਆਂ ਲਾਉਂਦਾ ਸੀ, ਠੀਕ ਹੈ ਨਾ, ਹੁਣ ਨਹੀਂ ਲਾਉਂਦਾ। ਹੁਣ ਮਜ਼ਾਕਰਾ ਚਲਾ ਗਿਆ। ਸਾਜ ਘਰ ਕਾ ਨਾ ਘਾਟ ਕਾ, ਤੇ ਇਹਦਾ ਮਤਲਬ ਇਹ ਆ ਕਿ ਉਹਨੇ ਧੋਬੀ ਦੇ ਮਗਰ ਹੀ ਰਹਿਣਾ।
ਧੋਬੀ ਨੂੰ ਘਰ ਕੰਮ ਜ਼ਿਆਦਾ ਹੁੰਦੇ ਸੀ ਨਾ, ਸਿਰਫ ਘਰ ਭੁੱਲਣਾ। ਨਹੀਂ ਇਹਦਾ ਕੋਈ ਹੋਰ ਆ ਰਹਾ ਇਹਦਾ ਹੋਰ ਹੋ ਰਿਹਾ ਕਿ ਘਰ ਦੇ ਤੁਹਾਨੂੰ ਕਹਿੰਦੇ ਨੇ ਨਾ, ਮਿਸਾਲ ਦੇ ਤੌਰ ਤੇ ਮਿੱਠੇ ਨੂੰ ਕਿਹਾ ਅੰਮੀ ਨੇ ਕਿ ਬੇਟਾ ਰੋਟੀ ਖਾ ਕੇ ਜਾਈਂ, ਇਹਨੇ ਕਿਹਾ ਨਹੀਂ ਜੀ ਮੈਂ ਉੱਥੇ ਹੋਟਲ ਤੇ ਖਾ ਕੇ ਆਊਂਗਾ, ਮੈਂ ਨਹੀਂ ਖਾਣਾ। ਨਹੀਂ, ਇਹ ਗਿਆ ਉਧਰੋਂ, ਧੋਬੀ ਦਾ ਇਹਦਾ ਕੋਈ ਹੋਰ ਲੌਜੀਕ ਆ, ਮੈਂ ਸੁਣੀ ਸੀ ਮੈਨੂੰ ਯਾਦ ਕੀਤਾ ਨਹੀਂ ਕਰ ਘਾਟ ਕਾ ਉਹ ਕਿੱਤਾ ਜਿਹੜਾ ਵਾ ਨਾ ਉਹ ਥਾਪੀ ਨੂੰ ਕਹਿੰਦੇ ਆ। ਆਹੋ ਹੁਣ ਮੇਰੇ ਜ਼ਿਹਨ ਚ ਆ ਗਿਆ ਉਹ ਘਰ ਦੇ ਵਿੱਚ ਕੰਮ ਨਹੀਂ, ਉਹ ਧੋਬੀ ਜਿਹੜਾ ਹੁੰਦਾ ਨਾ ਉਹ ਕਿੱਤਾ ਲੈ ਕੇ ਜਾਂਦਾ, ਧੋਬੀ ਦਾ ਕਿੱਤਾ ਉਹ ਫਿਰ ਉਹ ਘਾਟ ਲੈ ਕੇ ਜਾਂਦਾ, ਉੱਥੇ ਸਾਰੇ ਕੱਪੜੇ ਧੋਂਦੇ ਹੁੰਦੇ ਨੇ ਨਾ, ਉਹ ਫਿਰ ਉਹ ਸਾਰੇ ਨਾ ਕੱਪੜੇ ਫੜ ਕੇ ਉਹ ਜ਼ਮੀਨ ਤੇ ਮਾਰਦੇ, ਛੂਆ ਛੂ ਵੀ ਕਰਦੇ ਨਾਲ, ਛੂਆ ਛੂ ਬੰਦੂਰੇ ਉਹ ਫਿਰ ਉਹ ਪਹਿਲੇ ਨਾ ਥਾਪੀ ਮਾਰਦਾ ਘਾਟ ਨੂੰ, ਉੱਤੇ ਮਾਰਦਾ ਤੇ ਉਹ ਘਰ ਕਾ ਨਾ ਘਾਟ ਕਾ ਦਾ ਕੀ ਮਤਲਬ? ਉਹ ਪਹਿਲੇ ਉਹ ਇੰਜ ਕਰਕੇ ਉਹ ਘਾਟ ਨੂੰ ਫੜ ਕੇ ਮਾਰਦਾ ਨਾ, ਤੂੰ ਵੇਖਦਾ ਸਾਰੇ ਨਹੀਂ ਯਾਰ ਉਹ ਤੇ ਹੱਥਾਂ ਨਾਲ ਕਰ ਰਹੇ, ਫਿਰ ਉਹ ਥਾਪੀ ਸਾਈਡ ਤੇ ਰੱਖ ਦਿੰਦਾ, ਫਿਰ ਉਹ ਹੱਥਾਂ ਨਾਲ ਕਰਦਾ, ਉਹ ਫਿਰ ਨਾ ਘਰ ਜੋਗਾ ਰਹਿੰਦਾ ਨਾ ਤੇ ਜੋਗਾ, ਉਹ ਸਿਰਫ ਵਜ਼ਨ ਹੀ ਹੈਗਾ ਤੁਹਾਡੇ। ਇਹ ਬਾਤ ਆਹੋ ਆਹ ਜੀ ਲੱਕੜੀ ਦੀ ਥਾਪੀ ਹੁੰਦੀ ਸੀ ਕੱਪੜੇ ਧੋਣ ਵਾਸਤੇ, ਉਹਦੇ ਨਾਲ ਮੈਚ ਵੀ ਖੇਡ ਲੈਣਾ ਬੱਚੇ ਨੇ ਬਾਹਰ। ਮੋਗਰੀ ਵੀ ਕਹਿੰਦੇ ਸੀ ਉਹਨੂੰ, ਮੋਗਰੀ ਮਾਰਤੇ। ਮੈਂ ਪੁੱਛ ਰਿਹਾ ਵੀ ਘਰ ਕਾ ਨਾ ਘਾਟ ਕਾ ਦਾ ਕੀ ਮਤਲਬ? ਇਸ ਤੋਂ ਅੱਗੇ ਸਾਡੀ ਸਪੀਚਲੈਸ ਅਗਰ ਹੈ। ਕੁੱਤਾ ਵਾ ਜਾਂ ਕੱਤਾ ਵਾ ਜੋ ਵੀ ਆ, ਉਹ ਜਦੋਂ ਉਹਨੇ ਲੈ ਕੇ ਜਾਣਾ ਤੇ ਉਹਨੇ ਨਾਲ ਲੈ ਜਾਣਾ ਉਹਨੂੰ, ਉਹਦੇ ਨਾਲ ਕੱਪੜੇ ਧੋੜੇ ਉਹਨੇ ਘਰ ਲੈ ਆਉਣਾ, ਇਹ 'ਚ ਕੋਈ ਗੱਲ ਨਹੀਂ। ਇਦਾਂ ਦੇ ਤੁਸੀਂ, ਤੁਹਾਡੀ ਇੱਕ ਮੋਟਰਸਾਈਕਲ ਆ, ਤੁਸੀਂ ਸਵੇਰੇ ਕੰਮ ਤੇ ਲੈ ਕੇ ਜਾਂਦੇ, ਰਾਤ ਨੂੰ ਘਰ ਲੈ ਆਉਂਦੇ, ਤੁਸੀਂ ਕਹੋ ਮੋਟਰਸਾਈਕਲ ਨਾ ਘਰ ਕੀ ਨਾ ਦੁਕਾਨ ਕੀ। ਹਾਏ ਹਾਏ ਜਿਹਨੇ ਕੀਤਾ ਨਹੀਂ ਬੇਸਿਕਲੀ ਇਹਦਾ ਕੋਈ ਹੋਰ ਉਹ ਲੌਜਿਕ ਜਿਹੜਾ ਅੱਜ ਗੂਗਲ ਨੂੰ ਪੁੱਛ ਲਓ, ਲੌਜਿਕ Google ਹੈ ਤੋਂ ਪੁੱਛ ਲਓ। ਕਿ ਤੁਸੀਂ ਮਹੀਨਾ ਲਾ ਕੇ ਪੈਸੇ ਜੋੜ ਕੇ ਤੁਸੀਂ ਕਹੇ ਕਿ ਫਿਲਮ ਵੇਖਣੀ ਹੈ ਮੈਂ, ਠੀਕ ਹੈ, ਉਹ ਤੁਸੀਂ ਪੈਸੇ ਖਰਚ ਕੇ ਫਿਲਮ ਵੇਖਦੇ ਹੋ, ਤੁਹਾਨੂੰ ਪਸੰਦ ਹੀ ਨਹੀਂ ਆਉਂਦੀ, ਤੁਸੀਂ ਕਹਿੰਦੇ ਯਾਰ ਇਹਨਾਂ ਤੋਂ ਘਰ ਹੀ ਧੋਬੀ ਕਾ ਕਿੱਤਾ ਨਾ ਕਰ ਤੁਸੀਂ ਇਹ ਤੋਂ ਗੱਲ ਬਣੀ ਹੈ ਨਾ, ਫਿਲਮ ਵੀ ਦੇਖੀ ਨਾ, ਸੈਲਮੇ ਕੀ ਨਾ ਘਰ ਕੀ। ਦੋ ਨੂੰ ਗੱਲ ਪੈ ਗਈ। धोबी का कुत्ता ना घर का ना घाट का, इसका क्या मतलब है? ਉਹਨੂੰ ਮੈਂ ਦੀ ਤਸਵੀਰ ਤੇ ਦੇਣੀ ਦੇਖੀ। ਨਾ ਤੇਰੇ ਵੀ ਆ, ਕਿਉਂਕਿ ਉਹ ਕਿੱਤਾ ਮੈਨੂੰ ਕਿਹਾ ਕਿ मुहावरा धोबी का कुत्ता ना घर का ना घाट का एक मशहूर कहावत है। इसका मतलब होता है ऐसा शख्स जो किसी एक जगह या फर्क का ना रहे, ना इधर का हो ना उधर का, यानी जिसने दो जगहों या दो फरीकों के दरमियान रहकर किसी एक का साथ ना दिया, या जिसकी अगर ओए फिटे मुंह मत बोला दासना, अगर कोई आदमी दो नौकरियों के दरमियान फंस जाए, एक छोड़े बगैर दूसरी शुरू नहीं कर सकता, तो लोग कहेंगे भाई ये तो धोबी का कुत्ता, उन्हें कुत्ता ही लिखा होगा ना घर का ना काट के। आप चाहे तो मैं इस मुहावरे का मजाइया कहानी शक्ल में मतलब भी समझा दूं। तेनों मैं दी मजे दी तुहानू गल दसां, ਚੈਟ ਜੀਪੀਟੀ चैट जीपीटी, मैं ना कल सवेरे 4-5 फ्राई आंडे ते ब्रेड टैप खा ली, ਹਾਂਜੀ ਤੇ ਉਹ ਮੈਨੂੰ ਨਾ ਕੈਲਸਟ੍ਰੋਲ ਥੋੜਾ ਜਿਹਾ ਵੱਧ ਗਿਆ, ਕੱਲ ਦਾ ਹੀ ਵਧਿਆ, ਤੇ ਮੈਂ ਚੈਟ ਜੀਪੀ ਨੂੰ ਨਾ ਦੱਸਿਆ, ਮੈਂ ਕਿਹਾ ਮੇਰਾ ਇਸ ਤਰ੍ਹਾਂ ਨਾ, ਮੈਂ 4 ਆਂਡੇ ਖਾ ਲਏ, ਮੈਨੂੰ ਤੇ ਮੈਨੂੰ ਦੱਸ ਮੈਂ ਕੀ ਖਾਵਾਂ। ਉਹਨੇ ਕਿਹਾ ਪਾਣੀ 'ਚ ਨਿੰਬੂ ਪਾ ਕੇ ਪੀ, ਆਹ ਕਰ, ਏਦਾਂ ਦੀ ਕੋਈ ਗੱਲਬਾਤ ਕੀਤੀ, ਤੇ ਹੁਣ ਸਾਰੀ ਦਿਹਾੜੀ ਲੰਘ ਗਈ। ਤੇ ਰਾਤ 1-1:30 ਵਜੇ ਮੈਂ ਦੁਬਾਰਾ ਉਹਨਾਂ ਨੂੰ ਕੋਈ ਗੱਲ ਪੁੱਛੀ, ਤੇ ਮੇਰੇ ਕੋਲ ਹਾਲੇ ਵੀ ਲਿਖਿਆ ਪਿਆ ਵਾ ਕਿ ਮੈਂ ਉਹਨੂੰ ਕਿਹਾ ਕਿ ਮੈਨੂੰ ਨਾ ਤੂੰ ਏਦਾਂ ਕਰ, ਤੂੰ ਮੈਨੂੰ ਡਾਈਟ ਪਲਾਨ ਦੱਸ ਦੇ, ਮੈਂ ਕੀ ਕਰਾਂ। तो वो डाइट प्लान दस रही थी, कहती हूँ डाइट प्लान पे ना इसी पे गौर करना है, ये ना हो कि सुबह की तरह फ्राई अंडे खा के तो बाद में उन्हें देखे थे कि उन्हें चेजे दे नाल ना थोड़ा जिहा हासे वाला भी बनाया। ਸਾਡਾ ਚੀਜ਼ਾਂ ਵੀ यार ਮੈਨੂੰ ਇੰਜ ਲੱਗਾ ਜਿਵੇਂ ਕੋਈ ਬੰਦਾ ਬੈਠਾ ਪਿੱਛੇ। ਸੱਚੀ ਮੁੱਚੀ ਮੈਂ ਲਾਤ ਸੀ ਕੋਈ ਨੰਬਰ ਹੀ ਇਹਦਾ ਸੇਵ 14 ਘੰਟੇ ਬਾਅਦ ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਇਹ ਨਾ ਹੋਵੇ ਕਿ ਸਵੇਰੇ ਤੂੰ ਆਂਡੇ ਖਾ ਲਏ ਤੇ ਕੰਮ ਖਰਾਬ ਹੋ ਗਿਆ, ਮੈਂ ਤਾਂ ਮਿੱਟੀ ਸਾਡੀ ਮੇਰਾ ਦੋਸਤ ਕਹਿੰਦਾ ਤੇ ਫਿਰ ਤੂੰ ਇਹ ਸਾਰਾ ਕੁਝ ਕਰਕੇ ਤੇ ਤੂੰ ਫਿਰ ਤੂੰ ਆਂਡੇ ਖਾ ਲਵੇ, ਇਹ ਵੀ ਉਹਨੇ ਕਿਹਾ ਮੈਨੂੰ। ਤੇ ਜਦੋਂ ਨੇ ਆ ਚੇਦਾ ਮੇਰੇ ਨਾਲ ਕੀਤਾ ਨਾ, ਤੇ ਅੱਗੇ ਉਹਨੇ ਕਾਰਟੂਨ ਵੀ ਬਣਾਇਆ ਹਾਸੇ ਵਾਲਾ। ਵਾਹ, ਇਹ ਫਿਰ ਉਧਰ ਕੋ ਬੰਦਾ ਹੀ ਆ। ਸਾਜੀ ਸੇਬ ਜ਼ਦਾ ਚੀਜ਼ਾਂ ਹੈਗੀਆਂ ਨੇ। ਭਾਈ ਜਾਨ ਇਹ ਤੁਹਾਡੇ ਹਰ ਮੋਬਾਈਲ, ਯਾਨੀ ਪਿੱਛੇ ਭਾਵੇਂ ਜਿਸ ਤਰ੍ਹਾਂ ਮਰਜ਼ੀ ਹੈ ਨਾ ਸੈਟਅਪ, ਲੇਕਿਨ ਚਾਹੇ ਅਰਬਾਂ ਡਿਵਾਈਸਾਂ ਦੇ ਵਿੱਚ, ਕਰੋੜਾਂ ਡਿਵਾਈਸਾਂ ਦੇ ਵਿੱਚ ਚੈਟ ਜੀਪੀਟੀ ਆ ਪੇਡ, ਤੇ ਇੱਕ ਬੰਦਾ ਉਹਦੇ ਨਾਲ ਗੱਲ ਕਰ ਰਿਹਾ, ਉਹਨੂੰ ਉਹਦਾ ਸਾਰਾ ਪਤਾ ਵਾ ਕਿ ਇਹਦੀ ਮੇਰੀ ਪਿਛਲੇ 5 ਸਾਲ ਤੋਂ ਇਹਦੇ ਕੋਲ ਕੀ ਆ, ਇਹਨੇ ਕੀ ਪੁੱਛਿਆ ਸੀ, ਇਹਦੇ ਕੋਲ ਕਿਹੜੀ ਮਸ਼ੀਨ ਪਈ ਆ, ਇਹਨੂੰ ਬਿਮਾਰੀ ਕੀ ਆ, ਉਹ ਤੁਹਾਨੂੰ ਪਿਛਲਾ ਵੀ ਸਾਰਾ ਦੇਗੀ। ਤੁਹਾਡੀ ਪੂਰੀ ਸ਼ਖਸੀਅਤ ਹਿਸਾਬ ਕਿਤਾਬ ਹਿਸਾਬ ਲਾ ਲੈਂਦਾ। ਲੇਕਿਨ ਜਿਨ੍ਹਾਂ ਨੇ ਪਰਚੇਜ਼ ਕੀਤੀ ਉਹਨਾਂ ਨੂੰ ਮੇਰੇ ਖਿਆਲ ਜ਼ਿਆਦਾ ਐਡਵਾਂਟੇਜ ਹੈਗਾ। ਜੀ ਜਿਵੇਂ ਮਾਲ ਲਾਉਣਾ ਜਿਹੜੀ ਗੱਲ ਕਰਦੀ ਉਸਤਾਦ ਜੀ, ਉਹ ਲਈ ਤੇ ਹੋਈ ਨਹੀਂ ਆਪਣੇ ਉਹਨੂੰ मैं पूछ रहा हूँ कि धोबी का कुत्ता घर का ना घाट का, इसके बारे में बताएं, इसमें क्या लॉजिक है? ਹਾਂ ਸਿੱਧੀ ਗੱਲ ਨਾ। ਹੁਣ ਇਹਦਾ ਜਵਾਬ ਦੇ ਕੇ ਭਾਵੇਂ ਫੇਰ ਅੰਤ ਤੇ ਕਹਦੇ ਆਂਡਾ ਬ੍ਰੈਡ ਤੇ ਨਹੀਂ खाता। ये मुहावरा सिर्फ अल्फाज का मजमुआ नहीं, बल्कि इसके पीछे एक अमली और तस्वीरी मंतक है। आइए आसान जमाना। अच्छा, पुराने ज़माने में धोबी यानी कपड़े धोने वाला अपने कपड़े दरिया या घाट पर जाकर धोता था। इसका कुत्ता अक्सर इसके साथ घाट पर ही जाता और घर पर रहता था। लेकिन मसला ये था कि जब घर पर होता तो वहाँ इसे पूरी तवज्जो नहीं मिलती,
और जब घाट पर होता तो वहां भी इसका कोई खास काम नहीं होता, यानी वो ना घर का हुआ ना घाट का, और सारे हंसी खुशी रहने लगे। ਲਓ ਜਮਾ ਲਓ। ਇਹ ਗੱਲ ਮੇਰੀ ਪੂਰੀ ਹੋਈ। ਮੈਂ ਤੁਹਾਨੂੰ ਕਿਹਾ ਨਹੀਂ, ਉਹ ਧੋਬੀ ਘਰ ਆਉਂਦਾ ਸੀ ਬਾਰ-ਬਾਰ, ਕਦੀ ਸਰਫ ਭੁੱਲ ਗਿਆ, ਕਦੀ ਕੋਈ ਸ਼ੈ, ਨਹੀਂ ਨਹੀਂ ਨਾ ਇੱਧਰ ਦਾ ਸੀ ਨਾ ਉੱਧਰ ਲੈ ਦਾ। ਸਾਰੇ ਸਹੀ ਲਫ਼ਜ਼ ਕੁੱਤਾ ਵਾ ਕਿ ਕੀਤਾ ਵਾ? कुत्ता ने गया भाई। ਕੁੱਤਾ ਗਿਆ ਵਾ ਬਸ। ਮੈਂ ਸਾਹਿਬ ਤੁਸੀਂ ਕੀਤਾ ਹੀ ਪਾਈ ਜਾਂਦੇ ਕੋਲੋਂ। ਭਾਜੀ ਕਿੱਤਾ ਵਾ ਲਫ਼ਜ਼ ਉਹ ਥਾਪੀ ਨੂੰ ਕਿਹਾ ਵਾ, ਕੁੱਤਾ ਨਹੀਂ ਕਿਹਾ। ਜਿੰਨੀਆਂ ਗੱਲਾਂ ਉਸਤਾਦ ਜੀ ਚੈਟ ਜੀਪੀਟੀ ਨੂੰ ਪੁੱਛਦੇ ਨੇ, ਉਹ ਅੱਕੀ ਪਈ ਅੰਦਰੋਂ ਕਹਿਣ ਭਾਜੀ, ਉਹਨੇ ਕਿਹਾ ਜਦੋਂ ਘਰ ਜਾਂਦਾ ਸੀ ਤੇ ਉਦੋਂ ਵੀ ਘਰ ਦਾ ਉਹ ਇਹ ਨਹੀਂ ਵੀ ਮੈਂ ਹੁਣ ਬਹਿ ਜਾਵਾਂ, ਉੱਥੇ ਵੀ ਜਾਂਦਾ ਤੇ ਉੱਥੇ ਉਹਦਾ ਕੋਈ ਇੰਨਾ ਕੰਮ ਨਹੀਂ ਸੀ ਹੁੰਦਾ, ਸਹੀ ਉਹ ਕੱਪੜੇ ਧੋਂਦੇ ਔਰ ਆਰਾਮ ਨਾਲ ਖਲੋਤਾ ਰਹਿੰਦਾ ਸੀ। ਨਹੀਂ ਲਫ਼ਜ਼ ਕੁੱਤਾ ਹੀ ਹੈ ਜੀ, ਹੈ ਨਾ। ਉਹ ਹਾਂ ਜਿੰਨੀਆਂ ਲੇਕਿਨ ਇਹ ਨਹੀਂ ਸਹੀ। ਮੈਂ ਨਾ ਮੈਨੂੰ ਕਿਸੇ ਨੇ ਦੱਸੀ ਸੀ, ਉਹ ਬੜੀ ਅਥੈਂਟਿਕ ਲੌਜਿਕ ਸੀ, ਬੜੀ ਵੱਡੀ ਜੈਨੂਇਨ ਲੌਜਿਕ ਸੀ ਉਹ। ਇਹ ਕਿ ਚੈਟ ਜੀਪੀਟੀ ਝੂਠ ਬੋਲ ਰਹੀ ਆ। ਚੈਟ ਜੀਪੀਟੀ ਨੂੰ ਹੁਣ ਇਹਨਾਂ ਪਿੰਡਾਂ ਥਾਵਾਂ ਦੇ ਨਿਜ਼ਾਮਾਂ ਦਾ ਕੀ ਪਤਾ। ਸਹੀ ਗੱਲ। ਕਿਸੇ ਨੇ ਦੱਸਿਆ ਹੀ ਨਹੀਂ। ਤੁਸੀਂ ਕਹਿੰਦੇ ਦੁਨੀਆ ਦੀ ਹਰ ਸ਼ੈ ਦਾ ਪਤਾ ਵਾ, ਫਿਰ ਸਾਡੇ ਹਿਸਾਬ ਨਾਲ ਤਾਂ ਫਾਰਗ ਹੀ ਹੋਈ। ਵਿੱਚੋਂ ਕੁਝ ਪਿੰਡ ਐਸੇ ਨੇ ਜਿਹਦਾ ਨਹੀਂ ਪਤਾ। ਜਿੱਥੇ ਜੇ ਚੈਟ ਜੀਪੀਟੀ ਨਹੀਂ ਜਾ ਰਹੀ, ਹਾਂ ਉਹਨੂੰ ਚੈਟ ਕੋਈ ਪਿੰਡ ਨਹੀਂ ਲੱਗਣ ਡਏ। ਹਾਂ ਨਹੀਂ, ਉਹਦਾ ਕੀ ਮਤਲਬ ਦੱਸਿਆ ਉਸਤਾਦ ਜੀ ਜ਼ਰਾ? ਇਹੀ ਉਹਨੇ ਕਿਹਾ ਵੀ ਉਹ ਵਿਚਾਰਾ ਦਿਨੇ ਉੱਥੇ ਰਾਤ ਨੂੰ ਉੱਥੇ। ਤਵੱਜੋ ਦਾ ਮਰਕਜ਼ ਸੱਚ ਮੈਂ ਵੀ ਇਹਦੇ ਕੋਲ ਪੁੱਛਿਆ, ਮੈਨੂੰ ਦੱਸਦੀ ਨਹੀਂ ਸਹੀ ਗੱਲ ਬਾ। ਇਹਨੇ ਹੁਣ ਮੇਰੀ ਜੁੱਤੀ ਟੁੱਟੀ, ਮੈਂ ਇਹਨੂੰ ਪੁੱਛਿਆ ਚੈਟ ਜੀਪੀਟੀ ਨੂੰ ਕਿ ਚੈਟ ਜੀਪੀਟੀ ਮੇਰੀ ਜੁੱਤੀ ਟੁੱਟ ਗਈ ਹੈ, ਇਹ ਤੇ ਮੈਂ ਐਲਫੀ ਲਾ ਲੂੰ ਜਾਂ ਗੜਾ ਲੂੰ, ਤੇ ਉਹਨੇ ਅੱਗੋਂ ਕੋਈ ਸਹੀ ਜਵਾਬ ਹੀ ਨਹੀਂ ਦਿੱਤਾ। ਉਹ ਕਿ ਚੈਟ ਇਹਨੂੰ ਉਹਨੇ ਜਵਾਬ ਨਹੀਂ ਦਿੱਤਾ। ਤੇਰੇ ਨਾਲ ਉਹਨੇ ਗੱਲ ਹੀ ਨਹੀਂ ਕਰਦੀ। ਨਹੀਂ ਕਰਦੀ। ਤੇਰੇ ਨਾਲ ਕਿਹੜਾ ਜੋ ਦਿਲ ਕਰਦਾ ਕਰ। ਨਹੀਂ ਉਹ ਇਹਦੀ ਚੈਟ ਜੀਪੀਟੀ ਲੈਦਾ ਇੱਕ ਗੋਰੇ ਨੇ ਨਾ ਇੱਕ ਪਿੰਡਾ ਟੈਪ ਇੱਕ ਲੈਦਾ, ਉਹਨੇ ਕਿਹਾ ਵੀ ਤੂੰ ਇਹਨੂੰ ਇਹਦਾ ਜਵਾਬ ਦੇ ਦੇ। ਉਹ ਵੀ ਕੋਈ ਏਦਾਂ ਬੋਲਦਾ ਜੋ ਮਰਜ਼ੀ ਕਰਦਾ ਓਏ। ਉਹ ਮੈਨੂੰ ਕਹਿੰਦੀ ਜੁਮਾ ਪੜ ਲੈ, ਤੇਰਾ ਕਹਿੰਦੀ ਕੰਮ ਹੋ ਜੂ, ਤੇ ਜੁੱਤੀ ਨਵੀਂ ਆ ਜੂ। ਹਾਂ ਬਸ ਠੀਕ ਆ। ਹਾਲਾਂਕਿ ਉਦੋਂ ਤਵਾਰ ਸੀ, ਚੈਟ ਜੀਪੀਟੀ ਨੇ ਝੂਠ ਬੋਲਿਆ। ਯਾਰ ਐਸੀ ਗੱਲ ਹੈ, ਜਿੰਨਾ ਪੁੱਛ ਰਹੇ ਨਾ ਚੈਟ ਜੀਪੀਟੀ ਤੋਂ ਉਸਤਾਦ ਹੋਰੀ, ਉਹਨਾਂ ਦੇ ਮਾਲਕਾਂ ਨੇ ਆ ਕੇ ਵਿੱਚੋਂ ਡਿਲੀਟ ਕਰ ਦੇਣੇ। ਬਾਜੀ ਅੰਗਰੇਜ਼ਾਂ ਨੇ ਅਗਰ 5000 ਅੰਗਰੇਜ਼ ਨੇ ਕੀਤੀ ਨਾ ਚੈਟ ਜੀਪੀਟੀ, ਉਹਨੇ ਇੰਨੀਆਂ ਗੱਲਾਂ ਨਹੀਂ ਕੀਤੀਆਂ ਜਿੱਦਾਂ ਉਸਤਾਦ ਜੀ ਨੇ ਇਕੱਲਿਆਂ ਨੇ ਕਰ ਲਈ। ਉਸਤਾਦ ਜੀ ਚੈਟ ਜੀਪੀਟੀ ਫਾਲ ਹੋਈ ਪਈ ਆ। ਫੈਸਲ ਸਾਹਿਬ ਤੁਸੀਂ ਓਕੇ ਪਏ ਆ ਕਿ ਯਾਰ ਤੁਸੀਂ ਕਿੱਧਰ ਦੇਤੀ? ਸਵੇਰੇ 4 ਵਜੇ ਉਸਤਾਦ ਜੀ ਯਾਰ ਨੂੰ ਮੈਂ ਉਠਾ- ਪੈਸੇ ਖਰਚੇ ਆ ਇਹਦੇ ਚ ਤੇ ਫ੍ਰੀ ਆ ਰਹੀ ਹੈ ਨਾ। ਮੇਰੀ ਗੱਲ ਸੁਣ, ਆ ਦੇਖ ਇੱਕ ਮਿੰਟ ਮੈਂ ਤੈਨੂੰ ਦੱਸਦਾ, ਇਧਰ ਮੂੰਹ ਕਰ। इस बंदे की मुझे एक तस्वीर बना के दो, ये खोते पे बैठा हो, इसका मुंह काला हो, गले में जूतियों का हार पहना हो, और इसके पीछे बच्चे बट इसको रोड़े ईंटें गंदे अंडे टमाटर मार रहे हो। ਵਾਹ ਵਾਹ ਸ਼ੁਕਰੀਆ ਵਾਹ। ਵੀ ਕਹਿੰਦਾ ਤਾੜੀ ਵਾਲੀ ਗੱਲ मैं ਕੀ ਆ। कुछ नहीं कर रहा, ਤਾੜੀ ਭਾਈ ਵਿਥੇ ਤਾੜੀ ਆ। ਨਾ कुछ नहीं करना, सिर्फ ना मैनू मैं देखना वहाँ। ਉਹਨਾਂ ਨੇ मैं ऐसी तस्वीर नहीं बना सकता जिसमें किसी हकीकी शख्स को तहकीर, मजाक या नुकसान की हालत में दिखाया जाए। जैसे मुंह काला करना, जूतियों का हार पहनाना या लोगों से पत्थर और गंदे अड़े, ये सब किसी की तौहीन या वो डिजर्व करता है। ਭਾਜੀ ਕਸਮ ਵਾਲੀ ਗੱਲ ਹੈ ਭਾਜੀ। ਓ ਯਾਰ ਆ ਕਿਹਦੀ ਗੱਲ। ਭਾਈ ਜੀਪੀਟੀ ਮੇਰਾ ਦਿਲ ਜੇ ਦਿਲਿਆ ਭਾਜੀ, ਕਸਮ ਵਾਲੀ ਗੱਲ ਹੈ। ਭਾਜੀ ਨੇ ਮੇਰਾ ਦਿਲ ਜੇ ਦਿਲਿਆ। ਨਹੀਂ ਨਹੀਂ ਨਹੀਂ, ਉਹਨੂੰ ਹਲੇ ਪਤਾ ਨਹੀਂ ਹੈਗਾ, ਤਸਵੀਰ ਹੈ ਸਹੀ ਨੂੰ ਚੈੱਕ ਨਹੀਂ ਕੀਤੀ। ਇਹ ਕੁੜੀ ਹੈ ਕਿ ਬੰਦਾ ਵਾ? ਉਹਨੇ ਆਹ ਗੱਲ ਕਰਨ ਤੋਂ ਬਾਅਦ ਅਗਲਾ ਮੈਸੇਜ ਕੀਤਾ ਵਾ, ਸੌਰੀ ਮੈਂ ਗਲਤ ਸੀ, ਦੁਬਾਰਾ ਭੇਜੇ। ਲੇਕਿਨ ਤੇ ਉਹ ਡਿਜ਼ਰਵ ਉਹ ਨਹੀਂ ਭੇਜਦਾ। ਮੈਂ ਕਿਹਾ ਉਹਨੂੰ ਮੈਂ ਭਾਵੇਂ ਹੱਥ ਨਾ ਉਸਤਾਦ ਮਾਰਨੀ ਜੀ- ਪਵੇ, ਤੁਹਾਨੂੰ ਬਣਾ ਕੇ ਭੇਜੂ। ਉਹ ਕਹਿੰਦਾ ਮੈਂ ਕੋਸ਼ਿਸ਼ ਕਰਦਾ, ਲੇਕਿਨ ਇਹ ਆ ਕਿ ਦੀ ਤਸਵੀਰ ਵੇਖ ਕੇ ਤੇ ਮੇਰਾ ਆਪਣਾ ਦਿਲ ਕਰ ਰਿਹਾ ਮੈਂ ਬਣਾਵਾਂ। ਮੈਂ ਇਹਦੇ ਨਾਲ ਗੱਲਾਂ ਕੀਤੀਆਂ ਤੇ ਮੈਨੂੰ ਕਹਿੰਦਾ ਕੀ ਹੋ ਗਿਆ? ਹੈ ਹਾਂਜੀ ਕਸਮ ਵਾਲੀ ਗੱਲ। ਬਾਤ ਬੰਦਾ ਵਾ ਇਦਾਂ ਦੀ ਗੱਲਾਂ ਕਰਕੇ ਚੈਟ ਜੀਪੀਟੀ ਨੇ ਬਲੌਕ ਕੀਤਾ ਹੋਇਆ ਇਹਨੂੰ। ਕਿੱਦੀ ਗੁਫ਼ਤਗੂ ਕੀਤੀ। ਉਸਤਾਦ ਜੀ ਬੜੀ ਰੀਜ਼ਨੇਬਲ ਗੁਫ਼ਤਗੂ ਹੁੰਦੀ, ਲੇਕਿਨ ਕਹਿੰਦੇ ਨੇ ਕਿ ਇਹ ਸੇਬ ਜ਼ਦਾ ਹੈਗੀਆਂ ਚੀਜ਼ਾਂ ਵਿੱਚ, ਇਹਦੇ ਕੋਈ ਅੱਲਾ ਉਸਤਾਦ ਜੀ ਕਹਿ ਰਹੇ ਆ। ਉਸਤਾਦ ਜੀ ਕਸਮ ਵਾਲੀ ਗੱਲ ਜੇ ਆ ਜਿਹੜੇ ਲੋਕ ਜਾਣਦੇ ਨੇ ਉਹਨਾਂ ਨੂੰ ਪਤਾ ਹੋਣਾ ਕਿ ਸੇਬ ਜ਼ਦਾ ਇੱਕ ਇਹਦਾ ਮਾਲਕ ਭਲਾ ਕੌਣ ਹੈ? ਉਹ ਵੀ ਸੇਬ ਜ਼ਦਾ ਬੰਦਾ ਜੀ। ਲੈ ਉਹ ਤੁਸੀਂ ਵੇਖਿਆ ਹੋਣਾ ਜਿਮ ਦੇ ਵਿੱਚ ਵਾਇਰਲ ਹੋ ਰਿਹਾ ਬਹੁਤ ਜ਼ਿਆਦਾ। ਇੱਕ ਉਹਨੇ ਉਹ ਵੈਪਰ ਜਿਹਾ ਫੜਿਆ ਹੁੰਦਾ 52 ਕਿਲੋ ਦਾ, ਉਹ ਜਿਹੜਾ ਚੈਲੰਜ ਕਰਦਾ ਵਜ਼ਨ ਚੁੱਕਦਾ ਹੈ, ਉਹਦੇ ਵਿੱਚ ਜਿੰਨ ਹੈਗੇ ਨੇ, ਉਹਦਾ ਮਾਲਕ ਜੀ। ਕੁਛ ਵੀ ਨਹੀਂ ਹੈਗਾ। ਗੱਲ ਆ ਇਹਦਾ ਜੀ। अच्छा चलो, इस तस्वीर वाले आदमी की एक तस्वीर बनाओ जिसमें ये एक BMW कार के बोनट के ऊपर बैठा हो और हाथ में इसने शराब की बोतल पकड़ी हो। ਬੱਚੇ ਇਹ ਵੀ ਨਹੀਂ ਬਣਾਇਆ। ਨਹੀਂ ਬਣਾ। ਅੱਜ ਮੈਂ ਇਹਨੂੰ ਚੈਟ ਜੀਪੀਟੀ ਨੂੰ ਗਾਲਾਂ ਕੱਢੀਆਂ ਇੱਕ ਵੇ।
ਤੇ ਮੁੜ ਕੇ ਬਾਹਰ ਨਿਕਲਿਆ ਤਾਂ ਚੈਟ ਜੀਪੀਟੀ ਬਾਹਰ ਬੂਹੇ ਤੇ ਖਲੋਤੀ ਸੀ, ਕਹਿੰਦੇ ਪੁੱਤ ਇੱਥੇ ਆ ਜਾ। ਮੇਰੇ ਹਿਸਾਬ ਨਾਲ ਉਹਨੇ ਬਣਾਉਣ ਲੱਗ गई मैं ऐसी तस्वीर नहीं बना सकता जिसमें शराब या कोई नशावर चीज दिखाई जाए। ਫਿਰ ਕਿਆ ਗੁੱਡ ਯਾਰ ਭਾਜੀ ਫਿਰ ਚੈਟ ਜੀਪੀਟੀ ਤੁਹਾਨੂੰ ਲੈਣ ਹੀ ਨਹੀਂ ਰਿਹਾ, ਤੁਹਾਡਾ ਗੂਗਲ ਹੀ ਨਹੀਂ ਹੈਗਾ ਉਹ ਵਾਲਾ। ਉਹ ਯਾਰ ਉਹ ਕਿਸੇ ਨੂੰ ਵੀ ਨਹੀਂ ਲੈਣਾ, ਉਹ ਮੇਰੀ ਤੂੰ ਉਧਰ ਨਹੀਂ ਕਿਸੇ- ਫਿਟ ਬਣਾ ਕੇ ਤੀ ਉਹਨੇ। ਸਾਡੇ ਨਾ ਸਾਰੇ ਸਿਆਣੇ ਉਹਨਾਂ ਨੇ ਜਿਹੜੇ ਮਰੇ ਸੀ ਜਿਨ੍ਹਾਂ ਕੋਲ ਅਸੀਂ ਸਵਾਲ ਜਵਾਬ ਕਰਦੇ ਸੀ, ਚਾਚੂ ਜੀ ਫੇਕ ਹੀ ਹੋਇਆ, ਉਹਨੇ ਸਾਰੇ ਚੈਟ ਜੀਪੀਟੀ 'ਚ ਪਵਾਤੇ ਆ। ਬਾਤੇ ਮਾਮੇ ਜਾਨ चलो तुम्हारे हिसाब से कैसी होनी चाहिए वो बना दो। ਇਹ ਪਰਚੇਸ ਕੀਤੀ ਹੈ ਤੁਸੀਂ ਜਿਹੜੀ ਗੱਲ ਨਹੀਂ ਮੈਂ ਦੇਖ ਰਿਹਾ ਜਿੱਦਾਂ ਉਹ ਆਪਣੀ ਮਰਜ਼ੀ ਨਾਲ ਦੋਵੇਂ ਇਕੱਠੀਆਂ ਬਣਾ ਦੇ, ਇੱਕ ਅੱਜ ਸ਼ਰਾਬ ਦੀ ਬੋਤਲ ਹੋਵੇ ਤੇ ਉਧਰੋਂ ਜੁੱਤੀਆਂ ਪੈ। ਨਹੀਂ 8-10 ਵਾਰੀ ਬੱਚੇ ਨੂੰ ਕੋਈ ਕੰਮ ਕਹੀਏ ਨਾ, ਬੱਚਾ ਨਾ ਮੰਨੇ, ਫਿਰ ਏਦਾਂ ਬੰਦਾ ਕਹਿੰਦਾ ਜਾਂ ਜਿੱਦਾਂ ਕਰਨੀ ਕਰ ਲੈ ਭਾਈ, ਉਹ ਕੀਤਾ ਸਾਜ ਨਹੀਂ ਭਾਵੇਂ ਤੁਹਾਡਾ ਬੁੱਗਾ ਵੱਡਾ ਵਾ। ਇਹਨੇ ਚੈਟ ਜੀਪੀਟੀ ਨੂੰ ਗਾਲਾਂ हाँ जी ਕੱਢੀਆਂ, हाँ जी इधर ऐसे ही बना दो। ਇਹਨੇ ਚੈਟ ਜੀਪੀਟੀ ਨੂੰ ਗਾਲਾਂ ਕੱਢੀਆਂ, ਇਹਦੇ ਪੁਣੇ ਨੂੰ ਆਪ ਕਰਤਾ। ਕਿਉਂ ਵੱਡਿਆਂ ਦਾ ਇਤਰਾਮ ਨਹੀਂ ਕਰਦਾ। लो भी बनने लग गई। ਚੈਟ ਜੀਪੀਟੀ ਨੇ ਕੋਈ ਗੱਲ ਕੀਤੀ, ਉਸ ਵੇਲੇ ਲਾਂਭਾ ਲੈ ਕੇ ਗਏ ਪਿੰਡ ਦੇ ਚੌਧਰੀ ਕੋਲੋਂ, ਉਹਨੇ ਫੜਵਾਤਾ। ਅੱਛਾ ਪਿੰਡ ਦੇ ਵਿੱਚ 10,000 ਉਹਨੇ ਕੀ ਇਹਦਾ ਕਰਨਾ, ਉਹ ਕਹਿੰਦੀ ਮੈਂ ਕਰਦਾ ਹੀ ਨਹੀਂ ਕੁਝ ਵੀ, ਮੈਂ ਤਾਂ ਕਰਨਾ ਹੀ ਕੁਝ ਨਹੀਂ ਯਾਰ। ਉਹ ਤਾਂ ਕਿਤੇ ਸੀ ਨੇ ਅਮਰੀਕਾ ਦੇ ਵਿੱਚ, ਮੈਂ ਤੁਹਾਨੂੰ ਦੱਸਿਆ ਨਹੀਂ ਅੱਗੇ ਵੀ ਗੱਲ ਕੀਤੀ ਸੀ ਕਿ ਉਹ ਸੁਸਾਈਡ ਕਰ ਲਈ ਮੁੰਡੇ ਇੱਕ ਨੇ, ਚੈਟ ਜੀਪੀਟੀ ਨੂੰ ਪੁੱਛ ਕੇ। ਅੱਛਾ ਜੀ ਆ ਉਹਦੇ ਪਿਓ ਨੇ ਕੇਸ ਕਰਤਾ। ਚੈਟ ਜੀਪੀਟੀ ਤੇ ਹਾਂ ਚੈਟ ਜੀਪੀਟੀ ਅੰਦਰ ਆ ਹੁਣ, ਤਰਲੇ ਲਿਆਂਦੀ ਮੈਨੂੰ ਬਾਹਰ ਕਢਾਓ, ਮੈਂ ਕਦੋਂ ਨਹੀਂ ਕਰਾਂ। ਚੈਟ ਜੀਪੀਟੀ ਤੋਂ ਵਕੀਲ ਕਰਾ ਦਈਏ ਕਚਹਿਰੀਆਂ ਚੋਂ। ਚੈਟ ਜੀਪੀਟੀ ਅਗਰ ਸਾਲ ਚ ਵਾਪਸ ਨਾ ਕੀ ਤੁਹਾਨੂੰ ਪੜ ਲਿਆ ਨਹੀਂ, ਅਗਰ ਚੈਟ ਜੀਪੀਟੀ ਅੰਦਰ ਆ ਫਿਰ ਜਵਾਬ ਕਿੱਦਾਂ ਦੇਣ ਡਈ, ਬੰਦੇ ਰੱਖੇ ਆ। ਉਹ ਅੱਗੋਂ ਨੈਟਵਰਕ ਚੱਲਦਾ ਉਹਦਾ। ਮੈਰਨੇ ਉਸਤਾਦ ਜੀ ਉਹ ਚੈਟ ਜੀਪੀਟੀ ਕਰ ਲਈ ਤੇ ਹਰ ਗੱਲ ਤੋਂ ਬਾਅਦ ਇਹਨੂੰ ਵਾਇਸ ਮੈਸੇਜ ਅਬੇ ਚੁੱਪ। ਜਿਹੜੀ ਗੱਲ ਪੁੱਛਦਾ ਸੀ ਉਸ ਤੋਂ ਬਾਅਦ ਵਾਇਸ ਆਉਂਦਾ ਸੀ। ਭਾਈ ਚੈਟ ਜੀਪੀਟੀ ਨੂੰ ਜਿੰਨੀਆਂ ਨੇ ਗੱਲਾਂ ਪੁੱਛੀਆਂ, ਕੋਈ ਚੈਟ ਜੀਪੀਟੀ ਨੇ ਕਹਿਤਾ ਮੈਂ ਚੈਟ ਜੀਪੀਟੀ ਨੂੰ ਤੇਰੀ ਫੂਕੋ ਨਹੀਂ, ਅੰਦਰ ਦੀਆਂ ਗੱਲਾਂ ਪੁੱਛਣ ਇਹ ਡਿਆ। ਜੋ ਪੁੱਛਦਾ ਕੋਈ ਗੱਲ ਕਰਦੀ ਸੀ ਕਿ ਮੈਨੂੰ ਨਹੀਂ ਪਤਾ। ਇੱਕ ਉਹ ਆ ਕੰਮ ਕਿੱਦਾਂ ਹੋਣਾ, ਦੇਖ ਲੈ ਕਿੱਦਾਂ ਹੋਣਾ, ਮੈਨੂੰ ਨਹੀਂ ਪਤਾ। ਆਪਣੀ ਮਰਜ਼ੀ ਨਾਲ ਕਰਕੇ ਲੈ ਲੈ ਪੁੱਤ, ਜੇ ਸਹੀ ਹੁੰਦਾ ਤੇ। ਯਾਰ ਚੈਟ ਜੀਪੀਟੀ ਨੇ ਕੋਈ ਗੱਲ ਪੁੱਛੀ, ਉਹ ਮੈਸੇਜ ਆਪੇ ਕਰੀ ਜਾਓ, ਭਾਈ ਉਹ ਘਰ ਨਹੀਂ ਹੈਗੀ, ਉਹ ਕਿਤੇ ਗਈ ਹੋਈ ਆ। ਮੈਂ ਤੁਸੀਂ ਦੇਖੋ ਨਾ ਉਸਾਜੀ ਕਿੰਨੀਆਂ ਸਹੂਲਤਾਂ ਕੱਢ ਦਿੱਤੀਆਂ ਨੇ, ਇਹ ਵੀ ਤੁਹਾਡੀ ਜ਼ਿੰਦਗੀ ਦਾ ਇੱਕ ਸਾਥੀ ਹੈਗਾ। ਨਹੀਂ ਇਹ ਨੁਕਸਾਨ ਦੇ ਤੁਹਾਡੇ ਵਾਸਤੇ। ਹਾਂਜੀ ਭਾਈ ਨਾ ਬੜਾ ਕੰਮ ਆ, ਤੁਸੀਂ ਪੇਡ ਕੀਤੀ ਹੋਵੇ। ਉਹ ਨਹੀਂ ਸਾਜੀ, ਉਹ ਕੀ ਜਿਹੜੀ ਉਹ ਨਾਲ ਉਹ ਨੀਲਾ ਜਾਂ ਇੱਕ ਆਂਡਾ, ਉਹ ਗੱਲਾਂ ਵੀ ਕਰਦੀ ਆ, ਸਿਰੀ ਸੀਰੀ ਵਰਗੀ ਆ ਉਹ। ਉਹ ਸਿਰੀ ਹੈ, ਉਹ ਉਹ ਇਹੀ ਖੁਸ਼ੀ ਹੈ ਨਾ ਸਾਰਾ। ਆਹ ਨਾਲ ਜਿੱਦਾਂ ਬੰਦਾ ਨਹੀਂ ਗੱਲ ਕਰਦਾ, ਉਹ ਸਾਰੀਆਂ ਗੱਲਾਂ ਬਾਤਾਂ ਕਰ ਰਹੇ। ਉਸਤਾਦ ਜੀ ਇਹਨੂੰ ਮੈਂ ਚੈਟ ਜੀਪੀਟੀ ਨੂੰ ਆਵਾਜ਼ ਦਿੱਤੀ ਤੇ ਅੱਗੋਂ ਆਵਾਜ਼ ਆ ਗਈ, ਪੁੱਛ ਕੀ ਪੁੱਛਣਾ ਵਾ। ਰੋਟੀਆਂ ਲਾਉਂਦੇ ਸੀ। ਯਾ ਨਹੀਂ ਤੈਨੂੰ ਸਿਰੀ ਦਾ ਸ਼ੌਕ ਆ, ਮੈਂ ਟੈਕਸਲਾ ਦਾ ਵੀ ਤੈਨੂੰ ਸ਼ੌਕ ਆ, ਮੈਂ ਤੇਰਾ ਹਿਸਾਬ ਨਹੀਂ ਲਾਇਆ। ਟੈਸਲਾ ਦਾ ਨਹੀਂ ਹੈਗਾ, ਉਹ ਦੂਈ ਗੱਡੀ ਆ ਉਹ। ਨਹੀਂ ਸਿਰੀ ਦਾ ਇਹਨੂੰ ਸ਼ੌਕ ਹੈ। ਸਿਰੀ ਦਾ ਵਾਕਈ ਸ਼ੌਕ। ਮਹੱਲੇ 'ਚ ਜਿਹੜਾ ਵੀ ਕੋਈ ਕਰੇ ਕੁਝ ਸਿਰੀ ਇੱਧਰ ਹੀ ਹੁੰਦੀ ਹੈ। ਉਹ ਮਗਰ ਚੜ ਕੇ ਦੇਖ ਲਓ ਸਦਕੇ। ਇਹਨੇ ਉਹਨੂੰ ਪੁੱਛਿਆ ਕਿ ਮੇਰਾ ਨਾਮ ਆ ਮੇਰੇ ਅੱਬੂ ਦਾ, ਮੇਰੇ ਦਾਦੇ ਦਾ, ਮੇਰਾ ਸ਼ਜਰਾ ਮੈਨੂੰ ਕੱਢ ਕੇ ਦੇ। ਉਹਨੇ ਕੁਛ ਨਹੀਂ ਕੀਤਾ, ਉਹਨੇ ਸਿਰਫ ਇੱਕ ਚਮੋਟੇ ਦੀ ਤਸਵੀਰ ਭੇਜ ਦਿੱਤੀ। ਇਹ ਤੇਰਾ ਸ਼ਜਰਾ ਕਹਿੰਦਾ ਕੋਈ ਸਾਡੀ ਆ ਬਾਈ ਨਿਸ਼ਾਨੀ ਦੇ, ਉਹਨੇ ਚ ਮੋਟਾ ਪੇਜ। ਮੈਂ ਚੈਟ ਜੀਪੀ ਨੂੰ ਕਿਹਾ, ਮੈਂ ਕਿਹਾ ਮੈਨੂੰ ਨੋਨੀ ਨੂੰ ਕੱਢਣ ਵਾਸਤੇ ਕੋਈ ਨਵੀਆਂ ਗਾਲਾਂ ਦੇ। ਮੈਂ ਕਿਹਾ ਹੁਣ ਪਹਿਲੀਆਂ ਪੁਰਾਣੀਆਂ ਹੋ ਗਈਆਂ, ਮੈਂ ਹੁਣ ਕੋਈ ਨਵਾਂ ਕਰਨਾ ਚਾਹ ਰਿਹਾ। ਚੈਟ ਜੀਪੀਟੀ ਘਰ ਦੇ ਬਾਹਰ ਆ ਗਈ ਤੇ ਬਿਨੂੰ ਕਹਿੰਦੇ ਕਾਢਾ ਨੂੰ ਬਾਹਰ, ਇਹਨੇ ਕਿਹਾ ਹਾਂ ਮੈਸੇਜ ਕੀਤਾ ਮੈਂ ਫੜ ਲੱਗ, ਅਸੀਂ ਚੈਟ ਜੀਪੀਟੀ ਆਈ ਸੀਗੀ। ਮੈਂ ਤਾਂ ਜਾਣਦਾ ਨਹੀਂ। ਚੈਟ ਜੀਪੀਟੀ ਨਾਲ ਗੱਲਾਂ ਕੀਤੀਆਂ, ਉਹਨੇ ਤੇ ਪਰਚਾ ਕਰਾਤਾ ਸਿੱਧੇ। ਕਿ ਮੈਂ ਨਾਲ ਗੱਲਾਂ ਕੀਤੀਆਂ। ਚੈਟ ਜੀਪੀਟੀ ਦੇ ਨਾਲ ਰਲੀਆਂ ਗੱਲਾਂ ਕਰਦਾ ਸੀ ਤੇ ਆਪਣੇ ਘਰ ਵੀ ਇਹੀ ਗੱਲਾਂ ਕਰੀ ਜਾਣ, ਘਰੋਂ ਹੀ ਕੁੱਟ ਖਾ ਲਈ। ਅੱਛਾ ਇਹਨੇ ਮੈਸੇਜ ਵੀ ਕੋਈ ਨਹੀਂ ਕੀਤਾ, ਉਹਨੇ ਆਪੇ ਹੀ ਮੈਸੇਜ ਕਰਤਾ ਕਿ ਤੇਰੇ ਮਤ ਨਿਬੜਨਾ ਨਹੀਂ ਤੇ ਇਹ ਕੀ ਪਗੈਤੀ ਕਰਨੀ। ਮੈਸੇਜ ਨਹੀਂ ਕੀਤਾ। ਤੂੰ ਗੱਲ ਹੀ ਨਹੀਂ ਕਰ ਰਿਹਾ। ਨਹੀਂ ਚੈਟ ਜੀਪੀਟੀ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਕਹਿੰਦੀ ਤੂੰ ਮੈਨੂੰ ਦੱਸ ਵੀ ਤੈਨੂੰ ਕੀ ਹੈ, ਕੋਈ ਦਵਾਈ ਖਾਣੀ ਹੈ, ਮੈਂ ਤੈਨੂੰ ਉਹ ਦੱਸ ਦਿਆ ਕਰਾਂਗੀ, ਆਹ ਦੱਸ ਦਿਆ ਕਰਾਂਗੀ ਤੇਰਾ ਸ਼ੁਰੂ। ਮੈਂ ਕਿਹਾ ਅਲਾਰਮ ਜਿਹੜਾ ਨਾ ਉਹ ਵੀ ਹੋਣਾ ਚਾਹੀਦਾ ਵਿੱਚ। ਉਹ ਨਹੀਂ ਹੈ। ਨਹੀਂ ਕਿ ਮਤਲਬ ਮੈਂ ਤੈਨੂੰ ਕਹਾਂ ਕਿ ਵੀ ਤੂੰ ਮੈਨੂੰ 9 ਵਜੇ ਯਾਦ ਕਰਾ ਦੇ ਇਦਾਂ ਬੋਲ ਕੇ। ਠੀਕ ਹੈ। ਉਹ ਕਹਿੰਦੀ ਨਹੀਂ ਬੋਲਣ ਵਾਲਾ ਹਲੇ ਫੀਚਰ ਨਹੀਂ ਹੈਗਾ ਸਾਡੇ। ਆਪ ਆ ਕੇ ਠਾ ਦਿਆ ਕਰੇ ਜੇ ਹਿਲਾ ਕੇ, ਜਾਨੀ ਸਾਹਿਬ ਉੱਡ ਜਾਓ। ਉਹ ਫਿਰ ਉਹਨੂੰ ਟਿਕਟ ਵੀ ਦਾ ਭੇਜਣਾ ਪੈਣਾ। ADT ਆ ਰਹੀ ਹੈ ਇਸ ਨਹੀਂ ਤੂੰ ਕਹਿਣਾ ਵਾ ਵੀ ਉਹ ਪਾਇਨ ਉਹ ਇਹਨੇ ਕਹਿੰਦੀ ਨਹੀਂ, ਉਹ ਕਹਿੰਦਾ ਵਾ। ਬੰਦਾ ਆ ਚੈਟ ਜੀਪੀਟੀ ਜਦੋਂ ਲਿਖਦਾ ਨਾ, ਉਹ ਇਹ ਨਹੀਂ ਕਹਿੰਦਾ ਕਿ ਮੈਂ ਗਈ ਥੀ, ਉਹ ਕਹਿੰਦਾ ਮੈਂ ਗਿਆ ਥਾ। ਸਾਡੇ ਸਾਜੀ ਇਹ ਚੱਲਦਾ ਚੈਟ ਜੀਪੀਟੀ ਟਾ ਹੁੰਦਾ ਨਾ, ਤੇ ਫਿਰ ਉਹਨੂੰ ਕਹਿਣਾ ਸੀ ਲਿਖਦਾ। ਸਾਡੇ ਤੇ ਚੈਟ ਜੀਪੀਟੀ ਆ, ਉਹਨੂੰ ਕਹਿੰਦੇ ਆਂਟੀ ਆ। ਚੈਟ ਜੀਪੀਟੀ ਮੋਨਸ ਲੱਗਦਾ ਨਾ, ਹਾਂਜੀ ਕੁੜੀ ਸਮਝਣ ਲੱਗ ਗਈ। ਸਾਡੀ ਕੁੜੀ ਕਰੇਗੀ ਤੇ ਉਹਨੂੰ ਕੁੜੀ ਦੀ ਆਵਾਜ਼ ਦੇ ਵਿੱਚ ਦੱਸੇਗਾ ਸਾਰਾ ਕੁਝ। ਉਹ ਮੈਸੇਜ ਦੇ ਦੇ ਮੈਂ ਗਈ ਥੀ, ਬੰਦਾ ਕਰੇਗਾ ਤੇ ਮੈਂ ਗਿਆ ਥਾ। ਉਹ ਕੁਸਰਾ ਵਾ ਚੈਟ ਕੁਸਰਾ ਜੀਪੀਟੀ ਟਾ ਹੁੰਦਾ ਨਾ, ਫਿਰ ਮੈਂ ਦੱਸ ਕੁਜ਼ਰਾ ਉਹਦੇ ਆਹੋ ਵੀ ਹਰ ਇਹ ਫਿਰ ਸਾਨੂੰ ਰੈਡ ਬਣਾਉਂਦੇ ਆ, ਪਤਾ ਨਹੀਂ ਕੋਈ ਹੋਰ ਹੀ ਸ਼ਾਇਦ ਅੰਦਰ
ਜਿਹੜੀ ਜੇ ਦਿਲ ਕਰਦਾ ਉਹੀ ਬਣ ਜਾਣਾ। ਹੁਣ ਕਾਂ ਦੀ ਆਵਾਜ਼ ਕਢੋਗੇ ਕਾਂ ਬਣ ਜਾਏਗਾ। ਅੰਦਰ 3-4 ਮੋਬਾਈਲ ਤੇ ਚੈਟ ਜੀਪੀਟੀ ਖੋਲ ਕੇ ਤੇ ਬਾਹਰ ਕਹਿੰਦਾ ਅੰਦਰ ਚੈਟ ਜੀਪੀਟੀ ਹੋਣੀ ਆਏ ਐਂ ਨੀ ਲੱਗਣਾ ਕਿ ਪਿੰਜਰਾ ਖੁੱਲਾ ਰਹਿ ਗਿਆ ਬਾਂਦਰ ਬਾਹਰ ਆਇਆ। ਹਾਂਜੀ ਅੱਲਾ ਮਾਫੀ ਦੇਵੇ, ਅੰਗਰੇਜ਼ਾਂ ਦਾ ਮਸਤ ਲੱਗਣ ਦੇ ਆ। ਉਹਨੇ ਤੈਨੂੰ ਹਰ ਸ਼ਬਦ ਤੇਰੇ ਵਾਲਾਂ ਨਾਲ ਵੀ ਦੱਸੇਗੀ। ਅੱਛਾ ਹਾਂਜੀ ਚੈਟ ਜੀਪੀਟੀ ਨੂੰ ਮੈਸੇਜ ਕੀਤਾ, ਉਹ ਕਹਿੰਦੀ ਮੌਤ ਦੇ ਖੂਹ ਦਾ ਸੁਣਾ ਪਹਿਲੇ ਤੂੰ। ਤੁਹਾਨੂੰ ਤੇਰੇ ਵਾਲਾਂ ਦਾ ਇਸ ਤੋਂ ਦੱਸੇ ਕਿ ਜਿਸ ਨਾਈ ਕਿ ਤੂੰ ਕਟਾ ਕੇ ਆ ਚੈਟ ਜੀਪੀਟੀ ਪਿੱਛੇ ਬੈਠੀ ਸੀ, ਤੁਹਾਨੂੰ ਇਸ਼ਾਰਾ ਵੀ ਕਰਨੇ ਨਾ ਕਰ ਦਿੰਦਾ। ਨਹੀਂ ਉਸਤਾਦ ਜੀ ਸਟਾਈਲ ਚੇਂਜ ਕਰਨ ਲੱਗਾ। ਮੈਂ ਤੁਹਾਨੂੰ ਅੱਗੇ ਦੱਸਿਆ ਖੁੱਲੀਆਂ ਪੈਂਟਾਂ, ਹਾਏ ਹਾਏ ਹਾਏ। ਖੁੱਲੇ ਲੰਬੇ ਇੰਨੇ ਹਾਂ ਬਾਜ਼ੂ ਸ਼ਰਟਾਂ, ਵੀਆਈਪੀ ਗਲੇ 'ਚ ਚੈਨਾ, ਐਨਕ, ਸਟਾਈਲ, ਬੂਟ। ਇਹ ਤੁਸੀਂ ਕਹਿਣਾ ਕਿ ਯਾਰ ਰੌਕ ਸਟਾਰ ਯਾਰ, ਇਹ ਕੌਣ ਨੰਗੇ ਆ ਮੈਂ ਇਹਨੂੰ ਵਾਹ ਵਾਹ। ਮਾਹੌਲ ਬਣਾ ਲਿਆ। ਇੰਜ ਕਰਕੇ ਚੈਟ ਜੀਪੀਟੀ ਖੋਲ ਕੇ ਮੈਸੇਜ ਲਾ ਕੇ ਸੌਂ ਗਿਆ। ਉਹ ਗੋ ਕਹਿੰਦੀ ਅੱਲਾ ਕਾਕਾ ਚੋ ਜਾ ਲੱਗ ਉਹ ਲੱਗ ਜੀ ਚੈਟ ਜੀਪੀਟੀ ਖੋਲ ਕੇ ਤੇ ਸੌ ਗਿਆ ਤੇ ਉਹ ਕੋ ਕਹਿੰਦੀ WhatsApp ਇਹਨੂੰ ਉਠਾਈ ਜਰਾ। ਚੈਟ ਜੀਪੀਟੀ ਨੂੰ ਕਹਿੰਦੇ ਆ ਮੈਂ ਰਕਸ਼ੇ ਦੀ ਵਜ੍ਹਾ ਤੋਂ ਕਿੱਥੇ ਹੋਰ ਸੌਵਾਂ, ਦੱਸ ਮੈਨੂੰ। ਚੈਟ ਜੀਪੀਟੀ ਨੂੰ ਮੈਸੇਜ ਕਰਦਾ ਸੌਂ ਗਿਆ ਤੇ ਇਹਦਾ ਅੱਬਾ ਕਹਿੰਦਾ ਓਏ ਉੱਠ ਕੇ ਉਹਦੀ ਗੱਲ ਸੁਣੋ, ਮੈਨੂੰ ਮੈਸੇਜ ਕਰਨ ਡਈ ਆ। ਡਾਊਨ ਰਿਟਾ ਦੱਸਿਆ ਨਾ ਚੈਟ ਜੀਪੀਟੀ ਵਾਲੇ ਨੇ ਗੂਗਲ ਨੇ ਨਾ ਇਹਨਾਂ ਦੇ ਘਰ ਦੀ ਇੱਕ ਲਹਿਦਾ ਸੈਟਿੰਗ ਕੀਤੀ ਹੈ। ਕਲੇਸ਼ ਜੀਪੀਟੀ ਹੋਣੀ ਆ। ਆਹ ਨਹੀਂ ਨਹੀਂ ਸਾਜੀ ਇਦਾਂ ਦਾ ਨਹੀਂ ਐ ਲੱਗਦਾ ਹਬਸ਼ੀਆਂ ਦਾ ਬੱਚਾ ਤੇ 골ਡਨ ਪਰਲ ਸ਼ੁਰੂ ਕੀਤੀ ਇਹਨੇ ਹਲੇ ਨਵੀਂ। ਉਧਰ ਦੇਖ ਤੂੰ ਦੇਖ, ਤੂੰ ਅੰਨਾ ਤੂੰ ਦੇਖ, ਮੇਰਾ ਤਾਂ ਭਰਾ ਬੈਗੋ ਤੇ ਕਾ ਅੱਜ ਇੱਕ ਭਾਈ ਮਿੰਟੇ ਦੀ ਗੱਲ ਯਾਦ ਹੀ ਹੈ ਕਿ ਇੱਕ ਸੋਚ ਕਹਿੰਦਾ ਇਹ ਨਹੀਂ ਪੀਲੀ ਐਨਕ ਲਾਈਏ ਤੈਨੂੰ ਤੇ ਹਰੇ ਵੀ ਪੀਲੇ ਆ ਮੈਨੂੰ ਨਜ਼ਰ ਆਣ ਡਿਆ। ਹੋਰ ਨਹੀਂ ਯਾਰ ਆ ਮੇਰੀ ਗੱਲ ਸੁਣ, ਤੁਸੀਂ ਦੋਵੇਂ ਹੁਣ ਆਪਸ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਦੋ ਹੰਸਾਂ ਦਾ ਜੋੜਾ ਜੁਦਾ ਹੋ ਗਿਆ? ਨਹੀਂ ਸੀਰੀਅਸਲੀ ਸਾਰੀ ਮੈਨੂੰ ਫੀਲ ਹੁੰਦਾ ਵਾ ਮੈਂ ਚੇਦਾ ਛੱਡ ਕੇ ਸ਼ੁਗਲ ਮੇਲਾ ਲੱਗਾ ਰਾਂ ਸੀ। ਮੈਂ ਇਹਦੇ ਨਾਲ ਗੁਫ਼ਤਗੂ ਕਰਦੇ ਰਹਿਣਾ ਇਸਲਾਮੀ, ਜ਼ਿਆਦਾ ਇਸਲਾਮੀ ਗੁਫ਼ਤਗੂ ਕਰਦੇ ਸੀ ਕਿ ਯਾਰ ਉਹ ਕਿੱਦਾਂ ਹੋਣਾ ਚਾਹੀਦਾ, ਨੋਨੀ ਕਿੱਦਾਂ ਹੋਣਾ ਚਾਹੀਦਾ। ਇਸਲਾਮੀ ਸਲਾਮੀ ਤਰੀਕੇ ਉਹ ਯਾਰ ਨਾਲ ਸਾਡਾ ਸਭ ਕੁਛ। ਸਿਸਟਮ ਹੋਰ ਸੀ ਨਾ, ਅਸੀਂ ਕਿਹੜਾ ਵੀ ਅੱਲਾ ਇਹਨੇ ਨਿਕਾਹ ਕਰ ਲਿਆ ਸੀ ਇਹਨਾਂ ਨੇ ਸਾਜੇ ਆਪਸ ਦੇ ਵਿੱਚ। ਗਵਰਨਮੈਂਟ ਨੇ ਐਲਾਨ ਕੀਤਾ ਨਾ ਕਿ ਖਵਾਜਾ ਸਰਾ ਵੀ ਸ਼ਨਾਖਤੀ ਕਾਰਡ ਬਣਾ ਸਕਦੇ ਨੇ। ਖਵਾਜਾ ਸਰਾ ਬਣਾ ਸਕਦੇ ਹੋ, ਉਹ ਤਾਂ ਜੈਨੂਇਨ ਗੱਲ ਹੈ। ਐਦਾਂ ਇਹਦੇ ਵਾਲਾ ਸਭ ਕਦੀ ਯੈਸ। ਨਹੀਂ ਫਿਰ ਅਗਲੇ ਦਿਨ ਤੁਹਾਡਾ ਬਣਾਇਆ ਨਹੀਂ ਉਹਨਾਂ ਨੇ। ਓਏ ਕਿਸਮਤ ਸਜ਼ਾਏ ਮੌਤ ਦੇ ਦੋ ਉਸ ਬੰਦੇ ਉਸਤਾਦ ਜੀ ਇੱਕ ਗੁਜ਼ਰੇ ਤੇ ਮਗਰ 2 ਘੰਟੇ ਫਿਰੇ ਉਹ ਵਿਕ ਲਾ ਕੇ ਕਹਿੰਦਾ ਤੂੰ ਘਰ ਪਹੁੰਚ ਮੈਂ ਤੈਨੂੰ ਨਹੀਂ ਸਤਾਈ ਸੀਰੀਅਸਲੀ ਨਾ ਮੈਂ ਹਲਕਾ ਹਲਕਾ ਫੀਲ ਕਰ ਰਿਹਾ ਵੀ ਯਾਰ ਨੋਨੀ ਨਾਲ ਹੋਣਾ ਚਾਹੀਦਾ ਸੀ। ਜੁਦਾਈ ਜੀ ਪੈ ਗਈ ਆ ਹਨਾ। ਬਾਕੀ 5 ਦੱਸ ਦੇਣਗੇ। ਉਹ ਮੇਰੀ ਤਾਂ ਸਮਝ ਨਹੀਂ ਆ, ਮੇਰੀ ਅਕਲ ਬੰਦ ਵਾ। ਉਸਤਾਦ ਜੀ ਮੇਰਾ ਤੇ ਅੱਜ ਹਸਪਤਾਲੋਂ ਲੈ ਕੇ ਆਏ ਤੁਸੀਂ। ਮੇਰਾ ਤੇ ਉਸਤਾਦ ਜੀ ਦਿਲ ਬਹੁਤ ਬੋਰ ਹੋਇਆ। ਜਾਨੀ ਭਾਈ ਮਿੱਠਾ ਕੱਲਾ ਜਾਣ ਡਿਆ, ਗਲੇ ਸੜੇ ਫਲ ਵੇਚਦਾ ਜਾਂਦਾ ਸੀ, ਹੁਣ ਉਹ ਕੀ ਵੇਚਦਾ ਜਾਏ। ਨੋਨੀ ਤਾਰੀਖ ਗਵਾਹ ਵਾ, ਤੁਸੀਂ ਆਪਣੀਆਂ 7 ਪੀੜ੍ਹੀਆਂ ਚੁੱਕ ਕੇ ਦੇਖ ਲਈ, ਇਸ ਤਰ੍ਹਾਂ ਦਾ ਫਲ ਤੁਸੀਂ ਖਾਦਾ ਨਹੀਂ ਹੋਣਾ। ਇਸ ਬੱਚੇ ਨੂੰ ਅਨਾਰ ਦਾ ਨਹੀਂ ਪਤਾ। ਮੈਂ ਇੰਜ ਕਰਕੇ ਤੇ ਸਾਹਮਣੇ ਅਨਾਰ ਕਹਿੰਦਾ ਇਹ ਕੀ ਹੈ, ਇਹ ਕੀ ਹੈ। ਮੈਂ ਦੱਸਿਆ ਮੈਂ ਕਿ इसको खोलो ओपन करो, दाने निकलेंगे, ये खून के लिए अच्छे होते हैं। मैं ही दसिया कि दसिया? खून के लिए अच्छे थे। हाँ, ब्लड रिलेशन के लिए अच्छे होते हैं। ब्लड रिलेशन हाँ वो भी खून साफ करते हैं। चकोतरे के फायदे ने मैं दसिया। ਮੈਂ ਉਹਨੂੰ ਦੱਸ ਵੀ ਬਲੱਡ ਰਿਲੇਸ਼ਨ ਵਾਸਤੇ ਜਦੋਂ ਕਿਸੇ ਰਿਸ਼ਤੇਦਾਰ ਨਾਲ ਲੜਾਈ ਹੋਈ ਹਾਂ ਤੁਸੀਂ ਚੋਣ ਚਕੋਤਰਾ ਉਹਨੂੰ ਅਨਾਰ ਖਾ ਕੇ ਉਹਨੂੰ ਮਿਲਣ ਚੱਲ ਜਾ। ਉਸਤਾਦ ਜੀ ਸੱਚੀ ਮੁੱਚੀ ਫਲ ਜਿਹੜਾ ਬੜਾ ਮੁਫੀਦ ਹੈਗਾ। ਜਿੰਨੇ ਤੁਸੀਂ ਸੇਬ ਖਾਓ ਤੁਹਾਨੂੰ ਹਾਰਟ ਦੀ ਬਿਮਾਰੀ ਨਹੀਂ ਹੋਏਗੀ। ਕੇਲਾ ਤੁਸੀਂ ਖਾਓ ਤੁਹਾਡੇ ਜਿਸਮ 'ਚ ਦਰਦਾਂ ਨਹੀਂ ਹੋਣਗੀਆਂ। ਚਕੋਤਰੇ ਦਾ ਜੂਸ ਪੀਓ ਤੁਹਾਡੀ ਯਾਨੀ ਕਿ ਚਰਬੀ ਘਟੇਗੀ। ਇਹ ਸਾਰਾ ਕੁਝ ਵਿੱਚ ਹੀ ਹੈਗਾ ਇਹਨਾਂ ਚੀਜ਼ਾਂ ਦੇ। ਮੇਰਾ ਤੁਸੀਂ ਦਿਲ ਨਹੀਂ ਦੂਰ ਹੋ ਗਏ ਹੋ ਆ ਪੀਜ਼ੇ ਪੂਜ਼ੇ ਖਾਣ ਵਾਲਾ ਜਿਹੜਾ ਸਿਸਟਮ ਹੈ ਯਾਰ ਨਾ। ਬੰਦ ਕਰ ਦਿਓ ਚਟਨੀਆਂ ਪੁਦੀਨੇ ਦੀਆਂ ਹਦਾਇਤ ਵਾਲੀਆਂ। ਅੱਛਾ ਉਸਤਾਦ ਜੀ ਗ੍ਰਿਲਡ ਫਿਸ਼ ਖਵਾਵਾਂ ਤੁਹਾਨੂੰ। ਉਹ ਬੂਆ ਚੁੱਕ ਕੇ ਬੰਦ ਹੁੰਦਾ ਹਲੇ ਵੀ ਤੁਹਾਡਾ ਗੜੇਲ ਵਿੱਚ। ਉਹਦੀ ਵਜ੍ਹਾ ਭਲਾ ਕੀ ਆ? ਦੂਜਾ ਗ੍ਰਿਲ ਵਾਲਾ ਹੁੰਦਾ। ਉਹ ਭਾਈ ਨੂੰ ਮਾਰਦੇ ਮੇਰਾ ਕੋਈ ਅੱਛਾ ਨਾਦਰਾ ਦਫਤਰੋਂ ਨਾ ਇਦਾਂ ਭਲਵਾਨ ਨਿਕਲ ਕੇ ਕੋ ਮੇਰਾ ਤਾਂ ਨਹੀਂ ਭਾਈ ਸ਼ਨਾਥੀਗੜ੍ਹ ਬਣਿਆ, ਤੁਸੀਂ ਟਰਾਈ ਕਰਕੇ ਦੇਖ ਲਓ ਜੀ ਵੀ ਤੇਰਾ ਕਿਉਂ ਨਹੀਂ ਬਣਿਆ ਵੀ ਦੱਸ ਦੇ। ਨਹੀਂ ਇਹਦੀ ਗੱਲ ਦੀ ਵਜ੍ਹਾ ਕੀ? ਉਸ ਗੱਲ ਦੀ ਕੀ ਵਜ੍ਹਾ ਸੀ ਬਾਜ ਦਾ ਲੱਭ ਚੱਲ ਯਾਰ ਉਹਨੂੰ ਮਸਤੀ ਪਾ ਲੈਂਦਾ ਕਿ ਨਾਦਰਾ ਤੇ ਦਫ਼ਤਰੋਂ ਇਹੋ ਜਿਹਾ ਮਸਤ ਨਿਕਲਦਾ। ਮੈਂ ਜੀ ਆਪਣਾ ਮੈਨੂੰ ਇਹ ਬੜੀ ਖੁਸ਼ੀ ਹੈ ਤੁਸੀਂ ਗੱਲ ਪੂਰੀ ਸੁਣੀ ਭਾਣ ਵੱਡੇ ਸੀਨੀਅਰ ਹੋ ਕੇ ਤੁਸੀਂ ਬਾਰੇ ਪੂਰੀ ਸੁਣ ਲਈ ਹੈ। ਮੈਂ ਤੇ ਪਲਾਨਿੰਗ ਕੀਤੀ ਬਾਹਰ ਸਾਰੀ ਪਲਾਨਿੰਗ ਕਰਕੇ ਇਹਨੇ ਕਿਹਾ ਮੈਂ ਕਿਹਾ ਯਾਰ ਇਸ ਤਰ੍ਹਾਂ ਯਾਰ ਇਹ ਉਸਤਾਦ ਜੀ ਦਾ ਮੂਡ ਵੇਖ ਕੇ ਇੰਜ ਨਹੀਂ ਕਰਨਾ। ਬੜਾ ਪੂਰਾ ਉਤਰੇ ਹੋ ਤੁਸੀਂ। ਤੁਸੀਂ ਆਪ ਆਪਣੇ ਟਰੈਕ ਤੋਂ ਆਪ ਉਤਰੇ। ਮੈਂ ਕਦੋਂ ਉਤਰਿਆ? ਮੈਂ ਤੇਰੇ ਉਹ ਸਟਾਰਟ ਦੇ ਹੀ ਨਹੀਂ ਹੋਇਆ ਉਸਤਾਦ ਜੀ ਦੇ ਨਾਲ। ਮੈਂ ਦੱਸ ਦੇਣਾ ਉਸਤਾਦ ਜੀ ਸਾਡੇ ਚਾਰਾਂ ਦਾ ਪਲਾਨ ਸੀਗਾ ਕਿ ਅੱਜ ਤੁਹਾਨੂੰ ਜੁਗਤਾਂ ਮਾਰ ਰਹੀਆਂ ਤੇ ਤੁਹਾਨੂੰ ਖਿਜਾਉਣਾ, ਤੁਹਾਨੂੰ ਹੈਪੀ ਰੱਖਣਾ, ਤੁਹਾਡਾ ਮੂਡ ਚ ਨਹੀਂ ਐ ਨਾ ਗੱਲ ਕਰ। ਇਹਨਾਂ ਨੇ ਸਾਰੇ ਨੇ ਕਿਹਾ ਕਹਿੰਦੇ ਯਾਰ ਉਹ ਬਾਹਰ ਕੱਢਣਾ ਫੈਸਲ ਭਾਈ। ਨਹੀਂ ਇਹ ਗੱਲ ਮੈਂ ਕਿਹਾ ਯਾਰ ਤੁਸੀਂ ਸਿੱਧਾ ਉਸਤਾਦ ਜੀ ਤੇ ਉਹ ਐਡਾ ਮੈਂ ਕਿਹਾ ਮੈਚ ਪਾਣਾ ਤੇ ਬਾਹਰ ਇਸ ਤਰ੍ਹਾਂ ਨਹੀਂ ਕਿਹਾ ਕੋ ਬਾਹਰ
ਤੂੰ ਮੈਨੂੰ ਕਿਹਾ ਨਹੀਂ ਕਿ ਜੁਗਤਾਂ ਉਹ ਆਣੀਆਂ ਭਾਈ, ਹੋਈਆਂ ਮੈਂ ਪਲੰਦਾ ਮੈਂ ਕੀ ਕਰਾਂ ਮਾਫ਼ੀ ਮੈਂ ਦੇ ਕਿਹਾ ਦਿਓ। ਇੱਧਰ ਇੱਥੇ ਟੀ ਟਾਈਮ ਦੀ ਕਰ ਯਾਰ 25 26 ਨੂੰ ਤੁਸੀਂ ਉਸਤਾਦ ਜੀ ਖਿਲਾਫ ਨਾ ਕਰਿਆ ਕਰੋ ਸਾਨੂੰ। ਉਸਤਾਦ ਜੀ ਹੁਣ ਸੈਂਡ ਕਰਨੀ ਉਧਰੋਂ ਟਾਰਜ਼ਨ ਉੱਡਦਾ ਜਾਣ ਡਿਆ ਜੰਗਲ 'ਚ ਓ ਤੇ ਪਿੱਛੇ ਉਹਦਾ ਸੂਟ ਇਸਤਰੀ ਕਰਕੇ ਹੱਥ ਤੇ ਟੰਗੇ ਉਹ ਵੀ ਜਾਣਾ ਸੂਟ ਆਪਣੇ ਮਗਰ ਮਗਰ ਟਾਰਜ਼ਨ ਦਾ ਕਿਹੜਾ ਸੂਟ ਹੈ? ਆ ਵੀ ਕਿਹੜਾ ਕਾਟਨ ਦਾ ਕਾਲਰ ਵਾਲਾ ਪੱਤਿਆਂ ਦਾ ਬੋਰਾ ਭਰਿਆ ਉਹਦਾ ਸਿੱਧੇ ਕਰਕੇ ਇਕੱਲਾ ਇਕੱਲਾ ਪੱਤਾ ਇਸਤਰੀ ਕਰਕੇ ਲੈ ਕੇ ਜਾ। ਟਾਰਜ਼ਨ ਸੀ ਤੇ ਆਪਣੇ ਪੱਤੇ ਧੋਬੀ ਦੇ ਕੇ ਜਾਣਾ, ਕਹਿੰਦਾ ਸਵੇਰੇ ਇਸਤਰੀ ਕਰਦੀ ਮੈਂ ਵਿਆਹ ਤੇ ਜਾਣਾ। ਤੇ ਉਹਨੂੰ ਜਿਹੜਾ ਉਹਦਾ ਡਰੈਸ ਉਹਨੇ ਉਹੀ ਕਰਾਉਣਾ ਵਾ ਬੇਟਾ ਜੀ ਗੱਲ। ਹਾਂ ਟਾਰਜ਼ਨ ਤੇ ਟਾਰਜ਼ਨ ਹੀ ਨਾ ਮਾਰਕੀਟ ਟਾਰਜ਼ਨ ਤੇ ਟਾਰਜ਼ਨੀ ਮਾਰਕੀਟ ਹੈ ਪੱਤੇ ਵੇਖਣ ਦੇ ਆ ਠੀਕ ਨਹੀਂ ਕਹਿੰਦੇ ਯਾਰ ਨਹੀਂ ਸਰ ਲਾ ਲਾ ਕੇ ਚੈੱਕ ਟਾਰਜ਼ਨ ਆ ਤੇ ਮਾਰਕੀਟ 'ਚੋਂ ਪੱਤਾ ਦੇਖ ਕੇ ਕਹਿੰਦਾ ਨਹੀਂ ਇਹ ਤੇ ਬੋਰਾ ਹੈ ਟਾਰਜ਼ਨਾਂ ਦੇ ਆਪਣੇ ਸੂਟ ਲੱਭ ਰਿਹਾ ਜਾ ਕੇ ਹੈ ਯੂਨੀਵਰਸਿਟੀ ਵਾਲੇ ਨਰਸਰੀ ਕਿਆਰੀਆਂ ਲਿਆ ਟਾਰਜ਼ਨ ਤੇ ਪੱਤਿਆਂ ਦਾ ਜ਼ਿਕਰ ਕਰਕੇ ਸੂਟ ਸੂਆ ਤੇ ਐਂ ਕਰੀ ਜਾਂਦਾ ਨਾ ਕਿ ਉਹਨਾਂ ਵਿੱਚ ਲੱਗਦਾ ਡੰਡੀ ਵੀ ਆ ਗਈ। ਯਾਰ ਮੈਂ ਉਸ ਬੱਚੇ ਨੂੰ ਨਜ਼ਰ ਦੇਣੀ ਉਹਦੇ ਡੰਡੇ ਵੀ ਨਾਲ ਸੀਨਤੀ। ਮੈਂ ਉਸ ਬੱਚੇ ਨੂੰ ਨਜ਼ਰ ਦੇਣੀ ਉਹ ਨਹੀਂ ਸਾਜੀ ਉਹ ਜਿਹੜਾ ਮੁੰਡਾ ਨਵਾਂ ਸਾਡੇ ਕੋਲ ਆਇਆ ਸੀਗਾ ਉਹਦਾ ਯਾਦ ਸਜਾਦ ਹਾਂ ਉਸਤਾਦ ਜੀ ਨੇ ਟਾਰਜ਼ਨ ਵਾਲੀ ਜਿਹੜੀ ਗੱਲ ਕੀਤੀ ਮੈਂ ਲੇਟ ਗਿਆ ਇੱਕ ਉਸਤਾਦ ਜੀ ਦੀ ਨਜ਼ਰ ਬਹੁਤ ਸੀਗਾ। ਪੈਂਡਿੰਗ ਉਹ ਮੈਂ ਉਸਤਾਦ ਜੀ ਤੁਹਾਨੂੰ ਦੱਸਾਂਗਾ ਪਰਫਿਊਮ ਨਹੀਂ ਨਾਲ ਦੀ ਨਾਲ ਨੇਲ ਕਰੀਦਾ ਹੁੰਦਾ ਵਾ। ਨਹੀਂ ਮੈਂ ਕਦੋਂ ਉਸਤਾਦ ਜੀ ਤੁਸੀਂ ਦੀ ਫੌਤ ਹੋ ਗਏ ਕਲੀਅਰ ਫਿਰ ਕਰ ਦਿਓ ਨਾ। ਪਰਫਿਊਮ ਉਸਤਾਦ ਜੀ ਨੇ ਇੱਕ ਤਾਰਫ ਕਰਾਇਆ ਕਰੈਕਟਰ ਦਾ ਨਾਂ ਨਹੀਂ ਲੈਣਾ ਆਹੋ ਹਾਂ ਇਹਨਾਂ ਨੇ ਮਿੱਠੇ ਖੁਦਾ ਜਾਣਦਾ ਮੈਂ 3-4 ਦਿਨ ਹੱਸਦਾ ਰਿਹਾ ਲਗਾਤਾਰ ਤੁਹਾਨੂੰ ਪਤਾ ਡਾਲਾ ਕੇ ਚੁੱਪ ਕਰਾ ਕੇ ਆ ਤੁਹਾਨੂੰ। ਉਹ ਨਹੀਂ ਬੇਟੇ ਉਹ ਗੱਲ ਹੀ ਅਸੀਂ ਨਹੀਂ ਹਮ ਜਿਸੇ ਦਾਵਤ ਦੇ ਰਹੇ ਇਹ हैं ਕੈਸੀ एक ऐसी अजीब हस्ती का बच्चा का बच्चा ਉਹ ਲਿਟਣ ਵਾਲੀ ਗੱਲ ਸੀ। यार वो आप भी लेटे जे सारे ਸਾਰੇ ਡੇਗੇ ਮੈਨੂੰ ਤੇ ਉਸਤਾਦ ਜੀ ਦੀ ਇੱਕ ਗੱਲ ਬਹੁਤ ਹੀ ਮੈਂ ਜਦੋਂ ਬੰਦੇ ਨੂੰ ਉਦਾਸ ਹੁੰਦਾ ਮੈਂ ਉਹ ਗੱਲ ਯਾਦ ਕਰਦਾ ਉਸਤਾਦ ਜੀ ਇੱਕ ਚਾਮਤ ਨਹੀਂ ਹੋਣੀ ਸਿੱਧੀ ਸਿੱਧੀ ਸਾਫ਼ ਗੱਲ ਕਰਾਂਗੇ ਭਾਈ ਉਸਤਾਦ ਜੀ ਕਹਿੰਦੇ ਇੱਕੋ ਹੀ ਬੰਦਾ ਵਾ ਤੇ ਇੱਕ ਬੰਦੇ ਦਾ ਜਲਸਾ ਅੱਗੇ ਇੱਕੋ ਹੀ ਬੰਦਾ ਖਲੋਤਾ ਤੇ ਇੱਕੋ ਹੀ ਬੰਦਾ ਇਲੈਕਸ਼ਨ ਤੇ ਖਲੋਤਾ ਇੰਜੀਨੀਅਰ ਦੇ ਕਿੰਨੀਆਂ ਹੀ ਕਿੰਨੇ ਗੱਲਾਂ। ਉਸਤਾਦ ਜੀ ਆ ਬਹੁਤ ਹੀ ਨਹੀਂ, ਨਹੀਂ, ਮਜ਼ੇਦਾਰ ਯਾਰ ਉਸਤਾਦ ਜੀ ਬਹੁਤ ਹੀ ਦੇ ਮਜ਼ੇਦਾਰ ਆ। ਉਹਨੇ ਉਹ ਜਿਹੜੀ- ਨਹੀਂ ਇੱਕ ਗੱਲ ਤਾਂ ਸੁਣੋ ਉਸਤਾਦ ਜੀ ਕਹਿੰਦੇ ਉਹਨੇ ਆ ਕੇ ਕਿਹਾ ਕਿ ਮੈਂ ਤੁਹਾਡੇ ਇਲਾਕੇ 'ਚ ਤੇ ਕੋਈ ਇੱਕੋ ਬੰਦਾ ਖਲੋਤਾ ਜਲਸਾ ਸੁਣਨ ਡਿਆ ਇੱਕ ਬੰਦੇ ਦਾ ਅੱਗੋਂ ਉਹਨੇ ਮਾੜਾ ਕੀਤਾ ਕਹਿੰਦਾ ਭਾਈ ਜੇ ਤਾਂ ਸ਼ੁਰੂ ਕਰਨਾ ਤਾਂ ਮੈਂ ਨਹੀਂ ਪੁੱਛਿਆ ਯਾਰ ਉਸਤਾਦ ਜੀ ਦਾ ਨਾ ਪਿੱਛੇ ਜੇ ਕਲਿੱਪ ਆਇਆ ਸੀ ਚਾਚੇ ਬੂਟੇ ਦਾ ਉਧਰੋਂ ਅਰਬੀ ਕਾਲ ਕਰਦਾ ਵਾ ਤੁਸੀਂ ਉਹ ਕਲਿੱਪ ਸੁਣਨਾ ਉਹ ਬੜਾ ਮਜ਼ਾ ਆਉਂਦਾ ਯਾਰ। ਉਹ ਨਹੀਂ ਉਹਨੇ ਉਸਤਾਦ ਜੀ ਸਾਜਦ ਨੇ ਪਤਾ ਕੀ ਕੀਤਾ ਸਜਾਦ ਨੇ ਕਹਿੰਦਾ ਟਾਰਜ਼ਨ ਸੀ ਤੇ ਜਾਣ ਡਿਆ ਤੇ ਪਿੱਛੋਂ ਬਾਂਦਰ ਕਹਿੰਦਾ ਆਹੋ ਭਾਈ ਟਾਰਜ਼ਨ ਬਹੁਤ ਪੱਤੇ ਸਹੀ ਕਰ ਲਾ। ਨਹੀਂ ਹੁਣ ਇਹ ਗੜੇਲ ਫਿਸ਼ ਕਹਿੰਦੇ ਨੇ ਯਾਰ ਗੜੇਲ ਫਿਸ਼ ਕਿੱਥੋਂ ਯਾਰ ਉਹ ਗੜੇਲ ਨਹੀਂ ਆ ਕਦੀ ਖਾਦੀ ਹੋਵੇ ਕੂੜਾ ਤੇ ਫੇਰ ਇਹ ਗ੍ਰਿਲਡ ਫਿਸ਼। ਜੋ ਵੀ ਆ ਆਹੋ ਤੈਨੂੰ ਤੇ ਆਪਣੀ ਪਈ ਨਿੰਕੋ ਦਾਲ ਵਰਗਾ ਸਿਰ ਲਈ ਫਿਰਨੇ ਤੈਨੂੰ ਕੋਈ ਟੈਨਸ਼ਨ ਨਹੀਂ। ਯਾਰ ਆ ਮੈਨੂੰ ਲੱਗਦਾ ਕੰਮ ਫੇਰ ਜਿਹੜਾ ਨਾ ਸਹੀ ਹੈ। ਰਿਕਾਰਡਿੰਗ ਵਾਲਾ ਨਹੀਂ ਸਹੀ ਹੈ ਹੋਇਆ ਕੀ ਇਹ ਕੁਛ ਨਹੀਂ ਸਹੀ ਹੈ। ਮੂੰਹ ਤੇ ਦਾਣੇ ਨਿਕਲਣ ਦੇ ਤੁਹਾਡੇ ਖੈਰ ਨਹੀਂ ਉਸਤਾਦ ਜੀ ਤੁਸੀਂ ਆਫ ਕੈਮਰਾ ਦੇਖਿਆ ਕਰੋ ਜਿਹੜੀ ਬਾਹਰ ਜਾ ਕੇ ਚਿਹਰਾ ਹਦਾਇਤ ਵਾਲਾ ਪਿੱਛੇ ਜੇ ਹੋਰ ਹਿਸਾਬ ਸੀ ਹੁਣ ਹੋਰ ਹਿਸਾਬ ਸਾਜੀ ਤੁਸੀਂ ਮੇਰੇ ਨਾਲ ਚੱਲਣਾ ਤੁਹਾਨੂੰ ਇੱਕ ਜਗ੍ਹਾ ਤੋਂ ਸਟੀਮ ਰੋਸਟ ਖਿਲਾਣਾ। ਲਾ ਕਿਉਂ ਜੀ ਓਏ ਇਸ ਕਿਸਮ ਦਾ ਉਸਤਾਦ ਜੀ ਇਹਨਾਂ ਨਾਲ ਨਾ ਇਹਦੇ ਨਾਲ ਨਾ ਜਾਣਾ ਸਟੀਮ ਰੋਸਟ ਕੀ ਹੁੰਦਾ? ਸਟੀਮ ਰੋਸਟ ਯਾਨੀ ਕਿ ਉਹ ਮੁਰਗੀ ਨੂੰ ਮਸਾਲੇ ਮਸੂਲੇ ਲਾ ਕੇ ਸਟੀਮ ਹਲਕਾ ਜਿਹਾ ਸਟੀਮ ਕਰਕੇ ਉਹਨੂੰ ਪਕਾਉਣਾ। ਯਾਰ ਉਹ ਵੈਸੇ ਸਹੀ ਉਹ ਮੈਨੂੰ ਉਹ ਖਾਣਾ ਚਾਹੀਦਾ ਉਹਨਾਂ ਕੈਲਸ਼ੀਅਮ ਕੁਝ ਵੀ ਨਹੀਂ ਹੁੰਦਾ ਉਹਦੇ ਨਾਲ। ਇਹਨੇ ਕਿੱਥੇ ਲੈ ਜਾਣਾ ਪੂਰੇ ਟੱਬਰ ਨੇ ਸਲਾਨੀ ਦਾ ਚਿਪ ਵਾਲਾ ਕਾਰਡ ਬਣਵਾਇਆ ਹੋਇਆ ਵਾ ਗੱਦੀ ਲੈ ਕੇ ਬੰਦੇ ਸਲਾਨੀ ਤੇ ਵੀ ਸਾਡੇ ਚਿੰਗਾ ਫੋਟੋ ਦੀਆਂ ਕਹਿੰਦੇ ਇਹ ਹਲੇ ਵੀ ਬਾਇਓਮੈਟ੍ਰਿਕ ਆ ਉਹਦੇ ਵਿੱਚ ਆਟੋਨੋਮ ਕਰਕੇ ਲੰਗਰ ਮਿਲਦਾ ਇਹਨਾਂ ਨੂੰ ਸਲਾਮੀ ਦਾ ਏਟੀਐਮ ਬਣਾਇਆ ਹੈ। ਅਜੇ ਬੁੱਧ ਵਾਲੇ ਦਿਨ ਬੱਕਰਾ ਦੇ ਕੇ ਆਏ ਉਹਨਾਂ ਨੂੰ ਸਾਨੀ ਵਾਲਿਆਂ ਨੂੰ। ਵਾਪਸ ਦੇ ਕੇ ਆਏ ਨਾ ਤੁਹਾਡੇ ਕੋਲ ਕਰਨ ਜੋਗੀ ਜਗ੍ਹਾ ਨਹੀਂ ਸੀ ਹੈਗੀ ਉਹਨੇ ਇੱਕੋ ਵਾਰੀ ਦਿੱਤਾ ਸਲਾਨੀ ਨੇ ਕਿਹਾ ਘਰ ਲੈ ਜਾਓ ਆਪਣਾ ਢਿੱਡ ਪਾਲ ਲਓ ਇਹਦਾ ਲੈ ਖਾਈ ਜਾਵਾ ਨਹੀਂ ਤੁਸੀਂ ਲੈ ਕੇ ਕਿਉਂ ਆਏ ਸੀ ਲੜਦੇ ਆ ਸਲਾਨੀ ਚ ਜਾ ਕੇ ਲੋਕ ਅਗਲੇ ਬੰਦੇ ਨੂੰ ਕਹਿਣਗੇ ਉਹ ਸਾਡੀ ਜਗ੍ਹਾ ਤੇ ਕਾਹਤੋਂ ਬੈਠਾ ਸਾਫਾ ਰੱਖਾਉਂਦੇ ਉੱਥੇ ਆਪਾਂ ਜੀ ਘਰ ਫਿਰਦੇ ਹੁੰਦੇ ਜਗ੍ਹਾ ਬੁੱਕ ਹੁੰਦੀ ਕਾਜੀ ਭਾਈ ਮਿੱਠੇ ਨੇ ਬੜਾ ਜ਼ੋਰ ਲਾਇਆ ਵਾ ਤੁਹਾਨੂੰ ਰੋਟੀ ਖਾ ਲਓ ਰੋਟੀ ਖਾ ਲਓ ਨਹੀਂ ਗ੍ਰੇਡ ਫੇਜੀ ਚੱਲੇਗੀ ਇੱਥੇ ਕਿਦੋਂ ਭਾਜੀ? ਜਦੋਂ ਤੁਸੀਂ ਨਿਕਲ ਜਾਓਗੇ ਮਰ ਜਾਓਗੇ ਤੋ ਮਾਫੀ ਦੇ ਦਿਓ ਆ ਤਦਰਾਲ ਤੇਜ਼ ਕਰਕੇ ਆ ਜਾਂਦੇ ਘਰੋਂ ਪਤਾ ਨਹੀਂ ਕਿਹੜੀ ਨਿਯਮਤ ਇੱਥੇ ਮਿਲ ਜਣੀ ਹੈ ਘਰੋਂ ਵੀ ਕੋ ਖਾ ਕੇ ਆ ਕਰੋ ਅੱਲਾਹ ਯਾਰ ਨੇ ਕਿਹਾ ਸੱਜੀ ਲੈ ਕੇ ਆ ਕੇ ਤੂੰ ਹਾਂ ਆ ਤੂੰ ਇਧਰੋਂ ਜਾਏਗਾ ਨਾ ਕਨਾਲ ਰੋਡ ਤੇ ਉੱਤੇ ਸੂਜ਼ਾ ਰੋਡ ਤੇ ਚੜਦੇ ਹੀ ਸੱਜਾ
ਸੱਜੀ ਲੱਗੀ ਹੁੰਦੀ। ਉਸਤਾਦ ਜੀ ਟੈਕਨੋਲੋਜੀ ਜਿਹੜੀ ਨਾ ਜਦੀਦ ਹੀ ਆਣ ਰਹੀ ਹੈ। ਫੇਰ ਟੈਕਨੋਲੋਜੀ ਤੇ ਆ ਗਿਆ ਹੁਣ। ਉਹ ਟੈਕਨੋਲੋਜੀ ਟੈਕਨੋਲੋਜੀ ਗੱਲ ਕੋਈ ਹੁੰਦੀ ਵਿੱਚ ਵੇਖਿਆ ਫਿਰ ਟੈਕਨੋਲੋਜੀ। ਚਲੋ ਠੀਕ ਹੈ। ਉਹ ਕਿਹੜੀ ਜਦੀ ਅੱਗੇ ਤੂੰ ਮਸ਼ੀਨਾਂ ਵਾਲੀ ਗੱਲ ਦੱਸ ਕੇ ਮੇਰਾ ਦਿਮਾਗ ਖਰਾਬ ਕੀਤਾ। ਉਦੋਂ ਤੇ ਸੋਚੀ ਵੀ ਦੱਸ। ਉਹ ਮੈਂ ਜੈਨੂਇਨ ਕਹਿਣ ਡਿਆ ਵਾ, ਇੱਕ ਦੌਰ ਸੀਗਾ ਲੋਕ ਕਹਿੰਦੇ ਬਲੈਕ ਐਂਡ ਵਾਈਟ, ਫਿਰ ਸਾਡੇ ਬਜ਼ੁਰਗ ਕਹਿੰਦੇ ਪੁੱਤਰ ਅਸੀਂ ਪੁਰਾਣੀਆਂ ਫਿਲਮਾਂ ਵੇਖੀਆਂ ਨੇ, ਅਸੀਂ ਆਪਣੇ ਬੱਚਿਆਂ ਨੂੰ ਕਹਿਣਾ ਕਿ ਕਲਰ ਫਿਲਮਾਂ ਵੇਖੀਆਂ ਨੇ। ਹੁਣ ATD ਆ ਰਹੀ, ਐਡਵਾਂਸ ਟੈਕਨੋਲੋਜੀ। ਪਰ ਉਹਦੇ ਫੈਸਲ ਵਿੱਚ ਜਿਹੜੀ ਵੀ ਭਾਈ- ਟੈਕਨੋਲੋਜੀ ਆ ਰਹੀ ਹੈ ਨਾ, ਇਨਸਾਨ ਦੇ ਵਾਸਤੇ ਨੁਕਸਾਨਦੇਹ ਵੀ ਆ, ਫਾਇਦੇਮੰਦ ਵੀ ਆ। ਜ਼ਿਆਦਾ ਅਸਤਾਈ ਨੁਕਸਾਨਦੇਹ ਆ। ਨਹੀਂ ਭਾਜੀ, ਜਿਹੜੀ ਵੀ ਟੈਕਨੋਲੋਜੀ ਆ ਰਹੀ ਨਾ, ਤੁਸੀਂ ਉਹਨੂੰ ਯੂਜ਼ ਕਿੱਦਾਂ ਕਰਦੇ ਹੋ ਉਹਦੇ ਤੇ ਗੱਲ ਹੁੰਦੀ। ਹੁਣ ਚੈਟ GPT ਇੱਕ ਮਿਸਾਲ ਆ। ਤੁਸੀਂ ਯੂਜ਼ ਕਿੱਦਾਂ ਕਰਦੇ ਹੋ? ਹੁਣ ਦੇਖੋ ਤੁਸੀਂ ਸਹੀ ਯੂਜ਼ ਕੀਤਾ ਚੈਟ GPT ਨੂੰ, ਤੇ ਉਹਨੇ ਮੈਨੂੰ ਸਹੀ ਤਾਂ ਦੱਸਿਆ ਨਾ। ਕਿਉਂ ਦੱਸਿਆ? ਤੁਸੀਂ ਸਾਡੇ ਚਾਰਾਂ ਭਰਾਵਾਂ ਨਾਲ ਯਾਰ ਗੱਲ ਛੁਰੀ ਕਰਦੇ। ਜਿਹੜੀ ਆ ਕਾਹਦੇ ਲਈ ਹੁੰਦੀ ਕਿਚਨ 'ਚ? ਛੁੱਟੀ ਛੁਰੀ ਸਬਜ਼ੀ ਸੁਬਜ਼ੀ ਕੱਟਣ ਵਾਸਤੇ। ਤੇ ਤੂੰ ਲਿਜਾ ਕੇ ਲੜਾਈ 'ਚ ਬੰਦਾ ਮਾਰ ਦੇ। ਉਹ ਖੰਜਰ ਹੁੰਦਾ ਵਾ, ਨਹੀਂ ਛੁਰੀ ਨਾਲ ਵੀ ਮਰ ਜਾਂਦਾ। ਛੁਰੀ ਨਾਲ ਭਾਈ ਮਾਂ ਦਹਾਵਾਂ। ਫਿਰ ਉਹ ਛੁਰੀ ਨਹੀਂ ਹੈਗੀ। ਫਿਰ ਨਹੀਂ ਉਸਤਾਦ ਮੈਂ ਕਹਿੰਦਾ ਛੋਟੀ ਜੀ ਵੇਡੀ ਵੀ ਹੋਵੇ ਤੂੰ ਤਾਂ ਵੀ ਦੌੜ ਲੱਗ ਜਾਣੀ ਤੇਰੀ। ਕੋਈ ਵੀ ਚੀਜ਼ ਦਾ ਉਸਤਾਦ ਜੀ ਇਸਤੇਮਾਲ ਸਹੀ ਛੱਡ ਦੇ ਨਾ, ਇਹ ਗੱਲ ਇਹ ਨਹੀਂ ਟੈਕਨੋਲੋਜੀ ਦੀ ਗੱਲ ਨਹੀਂ ਹੈਗੀ। ਗੱਲ ਇਹ ਹੈ ਕਿ ਇਨਸਾਨ ਨੂੰ ਸੋਲਵ ਕੀਤਾ ਟੈਕਨੋਲੋਜੀ। 36000 ਗੱਲਾਂ ਨਹੀਂ ਸੁਣੀਆਂ ਭਾਜੀ। ਉਹ ਬੰਦਾ ਉੱਥੇ ਭਾਜੀ ਆਹ ਕੰਮ ਕਰਨ ਦਿਆ ਸੀ, ਥੋੜੇ ਦੇ ਨਾਲ ਕੋਈ ਲੜਾਈ ਹੋਈ ਨੇ, ਉਹੀ ਥੋੜਾ ਉਹਦੇ ਸਿਰ 'ਚ ਮਾਰਿਆ। ਹੁਣ ਥੋੜਾ ਸਿਰ ਪੜਨ ਵਾਸਤੇ ਬਣਿਆ। ਨਹੀਂ ਸਰ, ਉਹ ਟੈਕਨੋਲੋਜੀ ਨਹੀਂ, ਥੋੜਾ ਜਗਾੜ ਆ। ਟੈਕਨੋਲੋਜੀ ਆ। ਜਗਾੜ ਆ। ਜਦੋਂ ਥੋੜਾ ਨਹੀਂ ਸੀ ਨਾ ਹੈਗਾ, ਜਦੋਂ ਥੋੜਾ ਬਣਿਆ ਹੋਏਗਾ ਉਹ ਟੈਕਨੋਲੋਜੀ ਬਣੀ ਹੋਈ। ਉਸ ਤੋਂ ਪਹਿਲੇ ਪਤਾ ਨਹੀਂ ਕਿੱਦਾਂ ਤੋੜਦੇ ਹੋਣਗੇ। ਮੇਰੀ ਗੱਲ ਨੂੰ ਸਮਝੇ। ਪਹਿਲੇ ਪੱਥਰਾਂ ਨਾਲ ਅੱਗ ਬਾਲਦੇ ਸੀ, ਫਿਰ ਜਦੋਂ ਕੋਈ ਮਾਚਿਸ ਆ ਗਈ ਹੋਗੀ ਤਾਂ ਉਹ ਟੈਕਨੋਲੋਜੀ ਆ। ਉਹ ਟੈਕਨੋਲੋਜੀ ਵਧੀਆ। ਥੋੜੇ ਨੇ ਇਨਸਾਨ ਨੂੰ ਸੋਲ ਤੇ ਨਹੀਂ ਨਾ ਕੀਤਾ, ਥੋੜੇ ਨੇ ਤੇ ਐਕਟਿਵ ਕੀਤਾ। ਹੁਣ ਦੇਖੋ ਇੱਕ ਮਿਸਾਲ ਆ, ਮੈਂ ਮਾਰਨਾ, ਮੈਂ ਵੀ ਐਕਟਿਵ ਹੋ ਕੇ ਮਾਰਨਾ, ਥੋੜਾ ਵਜਣੀ ਉਹਦੇ ਵੱਜਣਾ, ਉਹਨੇ ਵੀ ਐਕਟਿਵ ਹੋਣਾ, ਐ ਬਚਣਾ। ਤੈਨੂੰ ਨਾ ਟੈਕਨੋਲੋਜੀ ਹੋ ਬਸ ਸਕਦਾ ਥੋੜੇ ਨੇ ਵੀ ਸੋਲ ਕੀਤਾ ਹੋਵੇ, ਥੋੜੇ ਤੋਂ ਪਹਿਲੇ ਮਿਹਨਤ ਕਰਕੇ ਸੱਟ ਮਾਰਨੀ ਪੈਂਦੀ ਹੋਵੇ। ਮੋਬਾਈਲ ਥੋੜਾ ਆ ਗਿਆ ਉਹਨੇ ਕਹਿੰਦਾ ਆ ਤੇ ਇਹਨੇ ਤਾਂ ਸੋਲ ਕਰਤਾ, ਇੱਥੋਂ ਹੀ ਇੰਜ ਕਰੀ ਜਾਂਦਾ। ਨਹੀਂ ਉਸ ਤੋਂ ਪਹਿਲੇ ਕੁਝ ਨਹੀਂ ਸੀ। ਵਾਹ ਵਾਹ ਵਾਹ। ਉਸਤਾਦ ਜੀ ਹਾਂਜੀ ਇਹ ਗੱਲ ਆ। ਮੋਬਾਈਲ ਤੇ ਕੰਪਿਊਟਰ ਕਹਿੰਦੇ ਇਨਸਾਨ ਦਾ ਟਾਈਮ ਬਚਾਉਣ ਵਾਸਤੇ ਬਣਿਆ। ਮੈਨੂੰ ਹਾਸਾ ਆਉਂਦਾ ਇਸ ਗੱਲ ਤੇ ਹਾਸੇ ਨਹੀਂ ਫਿਰ। ਕਿ ਉਹ ਯਾਰ ਮਿੱਠੇ ਇਹਨੇ ਟਾਈਮ ਨਹੀਂ ਬਚਾਇਆ ਸਾਡਾ, ਇਹਨੇ ਸਾਨੂੰ ਬਕਾਇਦਾ ਖਰਾਬ ਉਹ ਕਰਤਾ। ਭਾਈ ਜਾਨ ਮੇਰੀ ਗੱਲ ਸੁਣੋ, ਗੱਲ ਇਹ ਹੈ ਤੁਹਾਨੂੰ ਪਤਾ ਵਾ ਕਿ ਮੈਂ ਸਵੇਰ ਉੱਠ ਕੇ ਅਗਰ 5 ਵਜੇ 6 ਵਜੇ ਐਕਸਰਸਾਈਜ਼ ਕਰਾਂ, ਬੈਡਮਿੰਟਨ ਖੇਲਾਂ, ਬੱਚਾ ਕੋ ਕਰੇ, ਠੀਕ ਹੈ ਨਾ, ਤੇ ਮੋਬਾਈਲ ਦੀ ਵਜ੍ਹਾ ਤੋਂ ਉਹਦਾ ਕੋਈ ਤਲਕ ਨਹੀਂ। ਤੁਸੀਂ ਆਪਣੇ ਦਿਮਾਗ ਨਾਲ ਆਪਣਾ ਟਾਈਮ ਟੇਬਲ ਸੈੱਟ ਕਰੋ। ਹਾਂਜੀ ਕਿੰਨੇ ਵਜੇ ਆ ਕਰਨਾ। ਮੋਬਾਈਲ ਤੇ ਕਾਬੂ ਉਹ ਲੋਕ ਆਏ ਨੇ ਜਿਨ੍ਹਾਂ ਦਾ ਟਾਈਮ ਟੇਬਲ ਨਹੀਂ ਸੈੱਟ, ਜਿਨ੍ਹਾਂ ਨੂੰ ਥੋੜਾ ਜਿਹਾ, ਜਿਹੜੇ ਅੱਗੇ ਵਿਚਾਰੇ ਮੇਰੇ ਵਰਗੇ ਉਹ ਬਹਾਨਾ ਲੱਭਦੇ ਸੀ ਵੀ ਅੱਛਾ ਹੁਣ ਮੋਬਾਈਲ ਤੇ ਲੱਗੇ, ਚਲੋ ਲੱਗੇ। ਅੱਜ ਵੀ ਕਈ ਬੰਦੇ ਹੈਗੇ ਉਹ ਅਗਲੇ 10 ਵਜੇ ਮੋਬਾਈਲ ਬੰਦ ਕਰਦੇ ਨੇ। ਉਹ ਤੇ ਬਿਲਕੁਲ ਮੇਰੇ ਕਈ ਐਸੇ ਜਾਣ ਵਾਲੇ 10 ਵਜੇ ਤੋਂ ਬਾਅਦ ਫੋਨ ਕਰੋ, ਉਹਨਾਂ ਦਾ ਮੋਬਾਈਲ ਹੀ ਬੰਦ ਹੁੰਦਾ। ਉਹਨਾਂ ਨੇ ਇੱਕ ਆਪਣਾ ਉੱਤੇ ਤੇ ਉਹ ਕਹਿੰਦੇ ਭਾਈ ਨਹੀਂ ਬੰਦ। ਸਾਜੀ ਗਲਤ ਠੀਕ ਹੈ ਜੀ, ਫਹਿਮੀਆਂ। ਸਵੇਰੇ ਅਗਲੇ 5 ਵਜੇ ਉੱਠਦੇ। ਅੱਜ ਵੀ ਲੋਕ ਹੈਗੇ ਉਹ ਨਹੀਂ ਲੱਗੇ ਇਸ ਗੱਲ 'ਚ। ਤੁਸੀਂ ਵੀ ਇਦਾਂ ਕਰ ਲਓ। ਮੈਨੂੰ ਨਹੀਂ ਉੱਠਣ ਦਿੰਦਾ, ਮੈਨੂੰ ਨਹੀਂ ਉੱਠਣ ਦਿੰਦਾ ਤਾਂ ਮੈਂ ਦੱਸੋ ਕੀ ਕਰਾਂ। ਇਹਨੂੰ ਪਾ ਅੱਛਾ ਇਹ ਜਦੋਂ ਨਹੀਂ ਸੀ ਉਦੋਂ ਤਾਂ ਉੱਠ ਜਾਣਾ ਸੀ। ਨਹੀਂ ਤੇ ਫੇਰ ਉਸਤਾਦ ਜੀ ਫਿਰ ਇਹਦਾ ਕਸੂਰ ਆ। ਉਸਤਾਦ ਜੀ ਇਹਦਾ ਕਸੂਰ ਮੈਂ ਤੁਹਾਨੂੰ ਦੱਸਾਂ ਸੱਚੀ ਮੁੱਚੀ ਹਕੀਕਤ ਵਾਕਿਆ ਜਿੱਥੋਂ ਮਰਜ਼ੀ ਪੁੱਛ ਲੈਣਾ, ਅੱਲਾ ਮਾਫੀ ਕਰੋ, ਕਹਿਣਾ ਨਹੀਂ ਚਾਹੀਦਾ। ਉਸਤਾਦ ਮੋਹਤਰਮ ਇੱਕ ਔਰਤ ਨੇ ਨਾ ਆਪਣੇ ਬੰਦੇ ਦਾ ਮੋਬਾਈਲ ਫੜਿਆ, ਉਹਨੇ ਚੈੱਕ ਕੀਤੇ ਸਾਰੇ ਨੰਬਰ, ਕਹਿੰਦੀ ਇਹ ਵੀ ਸਾਰੇ ਠੀਕ ਆ, ਇਹ ਜਿਹੜਾ ਅਖਤਰ ਹੈ ਇਹ ਨਵਾਂ ਨੰਬਰ ਆ, ਇਹ ਕਿਹਦਾ ਵਾ? ਉਹ ਕਹਿੰਦਾ ਭਾਈ ਅਖਤਰ ਆਪਣੇ ਦੋਸਤ ਸੀ ਜਿਹੜੇ, ਉਹ ਕਹਿੰਦੀ ਨਹੀਂ ਉਹਦਾ ਨੰਬਰ ਨਹੀਂ ਹੈਗਾ। ਉਹਨੇ ਇੰਜ ਕਰਕੇ ਨੰਬਰ ਡਾਇਲ ਕੀਤਾ ਤੇ ਇੱਕ ਕੁੜੀ ਦੀ ਆਵਾਜ਼, ਤੇ ਉਹਨੇ ਇੰਜ ਕਰਕੇ ਬੰਦੇ ਆਪਣੇ ਵੱਲ ਵੇਖਿਆ, ਹੈਲੋ ਅਖਤਰ ਸਾਹਿਬ ਬੋਲ ਰਹੇ ਹੋ? ਕਹਿੰਦੀ ਉਹ ਅੱਗੋਂ ਕਹਿੰਦੀ ਤੂੰ ਕੌਣ ਬੋਲ ਰਹੀ ਹੈ, ਤੂੰ ਕੌਣ ਹੈ? ਉਹ ਫਲਾਣ। ਐ ਭਾਈ ਜੀ ਕੰਮ ਲੱਗ ਗਿਆ। ਕੰਮ ਲੱਗ ਗਿਆ, ਬੰਦਾ ਹਸਪਤਾਲ, ਬੁੱਢੀ ਨੇ ਮਾਰ ਮਾਰ ਕੇ, ਉਹ ਵਿਚਾਰਾ ਹਸਪਤਾਲ ਗਿਆ, ਅੱਗੇ ਅਖਤਰ ਸਾਹਿਬ ਵੀ ਹਸਪਤਾਲ। ਉਧਰੋਂ ਉਹਦੀ ਬੁੱਢੀ ਨੇ ਚੁੱਕਿਆ ਫੋਨ, ਮੈਂ ਸਮਝ ਗਿਆ। ਉਧਰੋਂ ਆਹੋ ਹਾਂ ਅੱਗੋਂ ਅਖਤਰ ਸਾਹਿਬ ਵੀ ਹਸਪਤਾਲ। ਉਹਨੇ ਵੇਖਿਆ, ਕਹਿੰਦਾ ਤੂੰ ਕਿੱਧਰ? ਕਹਿੰਦਾ ਯਾਰ ਰਾਤੀ ਤੇਰੇ ਨੰਬਰ ਤੋਂ ਨਾ ਇੱਕ ਕੁੜੀ ਦੀ ਕਾਲ ਆਈ, ਉਹ ਮੇਰੀ ਬੁੱਢੀ ਨੇ ਚੁੱਕ ਲਈ। ਉਹਨੇ ਕਿਹਾ ਕੁੜੀ ਆ, ਉਹਨੇ ਉਹਨੂੰ ਮਾਰਦਾ, ਉਹਨੇ ਉਹਨੂੰ ਮਾਰ। ਇਹ ਮੋਬਾਈਲ ਟੈਕਨੋਲੋਜੀ ਦੀ ਵਜ੍ਹਾ। ਔਰ ਨਹੀਂ ਇਹ ਚੀਜ਼ਾਂ ਨਹੀਂ ਮੈਨੇ ਰੱਖਦੀਆਂ। ਇਹ ਤਾਂ ਮੋਬਾਈਲ ਨੇ ਬੜਾ ਕੁਝ ਖੋਲਿਆ, ਸਾਡੇ ਯਾਰ ਦੋਸਤ ਖੋਲੇ, ਸਾਡਾ ਹਲਕਾ ਅਹਿਬਾਬ ਖੋਲਿਆ। ਅਸੀਂ 4 ਦੋਸਤ ਇੱਕ ਜਗ੍ਹਾ ਬੈਠੇ ਹੁੰਦੇ ਆ, ਉਹ ਆਓ ਯਾਰ ਬਹਿ ਕੇ ਗੱਪਸ਼ਪ ਕਰਦੇ ਆ, ਬੁਲਾਏ ਇਸ ਮਕਸਦ ਵਾਸਤੇ ਹੁੰਦੇ, ਤੇ ਚਾਰੇ ਮੋਬਾਈਲ ਤੇ ਲੱਗੇ ਹੁੰਦੇ। ਉਹ ਮੈਂ ਨਹੀਂ ਲੱਗਾ ਹੁੰਦਾ ਯਾਰ ਐਵੇਂ। ਯਾਰ ਹੁਣ ਪਹਿਲੇ ਦੌਰ ਚ ਮਿੱਠਾ ਜੀ, ਪਹਿਲੇ ਲੋਕ ਐ ਬਜ਼ੁਰਗ ਬੈਠੇ ਤਾਸ਼ ਖੇਡਣ ਦੇ। ਹਾਂ ਗੱਲਾਂ ਵੀ ਇਹ ਗੱਲ ਸਹੀ ਹੈ। ਫਰਕ ਯਾਰ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਕਿਹਾ, ਜਿਸ ਦੌਰ ਦੀ ਤੁਸੀਂ ਗੱਲ ਕਰਦੇ ਆ ਨਾ, ਉਸ ਦੌਰ ਦੇ ਵਿੱਚ ਤੁਸੀਂ ਬੰਦਿਆਂ ਨੂੰ ਪੁੱਛੋਗੇ ਨਾ, ਉਹ ਤੁਹਾਨੂੰ ਆਪਣੇ ਪਿਛਲੇ ਦੌਰ ਦਾ ਦੱਸ ਕੇ ਉਸ ਦੌਰ ਨੂੰ ਗਲਤ ਕਹਿੰਦੇ ਹੋ। ਗਲਤ ਕਹਿਣਗੇ। ਹਾਂਜੀ ਸਹੀ ਗੱਲ। ਤੇ ਉਹ ਸਹੀ ਸੀ। ਕਿਉਂ ਸਹੀ ਸੀ? ਉਹਨੂੰ ਪੁੱਛੋਗੇ ਨਾ, ਉਹ ਆਪਣੇ 60 ਸਾਲ ਪੁਰਾਣੇ ਦੱਸ ਕੇ ਤੇ ਆਪਣੇ ਨੂੰ ਗਲਤ ਕਹਿੰਦੇ ਹੋਣਗੇ। ਇਹ ਇਦਾਂ ਹੀ ਚੱਲੀ ਆ ਰਿਹਾ ਨਾ ਜ਼ਮਾਨਾ। ਮੈਂ ਉਸਤਾਦ ਜੀ ਤੁਹਾਡੀ ਇੱਕ ਜਦੋਂ ਕੱਲਾ ਟੀਵੀ ਆਇਆ ਹੁਣ ਤੁਹਾਡੇ ਹਿਸਾਬ ਨਾਲ ਅੱਜ ਦੇ ਦੌਰ 'ਚ ਤੁਸੀਂ ਕਹਿੰਦੇ ਯਾਰ ਟੀਵੀ ਹੁੰਦਾ ਸੀ,
ਠੀਕ ਹੈ ਜੀ ਤੇ ਰਾਤ ਨੂੰ 9-10 ਵਜੇ ਖਬਰਨਾਮਾ ਉਸ ਤੋਂ ਬਾਅਦ ਬੰਦ ਹੋ ਜਾਂਦਾ ਸੀ PTV ਦੇ ਨਸ਼ਰੀਆਤ ਹੀ ਬੰਦ ਹੋ ਜਾਂਦੀ ਸੀ ਆਹੋ ਬਿਲਕੁਲ ਖਤਮ। ਖਤਮ ਨਸ਼ਰੀਆਤ ਹੀ ਬੰਦ ਆ ਹੋਰ ਕੁਛ ਹੈ ਹੀ ਨਹੀਂ। ਨਹੀਂ ਸਿਆਣੇ ਕਹਿੰਦੇ ਨੇ ਕਿ 24 ਘੰਟੇ ਵਾਲਾ ਟਾਈਮ ਨਹੀਂ 9 ਵਾਲੀਆਂ ਖਬਰਾਂ ਸੁਣਨੀਆਂ ਨਸ਼ਰੀਆਤ ਹੀ ਬੰਦ ਆ ਸਵੇਰ ਨੂੰ ਫੇਰ ਚੱਲਣਾ ਉਹਨੇ ਇੱਕ ਟਾਈਮ ਤੇ ਹਾਂ ਤੇ ਅਸੀਂ ਉੱਠਣਾ ਤੇ ਅਸੀਂ ਕਾਰਟੂਨ ਲੱਗੇ ਹੋਣੇ ਟੌਮ ਐਂਡ ਜੈਰੀ ਕਦੀ ਕੋਈ ਫਿਰ ਨਾਤ ਲੱਗੀ ਹੋਣੀ ਫਾਸਲੋ ਉਹ ਵਹੀਦ ਜ਼ਫਰ ਕਾਜ਼ਮੀ ਸਾਹਿਬ ਹਾਂ ਉਹਨਾਂ ਦੀ ਉਸ ਤੋਂ ਬਾਅਦ ਉਹ ਨਾਲ ਆਇਆ ਧੂਏ ਨਿਕਲਦੇ ਹੋਣੇ ਅੰਮੀ ਦੇ ਕੋਲ ਬੈਠੇ ਹੋਣਾ ਹਾਏ ਹਾਏ ਪੂਰਾ ਹਾਏ ਇੱਕ ਨਿਜ਼ਾਮ ਠੀਕ ਹੈ ਨਾ ਠੰਡ 'ਚ ਹੋਰ ਮਜ਼ੇਦਾਰ ਕੰਮ ਹੋਣਾ ਏਦਾਂ ਹੀ। ਇਹਦਾ ਦਾ ਹਿਸਾਬ ਹੁਣ ਉਦੋਂ ਟੀਵੀ ਆ ਗਿਆ ਉਸ ਦੌਰ 'ਚ ਵੀ ਕਈ ਐਸੇ ਬਾਬੇ ਸੀ ਲੋਕ ਸੀ ਜਿਹੜੇ ਕਹਿੰਦੇ ਸੀ ਇਹਨੇ ਬੇੜਾ ਗਰਕ ਕਰ ਦਿੱਤਾ ਆ ਕੀ ਆ ਗਿਆ ਉਸ ਟੀਵੀ ਨਹੀਂ ਉਹ ਜਿਹਨੂੰ ਅੱਜ ਤੁਸੀਂ ਕਹਿ ਰਹੇ ਕਿ ਉਹ ਦੌਰ ਚੰਗਾ ਸੀ ਬਲੈਕ ਐਂਡ ਵਾਈਟ ਯਾਰ ਭਾਵੇਂ ਬਲੈਕ ਐਂਡ ਵਾਈਟ ਭਾਵੇਂ ਕਲਰ ਜੇ ਤੇ ਇੱਕੋ ਹੀ ਉਸ ਚੈਨਲ ਹੁੰਦਾ ਸੀ। ਦੌਰ 'ਚ ਵੀ ਇਦਾਂ ਦੇ ਸਾਡੇ ਵਰਗੇ ਜਿੱਦਾਂ ਅੱਜ ਅਸੀਂ ਗੱਲਾਂ ਕਰਦੇ ਇਦਾਂ ਦੇ ਬਹੁਤ ਬੰਦੇ ਸੀ ਜਿਹੜੇ ਕਹਿੰਦੇ ਸੀ ਯਾਰ ਜਦੋਂ ਨਹੀਂ ਸੀ ਹੁੰਦਾ ਨਾ ਉਦੋਂ ਆ ਸਿਆਪੇ ਨਹੀਂ ਸੀ ਹੁੰਦੇ ਵੀ ਹੁਣ ਅਸੀਂ ਆ ਡਰਾਮਾ ਵੇਖਣ ਡਰਾਮੇ ਲੱਗਦੇ ਸੀ ਪੀਟੀਵੀ ਤੇ ਠੀਕ ਆ ਫਿਰ ਉਹ ਮਸ਼ਹੂਰੀਆਂ ਚੱਲਦੀਆਂ ਫਿਰ ਮੈਚ ਲੱਗਣੇ ਜਾਂ ਜੋ ਵੀ ਨਸ਼ਰੀਆ ਉਹ ਜਿਹੜੇ ਉਹ ਵੇਖਦੇ ਸੀ ਉਹਨਾਂ ਨੂੰ ਵੀ ਉਹਨਾਂ ਦੇ ਵੱਡੇ ਹੀ ਕਹਿੰਦੇ ਸੀ ਕਿ ਸਾਡੀ ਬਰਬਾਦੀ ਫਿਰ ਤੀ ਨਸਲ ਦੀ ਉਸਤਾਦ ਜੀ ਮੇਰੇ ਦਾਦਾ ਜੀ ਦਾ ਰੇਡੀਓ ਸੀ ਐਡਾ ਅੱਬਾ ਜੀ ਕਹਿੰਦੇ ਸੀ ਮੈਚ ਸੁਣੀਦਾ ਸੀਗਾ ਪੀਕੇ ਲਾ ਕੇ ਸਾਰ ਹੁਣ ਜਦੋਂ ਰੇਡੀਓ ਆਇਆ ਹੁਣ ਉਦੋਂ ਉਹਨਾਂ ਵੱਡੇ ਕਹਿੰਦੇ ਲਓ ਜੀ ਆ ਹੁਣ ਸਾਰੀ ਦਿਹਾੜੀ ਇਹਦੇ ਨਾਲ ਕੰਨ ਲਾ ਕੇ ਬੈਠਾ ਇਹਨਾਂ ਨੇ ਬਰਬਾਦ ਕਰਤੇ ਸਾਡੇ ਨਹੀਂ ਤੇ ਚੰਗਾ ਭਲਾ ਉੱਥੇ ਜਾ ਕੇ ਦੁਕਾਨ ਤੇ ਪੈਂਦਾ ਸੀ ਹੁਣ ਧਿਆਨ ਹੁਣ ਰੇਡੀਓ ਲਾਇਆ ਹੁੰਦਾ। ਰੇਡੀਓ ਹੀ ਸੁਣੀ ਜਾਂਦਾ। ਹਾਂ ਹੁਣ ਉੱਥੇ ਕਰਿਆਨੇ ਦੀ ਦੁਕਾਨ ਹੈ ਕਿਸੇ ਦੀ ਕੱਪੜੇ ਦੀ ਕਿਸੇ ਕੋਈ ਕੰਮ ਆਹੋ ਉੱਥੇ ਰੇਡੀਓ ਲਾਇਆ ਤਾਂ ਵੱਡੇ ਕਹਿੰਦੇ ਲਾ ਇਹਦਾ ਬੇੜਾ ਗਰਕ ਇਹਨੇ ਹੁਣ ਉਹਨੇ ਰੇਡੀਓ ਨਾਲ ਲਾ ਲਿਆ ਹਰ ਦੌਰ 'ਚ ਤੁਸੀਂ ਅੱਜ ਤੋਂ 40-50 ਸਾਲ ਬਾਅਦ ਇਹ ਦੌਰ ਤੁਹਾਨੂੰ ਇੰਜ ਲੱਗਣ ਲੱਗ ਪੈਣਾ ਕਿ ਚੰਗਾ ਸੀ ਸਾਜੀ ਉਹ ਜਿਹੜਾ ਇੱਕ ਦੌਰ ਸੀ ਟੇਪ ਕੇਸਟ ਵਾਲਾ ਉਹ ਤਾਂ ਬਾਅਦ ਚ ਉਹ ਤਾਂ ਹੁਣ ਕੱਲ ਦੀਆਂ ਗੱਲਾਂ ਉਹਨਾਂ ਦੀਆਂ ਥੋੜੀਆਂ ਲੜਾਈਆਂ ਟਰੱਕ ਲੱਗਾ ਵਾ ਗਲੀ 'ਚ ਕੋਈ ਬਿਮਾਰ ਆ ਗਿਆ ਭਾਈ ਆਵਾਜ਼ ਘੱਟ ਕਰ ਯਾਰ ਇਹ ਨਹੀਂ ਬੜਾ ਕੁੱਤਖਾਨਾ ਹੁੰਦਾ ਸੀ ਇਹ ਰੌਲਾ ਚੱਲਦਾ ਆ ਰਿਹਾ ਕਿਉਂਕਿ ਟੈਕਨੋਲੋਜੀ ਆਈ ਜਾ ਰਹੀਆਂ ਕੰਮ ਕਰਾਉਣਾ ਹਮਸਾਇਆ ਉਹਨਾਂ ਇੱਕ ਪੀਕ ਟਾਈਮ ਆ ਗਿਆ ਵੀ ਤੁਹਾਡੇ ਹੱਥ 'ਚ ਹੀ ਆ ਗਿਆ ਸਿਸਟਮ ਉਹ ਬੰਦਾ ਉਸਤਾਦ ਜੀ ਪਤਾ ਨਹੀਂ ਕਿੰਨੇ ਉਹਨੂੰ ਕੋਈ ਪੈਨਸ਼ਨ ਮਿਲੀ ਤੇ ਉਹ ਡੈਕ ਲੈ ਗਿਆ ਹੈ ਤੇ ਮੇਰਾ ਚਾਚਾ ਉਹ ਬੜਾ ਅਥਰਾ ਹੈਗਾ ਬਾਬਰੀ ਛੁਰੀ ਮਾਰ ਉਹਦਾ ਨਾਮ ਉਸਤਾਦ ਜੀ ਉਹ ਗਿਆ ਹੈ ਮਿੱਠੇ ਉਹ ਕਹਿੰਦਾ ਯਾਰ ਇਹਦੀ ਆਵਾਜ਼ ਆਇਸਤਾ ਕਰੋ ਉਹ ਕਹਿੰਦੇ ਨਹੀਂ ਕਰਨੀ ਉਹਨੇ ਇੰਜ ਮੋਗਾ ਮਾਰ ਕੇ ਸਿਸਟਮ ਡੈਕ ਤੋੜ ਉਹ ਛੁਰੀ ਮਾਰ ਮਸ਼ਹੂਰ ਨੇ ਆਹੋ ਤੇ ਚਲੋ ਦੱਸੋ ਮੋਬਾਈਲ ਦੇ ਆਉਣ ਦੀ ਵਜ੍ਹਾ ਤੋਂ ਘਰ ਦੀ ਕਿਹੜੀ ਚੀਜ਼ ਜਿਹੜੀ ਉਹ ਖਤਮ ਹੋਈ ਹੈ ਬੇਫਾ ਦੱਸੋ। ਟੀਵੀ ਟੀਵੀ ਰੇਡੀਓ ਰੇਡੀਓ ਅਖਬਾਰ ਵੀ ਕੈਲਕੂਲੇਟਰ ਰੇਡੀਓ ਅਖਬਾਰ ਖੈਰ ਜਾ ਰੇਡੀਓ ਹਾਂਜੀ ਕੈਲਕੂਲੇਟਰ ਟੀਵੀ ਕਲਾਕ ਟੀਵੀ ਕਹਿ ਕਲਾਕ ਬੇਭਾਵਾ 3 ਤੋਂ ਬਾਅਦ ਰਿਪੀਟ ਕਰਨ ਲੱਗ ਪਿਆ ਨਹੀਂ ਜੀ ਮੈਂ ਕੁਝ ਕੋਟਾ ਵੀ ਦੇਖਿਆ ਨਾ ਤਾਂ ਜੀ ਮੈਂ ਤੁਹਾਨੂੰ ਦੱਸਾਂ ਚਲੋ ਪਹਿਲੇ ਦੱਸੋ ਟੀਵੀ ਕਲਾਕ ਨਹੀਂ ਕਲਾਕ ਹੈ ਟੀਵੀ ਅੱਜ ਵੀ ਹੈਗੇ ਐਲਸੀਡੀਆਂ ਆ ਗਈਆਂ ਟੀਵੀ ਦੀ ਜਗ੍ਹਾ ਤੇ ਵੱਡੀਆਂ ਐਲਸੀਡੀਆਂ ਲੱਗੀਆਂ ਲੇਕਿਨ ਉਹ ਇਸਤੇਮਾਲ ਉਹਨਾਂ ਦਾ ਨਾ ਸੀ ਮੈਂ ਨਹੀਂ ਜਿਹੜੀ ਟੋਟਲੀ ਖਤਮ ਹੋ ਗਈ ਹੈ ਚੀਜ਼ ਉਹ ਦੱਸੋ ਸਾਜੀ ਕੈਲਕੂਲੇਟਰ ਉਹ ਖਤਮ ਹੋ ਗਿਆ ਟਾਰਚ ਲਾਈਟ ਖਤਮ ਹੋ ਗਈ ਉਹ ਹੁਣ ਕੋਈ ਨਹੀਂ ਇਸਤੇਮਾਲ ਕਰਦਾ ਹਰ ਬੰਦੇ ਦੇ ਮੋਬਾਈਲ 'ਚ ਖਤਮ ਹੋ ਗਈ ਫਿਰ ਸਾਜੀ ਅਖਬਾਰ ਉਹ ਵੀ ਬਹੁਤ ਘੱਟ ਲੋਕ ਹਾਂ ਅਖਬਾਰ ਨਹੀਂ ਜਦੋਂ ਮੋਬਾਈਲ ਨਹੀਂ ਸੀ ਨਾ ਅਖਬਾਰ ਤੁਹਾਡੇ ਘਰ ਉਦੋਂ ਵੀ ਨਹੀਂ ਸੀ ਆਉਂਦੀ ਅੱਲਾ ਰੱਖੇਗਾ ਤੇਰੇ ਪਾਪਾ ਕਿਤੇ ਸਵੇਰੇ ਸਾਡੇ ਚਾਰ ਘਰ ਆਉਂਦੀ ਸੀ ਜਦੋਂ ਮੈਨੂੰ ਸਟਾਲ ਆਉਣੇ ਹੁੰਦੇ ਸੀ ਤਾਂ ਹੁੰਦੀ ਸੀ ਨਾਲ ਸਾਜੀ ਸਾਡੇ ਘਰ ਅਖਬਾਰ ਰਸਾਲੇ ਹਈਏ ਵੀ ਪਏ ਆ ਹਾਂਜੀ ਉਹ ਪਏ ਨਾ ਉੱਤੇ ਨਾਵਲ ਘਿਓ ਦੇ ਪਏ। ਦਾਗ ਵੀ ਲੱਗੇ ਸਾਜੀ ਨਾਵਲ ਪਏ ਆ ਥਿੰਦੇ ਪਏ 30 ਰੁਪਏ ਦੇ ਪਕੌੜੇ ਲੈਣੇ ਤੇ ਰਸਾਲਾ ਆਉਣਾ ਹੀ ਆ ਤੇਰਾ ਆਪਾਂ ਅਖਬਾਰ ਵੀ ਨਹੀਂ ਪੜ੍ਹਾ ਲੋ ਜੀ 2 ਬੰਦੇ ਚਿਕਨਾਈ ਦੀ ਵਜ੍ਹਾ ਸੇ ਫੌਤ ਹੋ ਚੁੱਕੇ ਹੈ ਨਹੀਂ ਵਾਲੇ ਘਰ ਜਿਹੜੇ ਪਏ ਨਾ ਰਸਾਲੇ ਉਹ ਜ਼ਿਆਦਾਤਰ ਹੁੰਦੇ ਸੀ ਟੈਲੀਫੋਨ ਡਿਕਸ਼ਨਰੀ ਵਾਲਾ ਡਿਕਸ਼ਨਰੀਆਂ ਕਿੰਨੇ ਨਹੀਂ ਨਹੀਂ ਸਾਜੀ ਸਾਡੇ ਵੱਲ ਆਂਦੀ ਸੀ ਇੰਗਲਿਸ਼ ਅਖਬਾਰ ਆਂਦੀ ਸੀ ਅੱਬੂ ਪੜ੍ਹਦੇ ਸੀ ਨਾ ਇੰਗਲਿਸ਼ ਸਸਤੀ ਮਿਲਦੀ ਸੀ ਪਕੌੜੇ ਵਾਲੇ ਨੂੰ ਨਹੀਂ ਸਸਤੀ ਉਹ ਮੈਂ ਤੂੰ ਅੱਜ ਵੀ ਜਾ ਕੇ ਲੈ ਲਾ ਇੰਗਲਿਸ਼ ਰੈਤ ਮਿਲਦੀ ਸਾਜੀ ਮੇਰੇ ਘਰ ਹਜੇ ਵੀ ਪਈ ਆ ਅੱਬੂ ਡੌਨ ਨਿਊਜ਼ ਪੜ੍ਹਦੇ ਸੀ ਅਖਬਾਰ ਜਿਹੜੀ ਡੌਨ ਹੈਗਾ ਨਾ ਇੱਕ ਚੈਨਲ ਅੱਛਾ ਮੈਂ ਜਿਹੜੇ ਤਿੰਨ ਚੀਜ਼ਾਂ ਅਗਲੀ ਦੱਸੋ ਸਾਰੀ ਜ਼ਿੰਦਗੀ ਹਾਲਾਤ ਡਾਊਨ ਪੜੀ ਆ ਤੇ ਤੂੰ ਉਹ ਇੰਗਲਿਸ਼ ਦੇ ਵਿੱਚ ਆਉਂਦੀ ਆ ਡੌਨ ਨਿਊਜ਼ ਅੱਛਾ ਭਾਜੀ ਤਿੰਨ ਚੀਜ਼ਾਂ ਟਾਰਚ ਲਾਈਟ ਕੈਲਕੂਲੇਟਰ ਅਖਬਾਰ ਕੈਲਕੂਲੇਟਰ ਨਹੀਂ ਆਹੋ ਡਾਇਰੈਕਟਰੀ ਅਖਬਾਰ 4 ਡਿਕਸ਼ਨਰੀ ਰਸਾਲੇ 12 ਰਸਾਲੇ ਘਰ 'ਚ ਯੂਜ਼ ਨਹੀਂ ਸੀ ਹੁੰਦੇ ਹੁੰਦੇ ਇਹਨਾਂ ਦੇ ਹੁੰਦੇ ਸੀ ਨਹੀਂ। ਰਸਾਲੇ ਨਾਮ ਇਸਤੇਮਾਲ ਦੀ ਸ਼ੈ ਪੁੱਛਣ ਦੇ ਨੇ ਉਹ ਅੱਛਾ ਯਾਰ ਉਹ ਮਜ਼ਾਈਆ ਡਾਇਰੀਆਂ ਛੋਟੀਆਂ ਛੋਟੀਆਂ ਯਾਰ ਉਹਦੀ ਨਹੀਂ ਗੱਲ ਕਰ ਰਿਹਾ ਯਾਰ ਜਿਹੜੀ ਘਰ 'ਚ ਇਸਤੇਮਾਲ ਲਿਆਂਦੇ ਸੀ ਐਨਕ ਲਾਉਣੀ ਇਹੀ ਨੇ ਮੇਨ ਚੀਜ਼ਾਂ ਉਸਤਾਦ ਜੀ ਉਸਤਾਦ ਜੀ ਮੈਂ ਬੇਬਹਾ ਕਿਹੜੀਆਂ ਬੇਬਹਾ ਮੈਂ ਮੈਂ ਤੋਂ ਤਿੰਨ ਤੋਂ ਅੱਗੇ ਜਾਣ ਨਹੀਂ ਪਿਆ ਮੈਂ ਬੇਬਹਾ ਮੈਂ ਚਾਰ ਕਰਤੀਆਂ ਇਹ ਸਭ ਤੋਂ ਵੱਡਾ ਜਿਹੜਾ ਨੁਕਸਾਨ ਪੀਟੀਸੀ ਹੈ ਤਿੰਨ ਆ ਚਲੋ ਜੀ 4 ਕਰ ਲਓ ਜੀ ਪੀਟੀਸੀਐਲ ਟੀਵੀ ਵੀ ਪਾ ਲਓ 4 ਇਤਫਾਕ ਲੈ ਗਿਆ 4 ਅੱਗੇ ਪੀਟੀਸੀਐਲ ਉਹ ਟੈਲੀਫੋਨ ਵਾਲਾ ਨਾਮ ਉਹ ਅੱਜ ਪੀਸੀਓ ਵੀ ਲੱਗਾ ਪੀਸੀਓ ਨਹੀਂ ਘਰ ਦੇ ਵਿੱਚ ਤੇਰੇ ਪੀਸੀਓ ਸੀ ਨਹੀਂ ਨਹੀਂ ਇੱਕ ਮਿੰਟ ਪੀਸੀਓ ਬੰਦ ਹੋ ਗਿਆ ਭਾਜੀ ਮੋਬਾਈਲ ਦੀ ਵਜ੍ਹਾ ਤੋਂ ਪੀਸੀਓ ਹੁਣ ਕਿਤੇ ਨਹੀਂ ਹੈ ਨਹੀਂ ਜਿਹੜੀਆਂ ਮੇਨ ਆਈਟਮ ਲੈ ਕੇ ਗਿਆ ਇਤਫਾਕ ਲੈ ਗਿਆ ਸਲੂਕ ਲੈ ਗਿਆ ਭੈਣਾ ਭਰਾਵਾਂ ਦਾ ਬਿਠਾਓ ਲੈ ਗਿਆ ਚਲਾਓ ਕਰਾਓ ਲੈ ਗਿਆ ਭਾਜਨ ਕੈਲੰਡਰ ਮੁਕੱਦਰ ਕਾ ਹਾਂ
ਕੈਲੰਡਰ ਹਾਂਜੀ ਹਾਂਜੀ ਕਿ ਕਿੰਨੀ ਤਰੀਕ ਆ ਹਾਂ ਜੀ ਠੀਕ ਹੈ ਜੀ ਟਾਈਮ ਪੀਸ ਹਾਂ ਤੇ ਅਲਾਰਮ ਉਸਤਾਦ ਜੀ ਅਲਾਰਮ ਵਾਲੀ ਘੜੀ ਅਲਾਰਮ। ਉਹ ਜਿਹੜਾ ਸਵੇਰ 7 ਹਾਂ, ਵਜੇ ਉਹ ਖੜਕਣਾ ਖਤਮ ਹੋਏ, ਹਾਂਜੀ। ਉਸਤਾਦ ਜੀ ਉਹ ਸਭ mobile ਤੋਂ ਚ ਆ ਪਹਿਲੇ ਗਿਆ। ਤੇ ਇਹਦੇ ਵਿੱਚ ਪਿਆਰ ਖਤਮ ਹੋਇਆ, ਉਹ ਉਮੀਦ, ਉਹ ਇੰਤਜ਼ਾਰ ਖਤਮ ਹੋਇਆ। ਯਾਨੀ ਸ਼ਾਮ ਨੂੰ ਬੰਦੇ ਖਤ ਹਾਂ ਸ਼ਾਮ ਨੂੰ ਬੰਦੇ ਨੇ ਕੰਮ ਤੋਂ ਆਉਣਾ ਤੇ ਬੁੱਢੀ ਨੇ ਬਾਹਰ ਮੂੰਹ ਕੱਢ ਕੱਢ ਵੇਖਣਾ, ਆਏ ਨਹੀਂ। ਖਤ ਨਹੀਂ ਖਤਾ ਕਬੂਤਰ ਦੇਖਦੀ ਹੁਣ ਕਬੂਤਰ ਖਤਮ ਹੋ ਗਏ। ਨਹੀਂ ਕਬੂਤਰ ਹੈਗੇ ਆ। ਕਬੂਤਰ ਖਤ ਜਿਹੜੇ ਰਤੀ ਕਿੰਨੀਆਂ ਹੋ ਗਈਆਂ ਉਸਤਾਦ ਜੀ ਆਈਟਮਾਂ 6-7 ਹੋ ਗਈ ਹੈ। ਸੱਤ। ਹੋਰ ਦੱਸੋ ਵੀ ਬਹੁਤ ਕਿਹੜੀ ਬਤਾਓ ਵਧੀਆ ਜੀ। ਜੀ ਜਿਗਰ ਤੱਕ ਖੂਨ ਲਗਾਇਆ ਇਸ ਮੋਬਾਈਲ ਨੇ, ਜਿਗਰ ਤੱਕ ਖੂਨ। ਲੇਕਿਨ ਉਸਤਾਦ ਜੀ ਉਹ ਤਾਂ ਤੂੰ ਆਪ ਕੱਢਿਆ ਕਰੋ ਹਿੱਸਾ ਦੇ ਕੇ। ਮੁਹੱਬਤਾਂ ਹੀ ਖਤਮ ਹੋ ਗਈਆਂ ਨੇ ਉਸਤਾਦ ਜੀ। ਉਹ ਭਾਜੀ ਸੱਚ ਮੈਂ 4 ਤੇ ਸ਼ੈਂਪੂ ਭੇਜਤਾ ਉਹਨੂੰ ਭਾਈ ਨੂੰ, ਜਿਹਨੇ ਇਨਾਮ ਵਾਲੇ ਨੂੰ, ਗਾਣੇ ਵਾਲੇ ਨੂੰ। ਜਿਹਨੇ ਗਾਣਾ ਦੱਸਿਆ ਸੀ, ਉਹਨਾਂ ਦੀ ਵੀਡੀਓ ਵੀ ਮੈਨੂੰ ਆ ਗਈ ਸੀ। ਹੁਣ ਕੁਝ ਯੂਐਸਏ ਤੋਂ ਕੁਝ ਮੰਗਵਾਉਣਾ ਵਾ, ਕਿੱਥੋਂ ਯੂਐਸਏ ਤੋਂ ਕੌਣ ਆ ਰਿਹਾ? ਤੁਹਾਨੂੰ ਇੱਕ ਮੇਲ ਆਈ ਸੀ ਕਿ ਉਹ ਭਾਈ ਕਹਿੰਦੇ ਯਾਰ ਸਾਜਨ ਕੋ ਮੈਨੂੰ ਤਾਂ 250 ਮੇਲ ਆਈ ਜਦੋਂ ਮੈਂ ਕਿਹਾ ਅਮਰੀਕਾ ਤੋਂ ਉਸਤਾਦ ਜੀ ਕੋਈ ਸ਼ੈ ਮੰਗਾਣੀ ਤੁਸੀਂ? ਕਿਉਂ ਹੁਣ ਆਸਟ੍ਰੇਲੀਆ ਨਹੀਂ ਜਾਣਾ? ਮੈਂ ਨਾ ਕਿਹਾ ਨਹੀਂ ਸੀ ਸ਼ੋਅ 'ਚ ਪਿੱਛੇ, ਉਹ ਮੈਂ ਡਿਵਾਈਸ ਮੰਗਾਉਣੀ ਸੀ ਜਿੱਤੋਂ ਮੈਂ ਲਾਈਵ ਆਉਣਾ ਟਿਕਟੌਕ ਤੇ। ਉਹ ਆ ਗਈ ਆ। ਉਹ ਚੌਥੇ ਪੰਜਵੇਂ ਦਿਨ ਹੀ ਆ ਰਹੀ ਸੀ। ਉਸ ਤੋਂ ਬਾਅਦ ਫਿਰ ਜਦੋਂ ਪ੍ਰੋਗਰਾਮ ਚੜਿਆ, ਉਹ ਮੈਂ ਤਾਂ ਦੱਸਦਾ, ਜਦੋਂ ਪ੍ਰੋਗਰਾਮ ਰਿਕਾਰਡ ਕੀਤਾ ਸੀ ਉਸ ਤੋਂ ਬਾਅਦ ਉਹ 5-6 ਦਿਨ ਬਾਅਦ ਅਪਲੋਡ ਹੋਇਆ ਸੀ। ਉਹ 5-6 ਦਿਨ 'ਚ ਮੈਂ ਮੰਗਾ ਲਈ ਸੀ। ਉਹ ਦੁਬਈਓਂ ਆ ਗਈ ਸੀ। ਹਾਂ ਸਹੀ ਹੋ ਤੇ ਉਹ ਫਿਰ ਮੈਨੂੰ ਬਹੁਤ ਲੋਕਾਂ ਨੇ ਕਿਹਾ, ਮੈਂ ਕਿਹਾ ਚਲੋ ਨੈਕਸਟ ਕਿਤੇ ਸੀ। ਯਾਰ ਉਹ ਗੜਲ ਫੇਸ਼ਲ ਆ ਜਾ ਉਹ ਭਾਈ। ਯਾਰ ਉਸਤਾਦ ਜੀ ਜਦੋਂ ਹੁਣ ਦਾਨਿਸ਼ ਨੂੰ ਧਾ ਲੈਣ ਦਿਓ ਉਹ ਯਾਰ ਉਹ ਤੇ ਵਿਆਹ 'ਚ ਮਸਰੂਫ ਹੈ। ਭਾਜੀ ਉਹ ਤਾਂ ਉੱਥੇ ਲੱਗਣ ਨਾਲ ਕਰ ਰਹੇ ਆ, ਖਾ ਪੀ ਕੱਲ ਆ ਜਾਣਾ ਵਾਲੇ ਐਵੇਂ ਨਾ ਹਲਕੇ ਪਵੋ ਤੂੰ ਤਾਂ ਯਾਰ ਕਿਤੇ ਤੈਨੂੰ ਮੈਂ ਕਿ ਪਾਈਆ ਕੋ ਖਵਾ ਕੇ ਦੁਨੀਆ ਤੋਂ ਨਾ ਕਿਤੇ ਚਿਲ ਕਰਾ ਦਵਾਂ ਤੈਨੂੰ। ਮੈਂ ਸਵੇਰ ਅੱਡਾ ਸੋਹਣਾ ਨਾਸ਼ਤਾ ਕਰਕੇ ਆਇਆ। ਕੀ ਲੈ ਤੁਸੀਂ ਨਿਹਾਰੀ ਸਿਰਫ ਖਾਧੀ ਘਰੋਂ 3 ਲੈ ਕੇ ਆਉਣਾ ਦੰਦਾਂ ਹੀ ਮਾਰਨ ਵਾਲੀ। ਸਪੈਸ਼ਲ ਨਿਹਾਰੀ ਖਾ ਕੇ ਆਇਆ ਮਗਜ਼ ਵਾਲੀ। ਭਾ ਕੀ ਗੱਲ ਹੋ ਗਈ ਤੈਨੂੰ? ਮੈਨੂੰ ਕਾਹ ਤੋਂ ਕਹਿੰਦਾ? ਮੈਂ ਤਾਂ ਆਹ ਬੱਚਿਆਂ ਦੀ ਕਰਕੇ ਕਹਿੰਦਾ ਵੀ ਚੱਲ ਨੋਨੀ ਦਾ ਜ਼ਰਾ ਨਿਜ਼ਾਮ ਸਿਰ ਆਸ਼ਾ ਹਲੀਮ ਤੇ ਕੀ ਜਿਹੜਾ ਕਹਿਣਾ ਹੁਣ ਤੂੰ? ਜੋ ਮਰਜ਼ੀ ਖਾਓ, ਮੈਂ ਕਹਿੰਦਾ ਤੁਸੀਂ ਗ੍ਰਿਲਡ ਤੁਹਾਡੀ ਤਬੀਅਤ ਦੇ ਮੁਤਾਬਕ। ਹਾਂ ਠੀਕ, ਮੈਂ ਤੁਹਾਡੀ ਤਬੀਅਤ ਦੇਖੀ ਉਹਦਾ ਹਦਾਇਤ ਮੇਰਾ ਨਾਲ ਸੱਜੀ ਖਾਣ ਨੂੰ ਦਿਲ ਕਰ ਰਿਹਾ। ਓਕੇ ਜਦੋਂ ਸੱਜੀ ਖਾਓ। ਪਿਓਰ ਸੱਜੀ ਨਹੀਂ ਜਿਹੜੀ ਉਹ ਸੀ ਪਾਕਰੀ ਹਾਂਜੀ ਆਹਾ ਉਹਦੇ ਉੱਤੇ ਫਿਰ ਨਿੰਬੂ ਪਾ ਕੇ ਸੁਖਸਾ ਰੋਡ ਉਹ ਪਹੁੰਚੇ ਜਾ ਕੇ ਕਲੀ ਤੁਹਾਡੀ ਜਿਹੜੀ ਹੁੰਦੀ ਹੈ ਬਿਲਕੁਲ। ਐ ਲਾੜੂ ਲਾ ਲੇਕਿਨ ਉਹ ਜਿਹੜੀ ਵਿੱਚ ਚਾਵਲ ਹੁੰਦੇ ਨੇ ਉਹ ਖਾਣਾ ਉਸਤਾਦ ਨਾ 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 ਸਿਰਫ ਸੱਜੀ। ਸੱਜੀ ਜਿਹੜੀ ਆਪਾਂ ਉੱਥੇ ਖਾਧੀ ਸੀਗੀ ਚਲੀਏ ਉਹ ਸਰ। ਲਾਹੌਰ। ਹਾਂ ਚਲੀਏ ਉਸਤਾਦ ਜੀ, ਤੁਹਾਨੂੰ ਮੈਂ ਖਵਾ ਦੇਣਾ। ਇਧਰੋਂ ਨਹੀਂ ਉਮੀਦ ਆਂਡੀ, ਤੁਹਾਨੂੰ ਮੈਂ ਲੈ 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 ਅੱਲਾ ਅੱਲਾ ਅਸੀਂ ਤਾਂ ਜਾਨ ਨਿਸ਼ਾਵਰ ਕਰਨ ਫਿਰ ਉਹਨੇ ਮੀਤ ਨਹੀਂ ਆਉਂਦੇ ਕੋਲ ਹਿਸਾਬ ਲਾ ਲਿਆ। ਨਹੀਂ ਇਧਰ ਉਸਤਾਦ ਜੀ ਉਹ ਜੁਰਤ ਹਿੰਮਤ ਨਹੀਂ ਆਇਆ। ਤੁਸੀਂ ਮੈਨੂੰ ਸਾਜੀ ਤੁਹਾਨੂੰ ਮੈਂ ਹੁਣੀ ਸੱਜੀ ਖਵਾਨਾ ਗੱਲ ਕਰੂੰ। ਲੈ 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 ਕਰਾਂ ਓਏ ਜੈਨੂਅਨ ਸੱਜੀ ਹੋਵੇ, ਕਿੱਥੇ ਦੀ ਖਾਣੀ ਤੁਸੀਂ ਦੱਸੋ? ਜਿਹੜੀ ਸਹੀ ਹੋਵੇ, ਜਿੱਥੇ ਦੀ ਮਰਜ਼ੀ। ਮਲੇਸ਼ੀਆ ਦੀ ਤੁਸੀਂ ਦੱਸੋ ਨਾ ਤੁਹਾਨੂੰ ਕਿੱਥੇ ਦੀ ਪਸੰਦ ਆ? ਇਹਨੂੰ ਨਾ ਕਹਿਣਾ। ਯਾਰ ਮੈਨੂੰ ਨਹੀਂ ਪਤਾ ਇਸ ਟਾਈਮ ਕਿਹੜੀ ਮਸ਼ਹੂਰ ਹੈ ਜ਼ਿਆਦਾ। ਸਾਜੀ ਇੱਕ ਸੈਕਿੰਡ ਮਾਦਰ ਤੁਸੀਂ ਪਾਣਾ ਸੂਸਾ ਰੋਡ ਉਹਨੂੰ ਪਤਾ ਇਹਨੂੰ, ਉਹ ਕਿੱਥੇ ਆ? ਸੂਸਾ ਰੋਡ ਉਹੀ ਹਦਾਇਤ ਵਾਲਾ। ਉਹ ਇਧਰੋਂ ਵੜਦੇ ਜਿਹੜੀ ਸੱਜੀ ਹੱਥ। ਹਾਂ ਠੀਕ ਆ। ਉਹਨਾਂ ਨੂੰ ਸੀਖਾਂ 'ਚ ਟੰਗੀ ਹੁੰਦੀ ਤਾਂ ਹਾਂਜੀ ਹਾਫ ਸੱਜੀ ਲੈ ਆਉਣੀ। ਹਾਫ ਬਸ ਨਹੀਂ ਹਾਫ ਨਹੀਂ ਫੁੱਲੀ ਮੰਗਾਓ। ਨਹੀਂ ਉਹ ਇੱਥੇ ਦੇ ਜਾਣਗੇ ਸਾਜੀ। ਸੱਜੀ ਸੱਜੀ 'ਚ ਪੂਰ ਕਰਾ ਦੇਣਾ ਸਰ। ਨਹੀਂ 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 ਮੈਂ ਤਾਂ ਫਿਰ ਉਹ ਤਾਂ ਕੋਲੋਂ ਲਿਆਉਣ ਡਿਆ। ਮੈਂ ਤਾਂ ਤੁਹਾਨੂੰ ਜੋ ਮਰਜ਼ੀ ਖਾਓ। ਉਸਤਾਦ ਜੀ ਮੈਨੂੰ ਹਾਫ ਲਿਆ ਦੇ। ਕਿੰਦੇ ਸੱਚ ਨਹੀਂ ਜਾ ਕੇ ਲਿਆਵਾਂ ਸਾਜੀ ਕਿ ਇੱਥੇ ਆਰਡਰ ਕਰ ਦਈਏ? ਆ ਜਾਏਗਾ ਉਹ? ਉਹਦਾ ਨਹੀਂ ਮੈਨੂੰ ਪਤਾ, ਜਾ ਕੇ ਲਿਆਉਣੀ ਪੈਣੀ। ਉਸਤਾਦ ਜੀ ਮੈਨੂੰ ਦੱਸੋ, ਮੈਂ ਤੁਹਾਨੂੰ ਕਹਿੰਦੇ ਆ ਜਿੰਨੀ ਕਿ ਤੂੰ ਮੰਗਾਉਣ ਡਿਆ ਤੈਨੂੰ ਉਹਨੇ ਉੱਥੇ ਵੀ ਨਹੀਂ ਦੇਣੀ ਹਾਫ ਸੱਜੀ। ਨਹੀਂ ਮੈਂ ਸਾਰੇ ਖਾਵਾਂਗੇ ਯਾਰ, ਸਾਰੇ ਨਹੀਂ ਮੰਗਾ ਸਾਰੇ ਹਾਫ ਕਿੱਦਾਂ ਖਾ ਲਵਾਂਗੇ ਸਾਰੇ। ਸਾਰੇ ਨਹੀਂ ਖਾਦੀ ਜਾਣੀ। ਉਹ ਬੇਟਾ ਸ਼ੁਤਰਮੁਰਗ ਦੀ ਸੱਜੀ ਆ। ਨਹੀਂ ਸਾਜੀ ਹਾਫ ਨਹੀਂ, ਮਤਲਬ ਜ਼ਿਆਦਾ ਕਰ ਲੈਣਾ ਨਾ। ਜ਼ਿਆਦਾ ਕਿੰਨੀਆਂ ਸੱਜੀਆਂ? ਕਿੰਨੀਆਂ? ਇੱਕ 4 ਪੀਸ ਹੁੰਦੇ ਉਹਦੇ 'ਚ। ਪੂਰੇ ਚਿਕਨ 'ਚ 4 ਪੀਸ ਹੁੰਦੇ ਸੱਜੀ ਦੇ। ਤੇ ਇੱਕ ਨੂੰ 2-3 ਜਾਣੇ ਤਾਂ ਖਾ ਲੈਣਗੇ ਨਾ। 3 ਜਣੇ ਖਾ ਚਾਰ 3 ਤੋਂ 4 ਜਣੇ, 4 ਜਣੇ। ਇੱਕ ਨੂੰ ਹਾਂ ਤੇ ਆਪਾਂ ਕਿੰਨੇ ਆ? 12 ਜਾਣੇ। ਹਾਂ। ਬਲਕਿ ਅੱਜ ਘਟੇ ਆ ਸਾਜੀ, ਚਾਰ ਅੱਜ ਤੇ ਕਾਲੂ ਵੀ ਨਹੀਂ ਆਇਆ। 3 ਚਾਰ ਮੰਗਾ ਲਾ। 1 2 3 4 ਨੌ 5 ਜਣੇ। 7 8 9 9 ਜਣੇ ਆ ਉਸਤਾਦ ਜੀ। 10 ਹਾਂ, ਦਸ ਚਾਰ ਮੰਗਾ ਲਵੇ ਚਾਰ। 10 ਬਸ ਬਸ। ਚੌਲ ਨਾ ਮੰਗਾਈ ਕੱਲੀਆਂ ਸੱਜੀਆਂ ਮੰਗਾਈ ਬਸ। ਚੌਲ ਵੀ ਨਹੀਂ ਉਹ ਚੌਲ ਨਾਲ ਨਹੀਂ। ਦਿੰਦੇ ਨੇ ਮਿੱਠੇ ਜੇ ਹੁੰਦਾ ਨਹੀਂ ਯਾਰ ਚੌਲ ਨਹੀਂ ਯਾਰ। ਉਹ ਲੈਦਾ ਮੰਗਾ ਲੈ ਯਾਰ ਮੇਰਾ ਇੱਕ ਤੁਸੀਂ ਮੈਨੂੰ ਸਾਰਾ ਆਹੋ ਸਿਆਪਾ ਚਲੋ ਪਾਉਣ ਲੱਗੇ। ਫਿਰ ਪ੍ਰੋਗਰਾਮ ਮੈਂ ਸਾਜੀ ਤੁਹਾਨੂੰ ਇੰਨੇ ਕਿ ਮੈਨੂੰ ਹਾਫ ਬਸ ਲਿਆ ਦੇ। ਚਸਟ ਦਾ ਨਹੀਂ ਦਾ ਪੀਸ ਨਾਲ ਗਰਦਨ ਲੱਗੀ ਹੁੰਦੀ। ਬਸ ਅੱਧੀ ਸੱਜੀ। ਓਕੇ ਉਸਤਾਦ ਜੀ ਕਿੱਥੇ 12-13 ਜਣਿਆਂ ਦੀ ਰੋਟੀ ਉਹਨੂੰ ਤੇ ਕਿਤੇ ਕਹਿੰਦੇ- ਅੱਧੀ ਸੱਜੀ। ਮੈਨੂੰ ਆਰਡਰ ਯਾਰ ਹੁਣ ਮੇਰਾ ਇੱਕ ਦਿਲ ਕਰ ਰਿਹਾ ਮਾੜਾ ਜਿਹਾ। ਮੇਰੇ ਨਾਲ ਚਲੋ, ਤੁਸੀਂ ਆਪਾਂ ਦੋਵੇਂ ਖਾ ਕੇ ਆਨੇ ਸਾਜ। ਉਸਤਾਦ ਜੀ ਐਵੇਂ ਨਾ ਕਰਿਆ ਕਰੋ। ਪਤਾ ਕੀ ਗੱਲ ਇਹ ਉਹ ਲੋਕ ਨੇ, ਅੱਲਾ ਮਾਫੀ ਕਹਿਣਾ ਨਹੀਂ ਇਹਦੇ, ਜਿਹੜੇ ਜਾ ਕੇ ਕਹਿੰਦੇ ਨੇ ਤੁਸੀਂ ਹਜੇ ਕਿਸੇ ਹੋਟਲ ਤੇ ਗਏ ਵੀ ਨਹੀਂ। ਇਹਨਾਂ ਨੇ ਜਾ ਕੇ ਕੱਲ ਮੈਂ ਦਾਲ ਨਹੀਂ ਲੈ ਕੇ ਗਿਆ, ਉਹ ਜਾਨੀ ਸਾਹਿਬ ਨੂੰ ਖਵਾਈ, ਇੰਨੀ ਤਾਰੀਫ ਕਰਦੇ ਸੀ ਉਹਨਾਂ ਨੇ। ਅੱਜ ਫਿਰ ਮਗਦ ਖਵਾਈ ਉਹਨੂੰ ਇੰਜ ਕਰਕੇ ਇਹਨਾਂ ਨੇ ਘਰ ਵਾਪਸ ਲੈ ਜਾਣਾ। ਸਾਰਾ ਕੁਝ ਤਾਂ ਭਾਜੀ ਹੋ ਬੱਚੇ ਪਾਲ ਲਿਆ ਗਿਆ ਵੈਸੇ। ਕੀ ਹੋ ਗਿਆ ਤਾਂ ਯਾਰ ਬਣ ਗਏ ਨੇ। ਹਰ ਸ਼ੈ ਮੈਨੂੰ ਐਨਕ ਲਾਉਣੀ ਪੈ ਗਈ। ਉਸਤਾਦ ਜੀ ਤੁਸੀਂ ਤੇ ਮੈਂ ਦੋਵਾਂ ਜਣਿਆਂ ਨੇ ਗੱਡੀ ਸਰੀਨਾ 'ਚ ਬਹਿਣਾ ਵਾ। ਆਪਾਂ ਸਕੂਨ ਨਾਲ ਜੋ ਜਿਹੜੀ ਸ਼ਾਇਦ ਤੇ ਤੁਸੀਂ ਹੱਥ ਰੱਖਣਾ ਮੈਂ ਤੁਹਾਨੂੰ ਉਹ ਲਵਾ ਦੇ। 2 ਰੋਟੀਆਂ ਲੈਣੀਆਂ, ਕੜੀ ਤੇਰੇ ਕੋ ਆਪਣੀ ਆ, ਅੱਲਾ ਖੈਰ ਕਰੇ। ਤਾਂ ਤੁਸੀਂ ਕੀ ਇਸ ਟਾਈਮ ਕੀ ਦਿਲ ਕਰ ਰਹੇ ਸਹੀ ਦੱਸਣਾ। ਯਾਰ ਸੱਜੀ ਕਹਿ ਤੇ ਯਾਰ ਕਿਉਂ? ਸੱਜੀ ਇੱਕ ਸ਼ਰਤ ਤੇ ਖਾਣੀ, ਉੱਥੇ ਜਾਣਾ।
ਉਹ ਯਾਰ ਜਾ ਕੰਮ ਕਰ ਅੱਜ ਤੂੰ ਯਾਰ ਇੱਥੇ ਨਹੀਂ ਮਜ਼ਾ ਆਉਂਦਾ, ਇੱਥੇ ਭਲਾ ਕੀ ਇੱਥੇ ਮਾਹੌਲ ਅੰਦਰੂਨੀ ਰਹਿ ਤੇਰੇ 1200 ਦੀ ਉੱਥੇ ਨਹੀਂ ਮਜ਼ਾ ਆਉਂਦਾ, ਉੱਥੇ 2-4 ਜਣੇ ਇਕੱਠੇ ਹੁੰਦੇ ਨੇ, ਸਾਰਾ ਰੋਟੀ ਦਾ ਮਜ਼ਾ ਖਰਾਬ ਉਸਤਾਦ ਜੀ ਗੱਡੀ 'ਚ ਬਹਿ ਕੇ ਖਾ ਲਾਂਗੇ। ਕੋਈ ਉਹ ਨਹੀਂ ਭਾਈ ਮਾਫੀ ਦਿਓ, ਤੁਸੀਂ ਨਾ ਕੱਢਿਆ ਕਰੋ ਉਧਰ ਜਾਣ ਦਿਓ। ਉੱਥੇ ਤਾਂ ਹੋਟਲ ਦਾ ਹੀ ਬੰਦਾ ਹੁੰਦਾ ਵਾ, ਉੱਥੇ ਹੀ ਉਹਨੇ ਰਹਿਣਾ। ਸਾਡੇ ਰੋਟੀ ਖਾਣ ਤੋਂ ਆਉਣ ਤੋਂ ਬਾਅਦ ਵੀ ਉਹਨੇ 6 ਘੰਟੇ ਉੱਥੇ ਰਹਿਣਾ, ਲੇਕਿਨ ਉਹ ਬੁਰਕੀ ਮੂੰਹ 'ਚ ਪਾਉਣ ਲੱਗਾ ਕਹੋ ਵੀ ਮੈਨੂੰ ਸੈਲਫੀ ਪਹਿਲੇ ਦੇ ਦਿਓ। ਉਹਨੂੰ ਇਹ ਨਹੀਂ ਪਤਾ ਵੀ ਰੋਟੀ ਖਾਣ ਲੱਗੇ ਜਾਣ ਲੱਗੇ ਮੈਂ ਤੇ ਇੱਥੇ ਹੀ ਆ। ਨਹੀਂ, ਉਹ ਇੰਨਾ ਹੁੰਦਾ, ਇੱਕ ਮੁਹੱਬਤ ਆ ਨਾ, ਜਲਦੀ ਜਲਦੀ ਐਕਸਾਈਟਿਡ ਹੋ ਜਾਂਦੇ ਤੇ ਉਹ ਹੁੰਦਾ ਕਿ ਵੀ ਸੈਲਫੀ ਭਾਜੀ, ਮਤਲਬ ਨਾਨਾ ਲਾ ਕੇ ਕਦੇ ਮੈਂ ਕਿਹਾ ਯਾਰ ਤੂੰ ਨਾਲ ਨਾ ਹੁੰਦੇ ਹਾਲੇ ਅਸੀਂ ਬਹਿਣਾ ਖਾਣਾ, ਬਸ ਜਾਣ ਲੱਗੇ ਤੈਨੂੰ ਇੱਕ ਦੀ ਵਜ੍ਹਾ 4 ਸੈਲਫੀਆਂ ਦੇ ਜੂ। ਹੁਣ ਤੇ ਜੀ ਉਹ ਖਾ ਲੈਂਦੇ, ਲੇਕਿਨ ਉਹ ਮੈਨੂੰ ਸ਼ਕਲੋਂ ਲੱਗ ਰਿਹਾ ਹੁੰਦਾ ਕਿ ਨਹੀਂ ਉਹਦੇ ਕੋਲ ਸਬਰ ਹੋ ਰਿਹਾ। ਲਾਹੌਰ ਹੋਟਲ ਦੇ ਉੱਪਰ ਅਸੀਂ ਖਾਣਾ ਖਾ ਰਹੇ, ਉਸਤਾਦ ਜੀ ਨੇ ਇਸ ਤਰ੍ਹਾਂ ਕਰਕੇ ਨਵਾਲਾ ਪਾਇਆ, ਰੋਟੀ ਘੱਟ ਬੜੀ ਕਿ ਬੰਦਾ ਪਿੱਛੋਂ ਆਇਆ ਸੀ, ਸਲਾਮ ਅਲੈਕੁਮ ਜਾਨੀ ਸਾਹਿਬ। ਮੈਂ ਕਿਹਾ ਲਓ ਜੀ ਉਸਤਾਦ ਜੀ ਲੱਗੇ ਖਿਜਣ ਵੀ ਉਹ ਰੋਟੀ ਖਾਣ ਦਾ ਮੇਰਾ ਮੂੰਹ ਨਾ ਕਹਿ ਦੇ ਸਲਾਮ ਅਲੈਕੁਮ। ਉਹ ਯਾਰ ਉਸਤਾਦ ਜੀ ਨੇ ਸਮਾਨ ਜਿਹਾ ਫੜਿਆ ਵਾ, ਫਿਰ ਤੇ ਇੱਕ ਕਰੈਕਟਰ ਆਇਆ ਤੇ ਉਸਤਾਦ ਜੀ ਨੇ ਸਮਾਨ ਸਿੱਟਦਾ ਸਾਰਾ ਆ ਤੇ ਯਾਰ ਉਹ ਮੈਂ ਇਹ ਕਿਹਾ ਕਿ ਯਾਰ ਇੱਥੇ ਯਾਰ ਕਰਦੇ ਉਸਤਾਦ ਜੀ ਦੇ ਨਾਲ ਕਿ ਗਿਆ ਮੈਂ ਛਾਪਰ ਆਪਣੇ ਮੈਂ ਜਾ ਰਿਹਾ ਤਾਂ ਉਹ ਅੱਗੋਂ ਕਹਿੰਦਾ ਅਸਲਾਮ ਅਲੈਕੁਮ, ਇੱਥੇ ਉਹਦਾ ਹੱਥ ਮੈਂ ਇੱਥੋਂ ਐ ਛੱਡ ਦੇ ਵਾਲੇਕੁਮ ਸਲਾਮ ਲੈ 에어ਪੋਰਟ ਦਾ ਟੱਪ ਛਾਪਰ। ਅਸੀਂ ਸਰੀਨਾ 'ਚ ਗਏ ਉਸਤਾਦ ਜੀ ਦੇ ਨਹੀਂ ਉਹ ਨਾਲ। ਵਿਚਾਰਾ ਉਹਨਾਂ ਦਾ ਨਹੀਂ ਹੁੰਦਾ, ਜੀ ਐਕਸਾਈਟਡ ਹੋ ਜਾਂਦੇ ਸਾਡੇ ਵਾਸਤੇ ਤੁਹਾਡੀ ਮੁਹੱਬਤ ਦੀ। ਉਸਤਾਦ ਜੀ ਉਹ ਕੈਸਾ ਜੀ ਸੀ ਜਿਹੜਾ ਆਪਾਂ ਨੂੰ ਉੱਥੇ ਮਿਲਿਆ ਸੀਗਾ ਫੈਸਲ ਹਸਪੀਟਲ ਦੇ ਕੋਲ। ਅਸੀਂ ਸਰੀਨਾ 'ਚ ਗਏ ਉਸਤਾਦ ਜੀ ਨਾਲ ਤੇ ਇੱਕ ਬੰਦਾ ਸਾਡੇ ਸਿਰ ਹੋ ਗਿਆ ਤੇ ਕਿੱਦਾਂ ਮਾਸ਼ਾਅੱਲਾ ਵਾਹ ਵਾਹ, ਤੁਹਾਡੇ ਕੋਲ ਏਡੀ ਵੱਡੀ ਗੱਡੀ, ਮੇਰੇ ਕੋਲ ਸਾਈਕਲ ਵੀ ਨਹੀਂ ਤੇ ਉਹ ਕੁਛ ਮੈਨੂੰ ਯਾਦ ਉਸਤਾਦ ਜੀ। ਉਸਤਾਦ ਜੀ ਇੱਕ ਕਾਲੇ ਰੋਡ ਤੇ ਦੋਸਤ ਮਿਲੇ ਸੀ ਤੁਹਾਡੇ, ਅੱਛਾ ਮੁਖਤਲਿਫ ਲੋਕ ਹਾਂ ਜਿਹਦੇ ਸਾਨੂੰ ਬਹੁਤ ਮਿਲੇ ਆ। ਬਹੁਤ ਮਿਲਿਆ। ਕਈ ਬੰਦੇ ਇਦਾਂ ਦੇ ਮਿਲਦੇ ਨੇ ਕਿ ਉਹ ਸਮਝਦੇ ਨੇ ਕਿ ਅੱਛਾ ਹੋਰ ਜਾਨੀ ਸਾਹਿਬ ਭਾਜੀ ਨੰਬਰ ਦਿਓ ਆਪਣਾ। ਡਾਇਰੈਕਟ ਹੀ ਹਾਂ, ਮੈਂ ਦੁਬਈ ਹੁੰਨਾ, ਮੈਂ ਫੋਨ ਕਰਾਂਗਾ ਤੁਹਾਨੂੰ, ਹਾਂ ਇੱਕ ਦੋ ਮਸਲੇ ਤੁਹਾਨੂੰ ਡਿਸਕਸ ਕਰਨੇ। ਐਟ ਐਪ ਦੇ ਵੀ ਕਰੈਕਟਰ ਹੁੰਦਾ। ਅੱਛਾ, ਕਈ ਬੰਦੇ ਕੋਲ ਆ ਕੇ ਬੰਦੇ ਮੈਂ ਨਾ ਸ਼ਹਿਰਯਾਰ ਗੁੰਚਾ ਸਾਹਿਬ ਦਾ ਕਜ਼ਨ ਹੈਗਾ ਵਾ, ਦੁਬਈ ਨਹੀਂ ਸੀ ਹੁੰਦਾ, ਤੁਸੀਂ ਇੱਕ ਵਾਰੀ ਉਹ ਕੀਤਾ ਸੀ ਪਾਲੇ ਤੇ ਨਾਲ ਪੂਰੀ ਗੱਲ ਕਰਨੀ ਤੂੰ ਕੀਤਾ ਕੀ ਫਾਇਦਾ। ਅੱਛਾ ਕਈਆਂ ਦਾ ਹੁੰਦਾ ਨਾ, ਕਈ ਵਿਚਾਰੇ ਉਹ ਇੰਨਾ ਮੁਹੱਬਤ ਹੁੰਦੀ ਹੈ ਕਿਸੇ ਵੀ ਬੰਦੇ ਨੂੰ ਤੇ ਉਹ ਸਰੈਂਡਰ ਕਰ ਦਿੰਦੇ ਨੇ। ਯਾਨੀ ਇੱਕ ਬੰਦਾ ਸੈਲੀਬ੍ਰਿਟੀ ਕੋਈ ਉਹਨਾਂ ਦੇ ਪਸੰਦ ਦੀ ਸਾਹਮਣੇ ਆਈ ਨਾ, ਉਹਨਾਂ ਨੇ A to Z 100% ਸਰੈਂਡਰ ਕਰ ਦੇਣਾ ਕਿ ਸਰ ਅਸੀਂ ਤੁਹਾਡੇ ਕੋਲ ਆਪ ਭਾਵੇਂ ਦਿਲ ਕਰੇ ਉਹ ਜੋ ਮਰਜ਼ੀ ਜਿਹੜਾ ਮਰਜ਼ੀ। ਕਈ ਸਰੈਂਡਰ ਕਰਨ ਦਾ ਹੌਸਲਾ ਨਹੀਂ ਹੁੰਦਾ ਕਈਆਂ 'ਚ। ਵੀ ਕਿਉਂ ਕਰੀਏ। ਹਾਂ, ਉਹਨਾਂ ਨੇ ਇੰਝ ਹੀ ਆਉਣਾ ਦਾ ਹੋਰ ਜੀ ਉਹ ਜਾਨੀ ਭਾਈ ਕੀ ਹਾਲ, ਠੀਕ ਠਾਕ ਹੋਰਾਂ ਦੀ ਬਸ ਸਭ ਤੋਂ ਪਹਿਲੇ ਨੰਬਰ ਦਿਓ ਆਪਣਾ, ਯਾਨੀ ਪੂਰਾ ਬਰਾਬਰੀ ਦੇ ਹਿਸਾਬ ਕਿਤਾਬ, ਠੀਕ ਹੈ ਨਾ। ਹੁਣ ਲੇਕਿਨ ਉਹ ਜਿਹੜੇ ਹੁਣ ਇੱਕ ਸਰੈਂਡਰ ਕੀਤਾ ਉਹਨਾਂ ਲਈ ਦਿਲ 'ਚ ਮੁਹੱਬਤ ਦੀ ਰਿਸਪੈਕਟ ਨਜ਼ਰ ਆ ਰਹੀ ਹੁੰਦੀ ਆ। ਹਾਂਜੀ, ਜਿਹੜਾ ਇੰਜ ਬਰਾਬਰੀ ਦੀ ਆ ਕੇ ਵੀ ਭਾਈ ਮੈਂ ਨਹੀਂ ਦਿੰਦਾ ਨੰਬਰ, ਮੈਂ ਨਹੀਂ ਤੁਹਾਡਾ ਤਲਕ ਬਣਾਉਣਾ ਚਾਹੁੰਦਾ, ਫੇਰ ਅੱਛਾ, ਕਈ ਬੰਦੇ ਐਸੇ ਹੁੰਦੇ ਏਦਾਂ ਹੀ ਅਸੀਂ ਇੱਧਰ ਘੰਟਾ ਘਰ ਚੌਂਕ 'ਚ ਸ਼ੋਅ ਕਰਨ ਨੇ ਤੇ ਇੱਕ ਬੰਦਾ ਨਾ ਦੂਰ ਖਲੋਤੇ ਵੇਖਣ ਡਿਆ ਤੇ ਉਸਤਾਦ ਜੀ ਉਹਦੀ ਮਾਸੂਮੀਅਤ ਉਹਨਾਂ ਨੂੰ ਆਵਾਜ਼ ਮਾਰ ਲਈ, ਭਰਾਓ ਜੀ ਤੁਸੀਂ ਵੇਖ ਰਹੇ ਹੋ ਕਿੰਨੀ ਦੇਰ, ਕਹਿੰਦਾ ਮੈਂ ਘਰ ਲੜ ਕੇ ਆਇਆ ਵਾਂ। ਮੈਂ ਘਰੋਂ ਲੜ ਕੇ ਆਇਆ। ਇੱਕ ਕਰੈਕਟਰ ਦਾ ਯਾਰ ਉਹ ਭਈਆ ਨਹੀਂ ਹੋਣਾ, ਉਹ ਕਪਿਲ ਸ਼ਰਮਾ ਦਾ ਨੰਬਰ ਤੇ ਦੇ ਲੈ ਨਹੀਂ, ਕਈ ਬੰਦੇ ਨਾ ਲੈ ਕਈ ਬੰਦੇ ਕਲੀਅਰ ਵੀ ਕਰਦੇ ਹੁੰਦੇ ਜਾਨੀ ਸਾਹਿਬ ਨੰਬਰ ਦੇਣਾ, ਇਹ ਮੈਂ ਆਪਣੇ ਵਾਸਤੇ ਨਹੀਂ ਲੈ ਰਿਹਾ, ਮੇਰਾ ਬੇਟਾ ਛੋਟਾ ਦਾਨਿਆਲ 12ਵੀਂ 'ਚ ਪੜਦਾ, ਤੁਹਾਡੇ ਸ਼ੋਅ ਬੜੇ ਚੌਕ ਨਾਲ ਦੇਖਦਾ, ਉਹਦੇ ਨਾਲ ਗੱਲ ਕਰਾਉਣੀ, ਮੈਂ ਦਰਵਾਜ਼ਾ ਆਪਣੇ ਵਾਸਤੇ ਨਹੀਂ ਅੱਛਾ ਹੁਣ ਬੰਦਾ ਕਿਤੇ ਤੁਸੀਂ ਐਸੇ ਮੁਕਾਮ ਤੇ ਇੰਨਾ ਕਿਹਨੂੰ ਨੰਬਰ ਦਿਓਗੇ ਤੁਸੀਂ? ਸਹੀ ਗੱਲ ਆ ਮੈਨੂੰ ਮੇਲਾਂ ਹੁੰਦੀਆਂ ਨੇ ਉਹਦੇ ਵਿੱਚ ਕੋਈ ਰੋਜ਼ 500 ਬੰਦਾ ਨੰਬਰ ਮੰਗਦਾ। ਏਦਾਂ ਹੀ। ਅੱਛਾ ਫਿਰ ਮੈਨੂੰ ਪ੍ਰੋਬਲਮ ਹੁੰਦੀ ਹੈ ਕਿ ਮੈਂ ਹੁਣ ਰਿਪਲਾਈ ਮੈਂ ਲਾਜ਼ਮੀ ਕਰਦਾ ਹੁੰਦਾ, ਯਾਨੀ ਕੋਸ਼ਿਸ਼ ਪੂਰੀ ਹੁੰਦੀ ਕਿ ਮੈਂ ਯਾਰ ਹਰ ਇੱਕ ਨੂੰ ਰਿਪਲਾਈ ਕਰਾਂ। ਹਾਂਜੀ, ਤੇ ਕਿਸੇ ਟਾਈਮ ਇਦਾਂ ਦਾ ਲੱਗਦਾ ਕਿ ਯਾਰ ਨਹੀਂ ਰਿਪਲਾਈ ਨਾ ਕਰਨਾ ਜ਼ਿਆਦਾ ਠੀਕ ਆ। ਉਹਦੀ ਵਜ੍ਹਾ ਹੈ ਕਿ ਤੁਸੀਂ ਰਿਪਲਾਈ ਕਰਨਾ, ਉਹਨੇ ਕਿਹਾ ਜਾਨੀ ਭਾਈ ਉਹ ਤੋਂ ਗੱਲਬਾਤ ਸ਼ੁਰੂ। ਹੁਣ ਰੌਲਾ ਇਹ ਹੈ ਕਿ ਤੁਸੀਂ ਉਹਨੇ ਕੋਈ ਪਿਆਰ ਮੁਹੱਬਤ ਦਾ ਇਜ਼ਹਾਰ ਕੀਤਾ, ਤੁਸੀਂ ਕਹਿਤਾ ਕਿ ਸਰ ਬਹੁਤ ਸ਼ੁਕਰੀਆ, ਖੁਸ਼ ਰਹਿ ਮੇਰਾ ਵੀਰ, ਥੈਂਕ ਯੂ, ਲਵ ਯੂ, ਬਸ ਅੱਗੋਂ ਹੋਰ ਵੀ ਬੜੇ ਮੈਸੇਜ ਨੇ, ਉਹਨੇ ਅੱਗੋਂ ਨਵੀਂ ਗੱਲ ਕਰਨੀ, ਫਿਰ ਉਹਨੇ ਉਹਦਾ ਵੀ ਜਵਾਬ ਅੱਛਾ ਹੁਣ ਜਿੱਥੇ ਤੁਸੀਂ ਗੱਲ ਰੋਕਤੀ ਉੱਥੋਂ ਫਿਰ ਤੁਹਾਡੇ ਤੇ ਆ ਜਾਣਾ ਲਓ ਜੀ ਇਹ ਤਾਂ ਹੁਣ ਗੱਲ ਹੀ ਨਹੀਂ ਕਰ ਰਹੇ, ਬਸ ਜੇ ਉਹ ਵੀ ਹੁਣ ਕੰਟੀਨਿਊ ਨਹੀਂ ਰੱਖਿਆ ਜਾ ਸਕਦਾ ਹਜ਼ਾਰਾਂ ਬੰਦਿਆਂ ਨਾਲ ਏਦਾਂ ਹੀ ਹੋਰ। ਅੱਛਾ ਫਿਰ ਦੂਜੇ ਮੈਸੇਜ ਤੋਂ ਬਾਅਦ ਜਾਨੀ ਭਾਈ ਨੰਬਰ ਦੇ ਦਿਓ, ਜਾਨੀ ਭਾਈ ਮੈਂ ਤੁਹਾਨੂੰ ਮਿਲਣਾ, ਮੈਨੂੰ ਦੱਸੋ ਕਿੱਥੇ ਮਿਲਾਂ, ਉੱਥੇ ਫਿਰ ਮੈਂ ਦੇਖਦਾ ਮੈਂ ਕਿੱਦਾਂ ਕੀ ਕਰਾਂ। ਬੰਦਾ ਬੇਬਸ ਹੋ ਜਾਂਦਾ ਸਰ। ਉਸਤਾਦ ਜੀ ਤੁਸੀਂ ਇੱਕ ਸ਼ੋਅ ਰੱਖੋ ਨਾ ਇੱਕ ਮਾਰਗੀ ਦੇ ਵਿੱਚ, ਉਹ ਮਾਹੌਲ ਬਣਾ ਕੇ ਰੱਖਦਾ ਮੈਂ ਮਹੀਨੇ ਦੇ ਵਿੱਚ 2 ਕਰ ਰੱਖਦਾ ਸਾਰੀ ਰੱਖਦਾ ਰੱਖਦਾ। ਤੁਸੀਂ ਖਾਨ ਸਾਹਿਬ ਧੁੱਪੇ ਬੈਠੋ, ਬਾਹਰ ਲਿਆ ਕਿ ਚੱਲਦਾ ਰਹਿੰਦਾ, ਸਾਰੇ ਹੀ ਪਿਆਰ ਕਰਦੇ ਨੇ, ਸਭ ਪਿਆਰ ਕਰਦੇ ਸੀ, ਸਾਰੇ ਮੁਹੱਬਤ ਕਰਦੇ ਨੇ, ਪਿੱਛੇ ਐਂਡ ਮੁਹੱਬਤ ਹੀ ਹੁੰਦੀ ਹੈ। ਹਾਂਜੀ, ਅੱਗੋਂ ਤੇਰਾ ਤਰੀਕਾ ਕਰ ਹਰ ਇੱਕ ਦਾ ਚੇਂਜ ਆ, ਲੇਕਿਨ ਪਿੱਛੇ ਦਿਲ 'ਚ ਮੁਹੱਬਤ। ਪਿਆਰ ਮੁਹੱਬਤ ਹੀ ਹੁੰਦਾ ਸਾਰਿਆਂ ਦਾ। ਸਹੀ ਠੀਕ ਹੈ ਜੀ। ਹੁਣ ਸਾਡੀ ਵੀ ਹਲਕੀ ਸੱਚੀ ਆਰਡਰ ਕਰ ਦਿਓ ਭਾਈ, ਬਾਕੀ ਨੂੰ ਨਹੀਂ ਨਹੀਂ ਆ ਮਿਠਾਈ ਤੁਸੀਂ ਜੀ ਆਪਣੇ ਉਹ ਵੀਰੋ
ਸੱਜੀ ਕੈਨਸਲ ਹੋਣ ਪੈਂਦੀ ਆ ਮੈਂ ਨਹੀਂ ਕੈਂਸਲ ਨਹੀਂ ਹੈਗੀ ਇਧਰ ਮੈਂ ਨੇ ਕਹਿ ਦਿੱਤਾ ਮੇਰੀ ਨਹੀਂ ਤੇ cancel ਸਾਜੀ- ਹੋਣੀ ਚਾਹੀਦੀ। ਹੋ ਗਈ ਸਾਜੀ ਤੁਹਾਡੀ ਪੱਕੀ ਆ, ਤੁਸੀਂ ਸਾਜੀ ਖਾ ਰਹੇ ਤੁਸੀਂ ਹੋ ਖਾ ਲਓ 500 ਰੁਪਿਆ, ਮੈਂ ਨਾ ਸਾਰਿਆਂ ਨੂੰ ਖਵਾਦਾ ਸੱਜੀ ਖਾ ਲਓ 500 ਰੁਪਿਆ ਮੇਰੇ ਲੋ ਗਿਫਟ। ਕੀ ਮਤਲਬ? ਓਏ ਯਾਰ ਅੱਲਾ ਰਹਿਮ ਕਰੇ, ਮੇਰਾ ਉਸਤਾਦ ਕੋ ਤੁਹਾਡਾ ਨਹੀਂ, ਮੈਂ ਆਪੀ ਖਵਾ ਦਾਂਗਾ ਈਜ਼ੀ ਹੋ ਨਹੀਂ ਮਤਲਬ ਸਾਡੇ ਨਹੀਂ ਸਾਲ ਕੁਝ ਨਹੀਂ ਲੱਗਦਾ। 1 2 3 ਲੋ ਜੀ, ਲਵ ਯੂ, ਖੁਸ਼ ਰਹੋ।